ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋਤਿਓ ਅੱਜ ਦਾ ਇਹ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਨਵੀਆਂ ਅਤੇ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਉਸ ਬਾਰੇ ਜੇ ਤੁਸੀਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤਾਂ ਕਾਲ ਕਰੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਹੋਵੇ ਤਾਂ ਸੰਪਰਕ ਕਰੋ US ਇਮੀਗ੍ਰੇਸ਼ਨ ਦੇ ਟੌਪ ਦੇ ਅਟਰਨੀ ਜੇ ਟਿਰਕਿਆਣਾ ਉਹਨਾਂ ਨੂੰ। ਟਿਰਕਿਆਣਾ ਲਾਅ ਆਫਿਸ, ਕਾਲ 415-909-0503 4159090503। ਕਰਜ਼ੇ ਦੀ ਮਾਰ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ ਕਰੋ ਊੜਾ ਡੈਟ ਰਿਲੀਫ ਵਾਲਿਆਂ ਨੂੰ 888-888-9914 888-888-9914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਵੱਖ-ਵੱਖ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਨਿਊਜ਼ ਆ ਉਸ ਬਾਬਤ ਤੁਹਾਡੇ ਨਾਲ ਜਿਹੜੀ ਉਹ ਆਪਾਂ ਸਾਂਝ ਪਾਵਾਂਗੇ। ਕੀ ਕੁਛ ਚੱਲ ਰਿਹਾ ਆ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਕਹਿ ਲਓ ਵੀ ਲੈਂਡਸਕੇਪ ਦੇ ਉੱਤੇ, ਉਸ ਦੀ ਚਰਚਾ ਜਿਹੜੀ ਹੋਊਗੀ। ਨਿਊਜ਼ ਦੇ ਉੱਤੇ ਵੀ ਜਿਹੜੀ ਇਸ ਦੇ ਨਾਲ ਸੰਬੰਧਿਤ ਨਜ਼ਰ ਮਾਰਾਂਗੇ। ਅਤੇ ਇੱਕ ਚੀਜ਼ ਜਿਹੜੀ ਦੱਸ ਜਾਈਏ, ਅੱਜ ਕਾਲਸ ਤੁਹਾਡੀਆਂ ਨਹੀਂ ਲੈ ਸਕਾਂਗੇ, ਉਸ ਚੀਜ਼ ਦੇ ਲਈ ਮੁਆਫੀ ਚਾਹੁੰਦੇ ਹਾਂ। ਅਤੇ ਇਹ ਇਸ ਸਾਲ ਦਾ 2025 ਦਾ ਅਖੀਰਲਾ ਜਿਹੜਾ ਇਹ ਸ਼ੋਅ ਆ, ਦਸੰਬਰ ਦੇ ਆਪਾਂ ਬਿਲਕੁਲ ਅਖੀਰ ਦੇ ਵਿੱਚ ਆ ਚੁੱਕੇ ਹਾਂ। ਅਤੇ ਫਿਰ ਅਗਲੇ ਸਾਲ ਮਿਲਾਂਗੇ, ਜਿੱਦਾਂ ਹਾਸੇ ਠੱਠੇ 'ਚ ਕਹਿ ਦਿੱਤਾ ਜਾਂਦਾ ਹੈ ਟਿਰਕਿਆਣਾ ਜੀ, ਵੀ ਹੁਣ ਇੱਕ ਸਾਲ ਬਾਅਦ ਮੁਲਾਕਾਤ ਹੋਣੀ ਆ। ਬਟ ਇਹ ਆ ਵੀ ਇੱਕ ਹਫ਼ਤੇ ਬਾਅਦ ਹੀ ਹੋਣੀ ਆ, ਪਰ ਅਗਲੇ ਸਾਲ ਦੇ ਵਿੱਚ। ਅਤੇ ਅਟਰਨੀ ਟਿਰਕਿਆਣਾ ਜੀ, ਬਿਫੋਰ ਵੀ ਗੋ ਫਰਦਰ, ਗੱਲਾਂ ਬਾਤਾਂ ਜਿਹੜੀਆਂ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਕਰੀਏ, ਇਸ ਸਾਲ ਨੇ ਇਮੀਗ੍ਰੇਸ਼ਨ ਵਕੀਲਾਂ ਦੀ ਇਮੀਗ੍ਰੇਸ਼ਨ ਚੇਂਜਸ ਨੇ ਕਾਫੀ ਤੁਹਾਨੂੰ ਜਾਂ ਤੁਹਾਡੀ ਇਮੀਗ੍ਰੇਸ਼ਨ ਵਕੀਲਾਂ ਦੀ ਕਮਿਊਨਿਟੀ ਨੂੰ ਕਾਫੀ ਟੋਜ਼ ਦੇ ਉੱਤੇ ਰੱਖਿਆ। ਹਾਂਜੀ ਭਾਜੀ, 70 ਦਿਨ ਕੰਮ ਕਰਨਾ ਪਿਆ ਜੀ, 365 ਦਿਨ। ਤੇ ਹੁਣ ਜੇ ਐਂਡ 'ਚ ਜਾ ਕੇ ਹੁਣ ਆਹ ਕ੍ਰਿਸਮਸ ਦੀ ਥੋੜ੍ਹੀ ਜਿਹੀ ਸ਼ਾਂਤੀ ਜਿਹੜੀ ਮਿਲੀ ਹੈ, ਕਿਉਂਕਿ ਸਰਕਾਰ ਖੁਦ ਛੁੱਟੀਆਂ ਮਨਾ ਰਹੀ ਹੈ। ਉਹਨਾਂ ਨੇ 3-4 ਦਿਨ ਆਫ ਕੀਤੇ ਸੀਗੇ ਤੇ ਬੜਾ ਬਿਜ਼ੀ ਜਿਹਾ ਕੰਮ ਰਿਹਾ। ਤੇ ਕਈ ਉਤਾਰ ਚੜਾਵ ਜਿਹੜੇ ਆਏ ਆ, ਤੇ ਸਾਲ ਕੱਟ ਲਿਆ, 3 ਸਾਲ ਅਜੇ ਰਹਿੰਦੇ ਹੋਰ। ਤੇ ਕਦੀ ਲੋਕਾਂ ਦੇ ਦੁਆਲੇ ਸੀਗੇ, ਕਦੀ ਇਹ ਗਵਰਨਰਾਂ ਦੇ ਦੁਆਲੇ ਹੋ ਗਏ, ਕਦੀ ਜੱਜਾਂ ਦੇ ਦੁਆਲੇ ਹੋ ਗਏ। ਤੇ ਹਾਂਜੀ, ਸੋ ਇਹ ਮਤਲਬ ਹੁਣ ਉਹੀ ਹੈ ਕਿ ਇਮੀਗ੍ਰੇਸ਼ਨ ਜਿਹੜਾ ਸੀਗਾ ਉਹ ਸਾਰਾ ਹੀ ਇਹਨਾਂ ਨੇ ਜਿਹੜਾ ਰੀਵੈਂਪ ਹੀ ਕਰਤਾ। ਮਤਲਬ ਜਿਹੜਾ ਸਿਸਟਮ ਚੱਲਦਾ ਸੀਗਾ ਟੋਟਲੀ, ਹੁਣ ਆਪਾਂ ਡਿਫਰੈਂਟ ਸਿਸਟਮ ਦੀ ਗੱਲ ਕਰ ਰਹੇ ਹਾਂ ਇਸ ਵੇਲੇ। ਨਹੀਂ, ਉਹ ਪਤਾ ਲੱਗਦਾ ਹੀ ਆ ਵੀ ਹਰ ਵੀਕ ਕੋਈ ਨਾ ਕੋਈ ਨਵਾਂ ਚੇਂਜ, ਕਿਤੇ ਨਾ ਕਿਤੇ ਕੋਈ ਨਵੀਂ ਸਕਰੀਨਿੰਗ ਐਡ ਹੋ ਰਹੀ ਆ, ਕਿਤੇ ਕੁਛ ਬੰਦ ਹੋ ਰਿਹਾ, ਨਵੇਂ ਖੁੱਲ੍ਹਣ ਵਾਲੀ ਤਾਂ ਕੋਈ ਚੀਜ਼ ਨਹੀਂ ਮਿਲਦਾ। ਟਰੰਪ ਕਾਰਡ ਤੋਂ ਇਲਾਵਾ ਹੋਰ ਤਾਂ ਕੁਛ ਨਵੀਂ ਚੀਜ਼ ਨਹੀਂ ਆਈ। ਬਾਕੀ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਵਿੱਚ ਕਿਤੇ ਕਟੌਤੀਆਂ, ਕਿਤੇ ਸਖਤੀਆਂ, ਕਿਤੇ ਮੱਚ ਨੀਡਡ ਸੀਗੀਆਂ, ਕਿਤੇ ਅਬਿਊਜ਼ ਆਫ ਜਿਹੜਾ ਸਿਸਟਮ ਹੋਇਆ ਸੀ ਉਸ ਨੂੰ ਉਹ ਕਰੈਕਸ਼ਨ ਸੀ, ਉਹ ਕਰੈਕਸ਼ਨ ਓਵਰ ਕਰੈਕਸ਼ਨ ਹੋਈ ਆ, ਕਿੱਦਾਂ ਹੋਈ, ਹਰ ਇੱਕ ਦਾ ਆਪੋ ਆਪਣਾ ਜਿਹੜਾ ਇਸ ਚੀਜ਼ ਨੂੰ ਲੈ ਕੇ ਨਜ਼ਰੀਆ ਆ। ਪਰ ਇਹ ਚੀਜ਼ਾਂ ਹੋਈਆਂ ਨੇ ਅਤੇ ਉਹ ਆਪਾਂ ਤੁਹਾਡੇ ਨਾਲ ਸਾਂਝ ਜਿਹੜੀ ਉਹ ਆਪਾਂ ਪਾਉਂਦੇ ਰਹੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਟਰਨੀ ਟਿਰਕਿਆਣਾ ਜੀ, ਸ਼ੁਰੂਆਤ ਇਸੇ ਚੀਜ਼ ਨੂੰ ਲੈ ਕੇ ਕਰ ਲੈਂਦੇ ਹਾਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ H-1B ਵੀਜ਼ਾ ਕਿਹਨੂੰ ਦਿਆ ਕਰਨਾ ਆ, ਉਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਲੈ ਆਉਂਦੀਆਂ। ਇੱਕ ਚੀਜ਼ ਤਾਂ ਆਪਾਂ ਦੇਖੀ ਆ ਵੀ H-1B ਦੀਆਂ ਜਿਹੜੀਆਂ ਖਾਸ ਕਰਕੇ ਇੰਡੀਆ ਦੇ ਵਿੱਚ ਜਿਹੜੇ ਉੱਥੇ ਇੰਟਰਵਿਊਜ਼ ਵਗੈਰਾ ਲਈ ਗਏ ਸੀ, ਉਹਨਾਂ ਦੀਆਂ ਕੈਂਸਲ ਹੋਈਆਂ, ਰੀਸਕੈਜੂਲ ਹੋਈਆਂ, ਕਈ ਮਹੀਨੇ ਬਾਅਦ ਉਹਨਾਂ ਦੀ ਮੁੜ ਦੁਬਾਰਾ ਵਾਰੀ ਆ ਰਹੀ ਹੈ। ਅਤੇ ਜਿਹੜੀ ਇੱਥੇ ਲੋਟਰੀ ਸਿਸਟਮ ਸੀ ਉਸ ਦਾ ਪੈਮਾਨਾ ਜਿਹੜਾ ਉਹ ਬਦਲਿਆ। ਸੋ ਕੀ ਤਬਦੀਲੀਆਂ ਆਈਆਂ ਆ ਅਟਰਨੀ ਟਿਰਕਿਆਣਾ ਜੀ H-1B ਵਰਕਰ ਵੀਜ਼ੇ ਦੀ ਅਵਾਰਡ ਕਰਨ ਦੇ ਪ੍ਰੋਸੈਸ ਦੇ ਵਿੱਚ? ਸੋ ਪਹਿਲਾਂ ਰੈਂਡਮ ਲੋਟਰੀ ਸਿਲੈਕਸ਼ਨ ਪ੍ਰੋਸੈਸ ਹੁੰਦਾ ਹੈਗਾ, ਕੰਪਿਊਟਰ ਰਾਹੀਂ ਲੋਟਰੀ ਜਿਹੜੀ ਹੁੰਦੀ ਸੀਗੀ। 65,000 ਵੀਜ਼ੇ ਜਿਹੜੇ ਆ ਵਰਲਡ ਵਾਈਡ ਜਿਹੜੇ ਮਿਲਦੇ ਸੀਗੇ, ਤੇ 20,000 ਜਿਹੜੇ ਲੋਕਾਂ ਕੋਲ US ਦੀ ਡਿਗਰੀ ਹੈਗੀ, ਮਾਸਟਰਸ ਜਾਂ PhD ਵਗੈਰਾ। ਤੇ ਕੁੱਲ ਮਿਲਾ ਕੇ 85,000 ਜਿਹੜੇ ਵੀਜ਼ੇ ਹਰ ਸਾਲ ਹੁੰਦੇ ਸੀਗੇ। ਤੇ ਜਿੱਦਾਂ ਸਾਰਿਆਂ ਨੂੰ ਪਤਾ ਹੈ ਨਾ, ਲੋਕੀ ਜਿਹੜੀ ਡਿਮਾਂਡ ਜਿਹੜੀ ਜ਼ਿਆਦਾ ਤੇ ਸਪਲਾਈ ਘੱਟ ਆ, ਤੇ ਕੰਪਿਊਟਰ ਰਾਹੀਂ ਲੋਟਰੀ ਜਿਹੜੀ ਨਿਕਲਦੀ ਸੀਗੀ, ਤੇ ਲੋਕਾਂ ਦਾ ਕਈ ਸਾਲ ਲੱਗ ਜਾਂਦੇ ਸੀਗੇ ਨੰਬਰ ਆਉਂਦੇ ਹੋਏ।
ਤੇ ਉਹਨਾਂ ਨੂੰ ਜਾਂ ਸਟੂਡੈਂਟ ਬਣਨਾ ਪੈਂਦਾ ਸੀਗਾ ਜਾਂ ਕਈ ਛੱਡ ਕੇ ਚਲੇ ਜਾਂਦੇ ਸੀਗੇ। ਤਾਂ ਕਾਫੀ ਸਟ੍ਰਿਕਟ ਜਿਹੜਾ ਪ੍ਰੋਸੈਸ ਆਲਰੇਡੀ ਜਿਹੜਾ ਸੀਗਾ, ਤੇ ਜ਼ਿਆਦਾਤਰ ਸ਼ਿਫਟ ਇਹ ਸੀਗਾ ਕਿ ਸਪੈਸ਼ਲੀ ਜਿੱਦਾਂ ਇੰਡੀਆ ਤੋਂ ਤੇ ਚਾਈਨਾ ਤੋਂ, ਇੰਡੀਆ ਤੋਂ ਸਪੈਸੀਫਿਕਲੀ ਕਾਫੀ ਬੋਡੀ ਸ਼ਾਪ ਜਿਹੜੀਆਂ ਸੀਗੀਆਂ, ਜਿਹੜੇ ਇੰਜੀਨੀਅਰਾਂ ਨੂੰ ਮਾਰਕੀਟ ਕਰਦੇ ਸੀਗੇ, ਉਹਨਾਂ ਦੇ ਨਕਲੀ ਜਿੱਦਾਂ ਰੈਜ਼ੂਮੇ ਜੇ ਬਣਾ ਕੇ ਝੂਠੇ ਉਹਨਾਂ ਨੂੰ ਵਰਕਫੋਰਸ ਦੇ ਵਿੱਚ ਜਿਹੜੇ ਫਿੱਟ ਕਰਦੇ ਸੀਗੇ, ਐਕਸਪੀਰੀਅੰਸ ਵਗੈਰਾ ਸ਼ੋਅ ਕਰਦੇ ਸੀਗੇ ਕਿ ਇਹਦੇ ਕੋਲ 5 ਸਾਲ ਦਾ 10 ਸਾਲ ਦਾ, ਜਦ ਕਿ ਹੁੰਦਾ ਨਹੀਂ ਸੀਗਾ। ਸੈਲਰੀ ਘੱਟ ਦਿੰਦੇ ਸੀਗੇ ਤੇ ਇਮੀਗ੍ਰੈਂਟ ਨੂੰ ਵੀ ਫਾਇਦਾ ਉਹਦਾ ਚਲੋ ਸੀਗਾ, ਜਿਹੜੇ ਆ EMPLOYER ਜਿਹੜੇ ਆ ਕੰਮ ਕਰਦੇ ਸੀ ਉਹਨਾਂ ਨੂੰ ਵੀ ਸੀਗਾ। ਪਰ ਉਹ ਕਹਿੰਦੇ ਆ ਕਿ ਇਹ ਜਿਹੜੀ US ਦੀ ਵਰਕਫੋਰਸ ਆ ਉਹਨੂੰ ਖਰਾਬ ਜਿਹੜੀ ਕਰਦੀ ਆ, ਕਿਉਂਕਿ ਜਿਹੜਾ ਵੀਜ਼ਾ ਕਾਂਗਰਸ ਨੇ ਬਣਾਇਆ ਸੀਗਾ, ਉਹ ਕਹਿੰਦੇ ਕਿ ਜਦੋਂ US ਵਰਕਰ ਅਵੇਲੇਬਲ ਨਹੀਂ ਹੈਗਾ ਤੇ EMPLOYERਾਂ ਨੂੰ ਜਿਹੜੀ ਲੋੜ ਆ ਪੂਰੇ ਜਿਹੜੇ ਵਰਕਰ ਹੈਗੇ ਆ ਤੇ ਫਿਰ H1B ਪ੍ਰੋਗਰਾਮ ਵਰਤਿਆ ਜਾਵੇ। ਪਰ ਜਿਹੜਾ ਸਿਸਟਮ ਸੀਗਾ ਮਿਡਲਮੈਨ ਵਾਲਾ, ਕੰਸਲਟਿੰਗ ਕੰਪਨੀਆਂ ਜਿਹੜੀਆਂ ਵੱਡੀਆਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਲੱਖਾਂ ਦੀ ਤਾਦਾਦ ਦੇ ਵਿੱਚ ਇੰਡੀਆ ਤੋਂ ਇੰਜੀਨੀਅਰ ਚੱਕ ਕੇ ਜਿਹੜੇ ਭੇਜ ਰਹੀਆਂ ਸੀਗੀਆਂ। ਲਿਟਰਲੀ ਬੇਸਿਕਲੀ ਇੱਕ ਸਿਸਟਮ ਜਿਹਾ ਬਣਾਇਆ ਹੋਇਆ ਸੀਗਾ ਉਹਨਾਂ ਨੇ ਕਿ ਇੰਡੀਆ ਜਿੱਦਾਂ ਜੌਬ ਕਰਦੇ ਹੁੰਦੇ ਸੀ ਲੋਕੀ, ਤੇ ਇਹਨਾਂ ਨੂੰ H1B ਲੋਟਰੀ ਦੇ ਵਿੱਚ ਪਾਰਟਿਸਿਪੇਟ ਕਰਾਓ ਤੇ ਕੋਈ ਬੜੀ ਖਾਸ ਫੀਸ ਵੀ ਨਹੀਂ ਹੁੰਦੀ ਸੀਗੀ, ਕੁਝ ਵੀ ਨਹੀਂ, ਤੇ ਉਹ ਫਿਰ ਜਿਹਦਾ ਦਾਅ ਲੱਗ ਗਿਆ। ਸੋ ਐਡੀ ਵੋਲੀਅਮ 'ਚ ਕਰਦੇ ਸੀਗੇ, ਕਈ ਸਾਲ ਪਹਿਲਾਂ ਹੀ ਜਿੱਦਾਂ ਐਡਵਾਂਸ ਦੇ ਵਿੱਚ ਹੀ ਹਜ਼ਾਰਾਂ ਦੇ ਵਿੱਚ ਆਪਣੇ ਵਰਕਰ ਜਿੱਦਾਂ ਫਾਈਲ ਕਰੀ ਜਾ ਰਹੇ ਸੀਗੇ। ਉਹਦੇ ਨਾਲ ਕੀ ਜਿਹੜੀ ਤਕਰੀਬਨ ਲੋਟਰੀ ਆ ਉਹ ਜਿਹੜੇ ਇੰਜੀਨੀਅਰ ਵਗੈਰਾ ਹੁੰਦੇ ਸੀਗੇ ਉਹਨਾਂ ਤੇ ਯੂਜ਼ ਜਿਹੜੀ ਹੋ ਜਾਂਦੀ ਸੀਗੀ, ਤੇ ਕਈ ਲੋਕਾਂ ਨੇ ਜਿਹੜਾ ਆਉਣਾ ਵੀ ਨਹੀਂ ਹੁੰਦਾ ਸੀਗਾ ਉਰੇ, ਉਹ ਮਤਲਬ ਕੋਈ ਉਹਨਾਂ ਦਾ ਪਲਾਨ ਨਹੀਂ ਸੀਗਾ। ਉਹ ਕਹਿੰਦੀ ਸੀ ਦੇਖਦੇ ਹਾਂ ਦਾਅ ਲਾ ਕੇ, ਤੇ 4 ਸਾਲ 5 ਸਾਲਾਂ ਦੇ ਵਿੱਚ ਫਿਰ ਉਹ ਏਦਾਂ ਵਰਕਫੋਰਸ ਇਕੱਠੀ ਕਰ ਲੈਂਦੀ ਸੀਗੀ। ਤੇ ਕੀ ਕਰਦੇ ਸੀਗੇ ਇਹ ਕਿ ਖੁਦ ਦਾ ਜਿੱਦਾਂ ਜ਼ਿਆਦਾਤਰ ਜਿਹੜੀ ਇੰਡੀਆ ਜਿਹੜਾ ਟੈਕ ਸੈਕਟਰ ਹੈਗਾ ਇੰਡੀਆ ਦੇ ਵਿੱਚ, ਜ਼ਿਆਦਾਤਰ ਉਹ US ਦੇ ਉੱਤੇ ਹੀ ਚੱਲਦਾ, ਜਿਹੜਾ ਮੇਨ ਕਰਤਾ ਤਾਂ ਅਸੀਂ ਆਏ UK ਤੁਸੀਂ ਲਗਾ ਲਓ। ਤੇ ਉੱਦਾਂ ਥੋੜਾ ਤੁਹਾਨੂੰ ਪਤਾ ਹੀ ਹੈ, ਰੌਲਾ ਰੱਪਾ ਜ਼ਿਆਦਾ ਹੁੰਦਾ, ਇੰਡੀਆ ਰਾਈਜ਼ਿੰਗ ਫਲਾਣਾ ਢਮਕਾਣਾ, ਤੇ ਪਤਾ ਸਾਰਿਆਂ ਨੂੰ ਹੀ ਹੈ। ਤੇ ਕੀ ਉਹਦੇ ਵਿੱਚ ਸੀਗਾ ਕਿ ਇੱਕ ਤਾਂ ਇਹ ਜਿਹੜੀ ਕੰਪਨੀਆਂ ਸੀਗੀਆਂ ਇਹਨਾਂ ਕੋਲ ਪ੍ਰੋਜੈਕਟ ਨਹੀਂ ਸੀਗੇ, ਸੋ ਇਹ ਪ੍ਰੋਜੈਕਟ ਫੜਦੇ ਸੀਗੇ, ਕਦੀ ਫੇਸਬੁੱਕ ਦਾ ਫੜ ਲਿਆ, ਗੂਗਲ ਦਾ ਫੜ ਲਿਆ, ਐਪਲ ਦਾ ਫੜ ਲਿਆ, ਹਨਾ। ਚਲੋ ਜਿੱਦਾਂ ਵੀ ਤੁਸੀਂ ਹੱਸ ਰਹੇ, ਪਰ ਗੱਲ ਮੈਂ ਸਹੀ ਕਹਿ ਰਿਹਾ ਮੈਨੂੰ, ਕਿਉਂਕਿ ਮੈਂ ਕਾਫੀ ਸਾਰਾ ਇਹਨਾਂ ਦਾ ਕੰਮ ਜਿਹੜਾ ਕੀਤਾ। You know both worlds. ਕਈ ਵਾਰੀ ਇੰਜੀਨੀਅਰ ਸਾਹਿਬ ਸੈਲਮ ਵਾਲੇ ਦਾ ਤਵਾ ਲਾ ਦਿੰਦੇ, ਮੈਂ ਕਿਹਾ ਚੱਲ ਅੱਜ ਇਹਨਾਂ ਦਾ ਵੀ ਥੋੜਾ ਜਿਹਾ ਲਾਈਏ ਕਿ ਕੀ ਹਿਸਾਬ ਕਿਤਾਬ ਇਹਨਾਂ ਦਾ ਵੀ ਦੱਸੀਏ ਥੋੜਾ ਜਿਹਾ ਲੋਕਾਂ ਨੂੰ ਕਿੱਦਾਂ ਚੱਲਦਾ। ਤੇ ਉਹ ਕੀ ਕਰਦੇ ਸੀਗੇ ਜੀ, ਇਹ ਇਹਨਾਂ ਨੂੰ ਜਿਹੜਾ ਕੰਪਨੀਆਂ ਦੇ ਨਾਲ ਨਾ ਕੰਟਰੈਕਟ ਕਰਦੇ ਹੁੰਦੇ, ਇਹ ਬੋਡੀ ਸ਼ਾਪ ਕਹਿੰਦੇ ਇਹਨਾਂ ਨੂੰ, ਇੰਡੀਅਨ ਜਿਹੜੀਆਂ ਕੰਸਲਟਿੰਗ ਕੰਪਨੀਆਂ ਹੁੰਦੀਆਂ, ਇਹ ਲੋਕਾਂ ਨੂੰ ਉੱਥੇ ਭਰਤੀ ਕਰਦੇ ਹੁੰਦੇ ਕਦੀ। ਤੇ ਕਲਾਇੰਟਾਂ ਨੇ ਮੰਨ ਜਿਹੜੇ ਕਲਾਇੰਟ ਹੋ ਗਏ ਅਲਟੀਮੇਟਲੀ, ਹਨਾ, ਜਿੱਦਾਂ ਵੱਡੀਆਂ ਕੰਪਨੀਆਂ ਹੋ ਗਈਆਂ, ਗੂਗਲ, ਫੇਸਬੁੱਕ, ਐਪਲ, ਸਿਸਕੋ, ਜਿਹੜੀਆਂ ਵੀ ਤੁਸੀਂ ਲਾ ਲਓ, ਉਹ ਕੀ ਕਰਦੀਆਂ ਸੀਗੀਆਂ, ਉਹ ਜਿੱਦਾਂ ਉਹਨਾਂ ਨੇ ਇੱਕ ਉੱਕਾ ਮੁੱਕਾ ਜਿਹਾ ਕੰਟਰੈਕਟ ਇਹਨਾਂ ਨਾਲ ਕੀਤਾ ਹੁੰਦਾ ਸੀਗਾ ਕਿ ਇੰਨੇ ਪੈਸੇ ਇੰਜੀਨੀਅਰ ਦੇ ਆਹ ਦੇਣੇ ਆ, ਤੇ ਆਬਵੀਅਸਲੀ ਬੰਦਾ ਕੱਟ ਕੁੱਟ ਰੱਖ ਕੇ ਜਿਹੜਾ ਬਚਦਾ ਸੀਗਾ ਉਹ ਇੰਜੀਨੀਅਰ ਨੂੰ ਦੇ ਦਿੰਦਾ ਸੀਗਾ। ਇਹ 60-40 50-50 ਜਦੋਂ ਅਸੀਂ ਵੀ ਪੜ੍ਹਦੇ ਸੀਗੇ ਸਿਲੀਕਨ ਵੈਲੀ ਦੇ ਵਿੱਚ, ਤਾਂ ਇਹ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਸੀਗੀਆਂ ਵੀ ਉਹ ਕੰਸਲਟੈਂਟ ਨੇ ਇੰਨੇ ਰੱਖਣੇ ਆ, ਤਨਖਾਹ ਉਹਨੇ ਇੰਨੀ ਲੈਣੀ ਹੈ, ਇਹ ਬੰਦੇ ਦੀ ਤੇ ਰੱਖਣੀ ਉਹਨੇ ਇਹਦੇ ਵਿੱਚ ਇੰਨੇ। ਉਹਦੇ ਵਿੱਚ ਮੇਰੇ ਖਿਆਲ ਕੰਪੀਟੈਂਸ ਦਾ ਵੀ ਕੋਈ ਨਹੀਂ ਸੀਗਾ, ਜਿਹੜਾ ਬੰਦਾ ਆਪਾਂ ਵੀ ਕਈ ਦੇਖੇ ਆ ਪੜ੍ਹੇ ਮਾਸਟਰਸ ਡਿਗਰੀ ਵਾਲੇ, ਜੌਬ ਜੋ ਮਿਲਦੀ ਕੋਈ ਨਹੀਂ ਸੀਗੀ, ਕਿਉਂਕਿ ਤੁਸੀਂ ਸਿੱਧੇ ਰਾਹ ਤੇ ਜਿਹੜਾ ਚੱਲਣਾ, ਤੇ ਜਿਹੜੇ ਇਹ ਪੁੱਠੇ ਕੰਮ ਜਿਹੜੇ ਕਰਨੇ ਆ, ਨਕਲੀ ਡਿਗਰੀਆਂ, ਨਕਲੀ ਐਕਸਪੀਰੀਅੰਸ, ਪਿੱਛੋਂ ਕਾਲ ਸੈਂਟਰ ਟਾਈਪ ਸਪੋਰਟ, ਇਹ ਬੰਦੇ ਨੂੰ ਜਿਹੜਾ ਚੱਕ ਦਿੰਦੇ ਸੀਗੇ ਕਿ ਇਹਨੂੰ 5 ਸਾਲ ਦਾ ਐਕਸਪੀਰੀਅੰਸ, 10 ਸਾਲ ਦਾ ਐਕਸਪੀਰੀਅੰਸ, ਉਹ 50% ਦਾ ਫਾਇਰ ਜਿਹੜੇ ਹੁੰਦੇ ਸੀਗੇ, ਜਿਹੜੇ ਥੋੜੇ ਟਿਕ ਜਾਂਦੇ ਸੀਗੇ, ਉਹ ਵੈਸੇ ਹੀ ਧੱਕੇ ਨੇ ਕਈ ਮਤਲਬ ਡਿਵੈਲਪਰ ਕੋਡਰ ਜਿਹੜੇ ਬਣੇ ਹੋਏ ਸੀਗੇ। ਤਾਂ ਮੈਂ ਕਈਆਂ ਨੂੰ ਗੱਲ ਕਰਕੇ ਮੈਂ ਕਿਹਾ ਯਾਰ ਤੈਨੂੰ ਕੰਪਿਊਟਰ ਨਹੀਂ ਬੇਸਿਕਲੀ ਔਨ ਕਰਨਾ ਆਉਂਦਾ, ਤੈਨੂੰ ਇੰਜੀਨੀਅਰ ਬਣਾਤਾ ਉਹਨਾਂ ਨੇ, ਉਹ ਵਾਲਾ ਹਿਸਾਬ ਜਿਹੜਾ ਸੀਗਾ। ਤੇ ਉਹ ਹੁਣ ਟੈਕਨੋਲੋਜੀ ਚੇਂਜ ਹੋ ਗਈ, ਕਦੀ .NET ਵਾਲੇ ਆ ਗਏ, ਕਦੀ ਉਹਨਾਂ ਦੀ ਸ਼ਾਂਤੀ ਲੱਗ ਗਈ, ਮਤਲਬ ਇੰਡਸਟਰੀ ਜਿਹੜੀ ਚੇਂਜ ਹੋ ਗਈ। ਹੁਣ ਮਤਲਬ ਫਾਸਟ ਫਾਰਵਰਡ AI ਆ ਗਿਆ, ਹੁਣ ਉਹਨਾਂ ਨੇ 15 ਤੋਂ 20% ਜਿਹੜਾ ਸੀਗਾ ਸਿਲੀਕਨ ਵੈਲੀ 'ਚ ਆਲਰੇਡੀ ਲੇ ਆਫ ਆ। ਉਹ ਬੇਸਿਕਲੀ ਕਹਿ ਰਹੇ ਆ ਕਿ ਵੋਲੀਅਮ ਵਾਲੇ ਬੰਦਿਆਂ ਦੀ ਜਿਹੜੀ ਸੀ ਉਹ ਹੁਣ ਲੋਡ ਹੈ ਨਹੀਂ ਗੀ, ਕਿਉਂਕਿ ਟੈਕਨੋਲੋਜੀਜ਼ ਹੀ ਜਿਹੜੀਆਂ ਸੈਲਫ ਕੋਡਿੰਗ ਜਿਹੜੀਆਂ ਕਰ ਲੈਂਦੀਆਂ। ਤੇ ਉਹਦੇ ਵਿੱਚ ਹੁਣ ਜਿਹੜਾ ਇਹ ਸੀਗਾ ਬਬਲ ਬੜੀ ਦੇਰ ਤੋਂ ਸੀਗਾ, ਇਹਦਾ ਵੀ ਕਹਿ ਲਓ ਕਿ ਬਸਟ ਕਰਨ ਦਾ ਟਾਈਮ ਆ ਗਿਆ ਸੀਗਾ। ਰੈਗੂਲੇਟਰਸ ਜਿਹੜੇ ਸੀਗੇ ਉਹ ਥੋੜੇ ਜਿਹੇ ਬਲਾਈਂਡ ਆਈ ਦੇ ਦਿੰਦੇ ਸੀਗੇ, ਇੰਨਾ ਕੋਈ ਪ੍ਰੋਗਰਾਮ ਨੂੰ ਇਨਵੈਸਟੀਗੇਟ ਨਹੀਂ ਕਰਦੇ ਸੀਗੇ। ਪਰ ਟਰੰਪ ਸਰਕਾਰ ਜਿਹੜੀ ਆਈ, ਇਹਨਾਂ ਨੇ ਉਹ ਕੰਮ ਜਿਹੜਾ ਚੱਕਤਾ। ਕਹਿੰਦੇ ਇੱਕ ਤਾਂ $1 ਲੱਖ ਪਹਿਲਾਂ ਫੀਸ ਦਿਓ ਜੇ ਤੁਹਾਨੂੰ ਚਾਹੀਦਾ। ਹੁਣ ਉੱਥੇ ਪਹਿਲੀ ਗੱਲ ਤਾਂ ਇਹਨਾਂ ਨੇ ਕਰਨਾ ਨਹੀਂ। ਹੁਣ ਜਿਹੜੇ ਹਿਸਾਬ ਨਾਲ ਮਤਲਬ ਉੱਥੇ ਤੁਸੀਂ ਦੇਖ ਲਓ ਕਿ ਜਿਹੜੀ ਫਾਲਤੂ ਦੀ ਲੋਟਰੀ ਦੇ ਵਿੱਚ ਜਿਹੜੀ ਪਾਰਟਿਸਿਪੇਸ਼ਨ ਸੀ ਉਹ ਚੱਲ ਜਾਣੀ ਹੈ। ਦੂਸਰੀ ਇਹਨਾਂ ਨੇ ਚੀਜ਼ ਕਹਿਤੀ ਕਿ ਲੋਟਰੀ ਦਾ ਜਿਹੜਾ ਇਹਨਾਂ ਨੇ ਪ੍ਰੋਸੈਸ ਇਹਨਾਂ ਨੇ ਚੇਂਜ ਕਰਤਾ। ਕਿੱਦਾਂ ਚੇਂਜ ਕੀਤਾ? ਠੀਕ ਹੈ, ਜੇ ਕੋਈ ਸੁਣ ਰਿਹਾ, ਕਈਆਂ ਨੂੰ ਇਹ ਮੈਟਰ ਨਹੀਂ ਕਰਦਾ ਆਪਣੇ ਸ਼ੋਅ ਤੇ ਇਹ ਵਾਲਾ ਟੌਪਿਕ, ਪਰ ਜੇ ਨਹੀਂ ਆਪਣੇ ਇੰਜੀਨੀਅਰ ਵੀ ਆਪਾਂ ਨੂੰ ਮਿਲਦੇ ਰਹਿੰਦੇ, ਸੁਣਦੇ ਆ। ਮੈਂ ਇੱਕ ਚੀਜ਼ ਨਾਲ ਹੀ ਕਹਿ ਦਵਾਂ, ਅਸੀਂ ਸਾਰੇ ਇੰਜੀਨੀਅਰ ਨੂੰ ਨਹੀਂ ਕਹਿੰਦੇ,
ਅਸੀਂ ਉਹਨਾਂ ਇਨਕੰਪੀਟੈਂਟ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਝੂਠ ਦਾ ਸਹਾਰਾ ਲੈ ਕੇ ਇਹ ਕੰਮ ਕੀਤਾ। ਜਿਹੜੇ ਸਹੀ ਪੜ੍ਹ ਕੇ ਆਏ ਆ, ਵੈਲ ਐਂਡ ਗੁੱਡ ਆ ਜੀ। ਹਾਂਜੀ, ਉਹਨਾਂ ਨਾਲ ਜਿਹੜੇ ਵਧੀਆ ਵਾਲੇ ਉਹ ਤਾਂ ਉਹਨਾਂ ਨੇ ਖੁਸ਼ ਹੀ ਹੋਣੇ ਖਬਰ ਸੁਣ ਕੇ। ਉਹ ਤਾਂ ਚਾਹੁੰਦੇ ਸੀਗੇ ਕਿ ਇਹ ਰਿਫਾਰਮ ਆਵੇ। ਜਿਹੜੇ ਸਟੂਡੈਂਟ ਇੱਥੋਂ ਦੀ ਪੜ੍ਹੇ ਆ, ਮਾਸਟਰ ਡਿਗਰੀ ਵਗੈਰਾ ਕੀਤੀ ਆ, ਉਹਨਾਂ ਨੂੰ ਕਿਉਂਕਿ ਕੋਈ ਫਾਇਦਾ ਨਹੀਂ, ਕਿਉਂਕਿ ਉਹ ਐਡੀ ਮਹਿੰਗੀ ਕੰਟਰੀ 'ਚ ਰਹਿ ਰਹੇ ਆ। ਜਦੋਂ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ, ਉਹਨਾਂ ਨੂੰ ਦੁਬਾਰਾ ਸਟੂਡੈਂਟ ਬਣਨਾ ਪੈਂਦਾ। ਉਹਨਾਂ ਦੇ ਹਜ਼ਾਰਾਂ ਲੱਖਾਂ ਡਾਲਰ ਜਿਹੜੇ ਫੇਰ ਚੱਲ ਜਾਂਦੇ ਆ। ਜਿਹੜਾ ਬੰਦਾ ਹੁਣ ਇੰਡੀਆ 'ਚ ਬੈਠਾ ਬੋਡੀ ਜੌਬ, ਉਹਨੂੰ ਕੋਈ ਵਿਹਲਾ ਬੈਠਾ ਉੱਥੇ ਕਰੀ ਜਾ ਰਿਹਾ, ਕੰਪਨੀਆਂ 'ਚੋਂ ਟਰਾਈ ਵਾਰ-ਵਾਰ ਕਰੀ ਜਾ ਰਹੇ ਆ ਹਜ਼ਾਰਾਂ ਦੀ ਤਾਦਾਦ 'ਚ। ਉਹ ਸੀਗਾ ਕਿ ਉਹ ਜਿਹੜੇ ਉਰੇ ਦੀ ਗ੍ਰੈਜੂਏਟ ਹੁੰਦੇ ਆ ਮਾਸਟਰਸ ਵਾਲੇ, ਉਹਨਾਂ ਦਾ ਸ਼ੇਅਰ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਲੈ ਲੈਂਦੇ ਆ। ਉਹਨਾਂ ਦੇ ਲਈ ਕੰਪੀਟੀਸ਼ਨ ਜਿਹੜਾ ਵੱਧ ਜਾਂਦਾ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਕੋਈ ਵੀ ਜਿੱਦਾਂ ਪ੍ਰੋਫੈਸ਼ਨ ਦੇ ਲਈ ਆਪਾਂ H1B ਫਾਈਲ ਕਰਦੇ ਹਾਂ, ਉਹ 'ਚ 4 ਵੇਜ ਲੈਵਲ ਹੁੰਦੇ ਆ, ਲੈਵਲ 1 ਤੋਂ ਲੈ ਕੇ ਲੈਵਲ 4 ਤੱਕ। ਮੰਨ ਲਓ ਆਪਾਂ ਲਾਇਰ ਦਾ ਵੀ ਫਾਈਲ ਕਰਨਾ, ਠੀਕ ਹੈ, ਜਾਂ ਇੰਜੀਨੀਅਰ ਦਾ ਫਾਈਲ ਕਰਨਾ, ਲੈਵਲ 1 ਦੀ ਸੈਲਰੀ ਹੈ, ਇੱਕ 2 ਦੀ ਸੈਲਰੀ ਹੈ, 3 ਦੀ ਹੈ, 4 ਦੀ ਹੈ। ਸੋ ਟਰੰਪ ਸਰਕਾਰ ਕੀ ਕਹਿੰਦੀ ਆ ਕਿ ਜਿਹੜੀ ਵੀ ਕੈਟੇਗਰੀ 'ਚ ਹੁਣ ਤੁਸੀਂ ਮਾਰਕੀਟਿੰਗ ਵਾਲੇ ਬੰਦੇ ਨੂੰ ਜੇ ਲੈਵਲ 4 ਤਨਖਾਹ ਆਫਰ ਕਰ ਰਹੇ ਆ H1B ਦੇ ਵਿੱਚ, ਉਹਦੇ ਲੋਟਰੀ 'ਚ 4 ਚਾਂਸ ਆ। ਜੇ ਤੁਸੀਂ ਉਹਨੂੰ ਲੈਵਲ 1 ਵਾਲੀ ਸੈਲਰੀ ਆਫਰ ਕਰ ਰਹੇ ਹੋ, ਉਹਦਾ 1 ਚਾਂਸ ਹੀ ਹੈ। ਮਤਲਬ ਕਿ ਹੁਣ ਜਿਹਨੂੰ ਲੈਵਲ 2 ਵਾਲੀ ਉਹਦੇ 2 ਚਾਂਸ ਆ। ਸੋ ਇਹਦਾ ਹੁਣ ਫਰਕ ਕੀ ਪਊਗਾ ਕਿ ਜਿਹੜੇ ਇੰਪਲੋਇਰ ਜ਼ਿਆਦਾ ਸੈਲਰੀ ਆਫਰ ਕਰ ਰਹੇ ਸੀਗੇ ਸੇਮ ਕੈਟੇਗਰੀ 'ਚ, ਠੀਕ ਹੈ, ਐਗਜ਼ਾਮਪਲ ਭਾਵੇਂ ਇੱਕ ਬੰਦਾ ਜਰਨਲਿਸਟ ਆ, ਇੱਕ ਬੰਦਾ ਲਾਇਰ ਆ, ਇੱਕ ਬੰਦਾ ਇੰਜੀਨੀਅਰ ਆ, ਠੀਕ ਹੈ, ਇੱਕ ਬੰਦਾ ਡਾਕਟਰ ਆ, ਉਹ ਲੋਟਰੀ 'ਚ ਸਾਰੇ ਪਾਰਟਿਸਿਪੇਟ ਕਰ ਸਕਦੇ ਆ। 1 ਚਾਂਸ ਸਾਰਿਆਂ ਦਾ ਹੈਗਾ। ਪਰ ਜਿਹੜਾ ਬੰਦਾ ਲੈਵਲ 4 ਹਾਇਰ ਸੈਲਰੀ ਕਰ ਰਿਹਾ, ਉਹਦੇ 4 ਚਾਂਸ, ਉਹਦੇ ਮਲਟੀਪਲਾਇਰ ਬਾय 4 ਹੈਗਾ। ਵੇਟਡ ਹੋ ਗਈ ਉਹਦੀ। ਤੇ ਇਹਦੇ ਨਾਲ ਹੁਣ ਕੀ ਸੀ, ਤੇ ਨਾਲ ਜਿਹੜੀ ਸੀਗੀ $1,00,000 ਵਾਲੀ ਫੀਸ ਦਾ ਵੀ ਜਿਹੜਾ ਸਿਸਟਮ ਇਹਨਾਂ ਨੇ ਪੈਰਲਲ ਕੀਤਾ ਹੋਇਆ। ਸੋ ਇਹਦੇ ਨਾਲ ਹੁਣ ਕੀ ਹੋਊਗਾ ਕਿ ਲਿਟਰਲੀ ਜਿਹੜਾ ਉਹੀ ਬੰਦਾ ਆਊਗਾ ਜਿਹਦੀ ਵਾਕਈ ਕੰਪਨੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ, ਕੰਪਨੀ ਉਹ ਲੈਵਲ ਦੇ ਪੈਸੇ ਉੱਤੇ ਖਰਚ ਸਕਦੀ ਹੈ। ਤੇ ਬਾਕੀ ਕਿਉਂਕਿ ਪਾਰਟਿਸਿਪੇਟ ਹਰ ਕੋਈ ਕਰ ਸਕਦਾ, ਤੇ ਇੱਕ ਚਾਂਸ ਸਾਰਿਆਂ ਦਾ ਹੈਗਾ ਹੀ ਆ। ਮਤਲਬ ਕੋਈ ਏਦਾਂ ਨਹੀਂ ਕਿ ਕਿਸੇ ਨੂੰ ਐਕਸਕਲੂਡ ਕਰਤਾ। ਪਰ ਹੁਣ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਉਹ ਫਾਲਤੂ ਵਾਲੇ ਜਿਹਨਾਂ ਦੇ ਰੈਜ਼ੂਮੇ ਵਗੈਰਾ ਝੂਠ ਬੋਲਦੇ ਸੀਗੇ, ਬੋਡੀ ਸ਼ਾਪਸ ਵਗੈਰਾ, ਉਹ ਵਾਲੀ ਜਿਹੜੀ ਸੀਗੀ, ਉਹ ਵਾਲਾ ਸੈਕਟਰ ਜਿਹੜਾ ਖਤਮ ਹੋ ਜਾਊਗਾ। ਉਹਨਾਂ ਨੂੰ ਇਹ ਪਹਿਲਾਂ ਹੀ ਬਹੁਤ ਇਨਵੈਸਟੀਗੇਸ਼ਨ ਕਰਦੇ ਸੀਗੇ। ਜਿਹੜੇ ਵੀ ਹੁਣ ਜਿੱਦਾਂ H1B ਵਗੈਰਾ ਦਾ ਜਦੋਂ ਕੰਮ ਆਪਾਂ ਕਰੀਦਾ ਸੀਗਾ, ਉਹਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਕੰਟਰੈਕਟ ਦਿਖਾਓ ਉਹਨਾਂ ਦੇ ਨਾਲ, ਐਂਡ ਟੂ ਐਂਡ ਜਿਹੜੀਆਂ ਕੰਪਨੀਆਂ ਹੈਗੀਆਂ, ਤੇ ਤੁਹਾਡੇ ਜਿੱਦਾਂ ਕੰਪਨੀਆਂ ਦੇ ਐਗਰੀਮੈਂਟ ਹੋਣੇ ਚਾਹੀਦੇ ਆ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕੰਪਨੀ ਜੌਬ ਦੇ ਰਹੀ ਆ, ਕਿੱਥੇ ਜੌਬ ਦੇ ਰਹੀ ਆ, ਕੀ ਸੈਲਰੀ ਆ, ਪੋਜੀਸ਼ਨ ਕੀ ਆ। ਹੁਣ ਚੱਕਰ ਇਹੀ ਸਾਰਾ ਹੁੰਦਾ ਸੀਗਾ ਕਿ ਕੰਟਰੈਕਟ ਇਹਨਾਂ ਦੇ ਛੋਟੀ ਕੰਪਨੀਆਂ ਦੇ ਹੁੰਦੇ ਨਹੀਂ ਸੀ। ਕਈ ਵਾਰੀ ਇਹਨਾਂ ਦੇ ਵਿੱਚ ਹੋਰ ਬੜੇ ਮਿਡਲਮੈਨ ਜਿਹੜੇ ਆ ਜਾਂਦੇ ਸੀਗੇ, ਲੇਅਰਸ ਆ ਜਾਂਦੀਆਂ ਸੀਗੀਆਂ, ਵੈਂਡਰ ਆ ਜਾਂਦੇ ਸੀਗੇ ਇਹਨਾਂ ਦੇ ਵਿੱਚ। ਉਹਦੇ ਕਰਕੇ ਕੀ ਹੁੰਦਾ ਸੀਗਾ ਕਿ ਇਹਨਾਂ ਕੋਲ ਕਈ ਵਾਰੀ ਕੰਟਰੈਕਟ ਵੀ ਨਹੀਂ ਹੁੰਦਾ ਸੀਗਾ, ਇਹ H1B ਫਾਈਲ ਕਰ ਦਿੰਦੇ ਸੀ ਕਿ ਪਹਿਲਾਂ ਬੰਦੇ ਨੂੰ ਮੰਗਾ ਲਈਏ, ਫਿਰ ਮਾਰਕੀਟਿੰਗ ਕਰ ਦਾਂਗੇ, ਫਿਰ ਜੌਬ ਲੈ ਲਾਂਗੇ, ਫਿਰ ਚੇਂਜ ਕਰ ਦਾਂਗੇ ਉਹਦੀ। ਸੋ ਇਮੀਗ੍ਰੇਸ਼ਨ ਨੇ ਕਾਫੀ ਜਿਹੜੀ ਇਨਵੈਸਟੀਗੇਸ਼ਨ ਕੀਤੀਆਂ, ਉਹ ਕਹਿੰਦੇ ਇਹ ਕੰਡਕਟ ਜਿਹੜਾ ਹੈਗਾ ਇਲੀਗਲ ਹੈਗਾ। ਤੇ ਉਹ ਕਾਫੀ ਬੰਦੇ ਉਹਨਾਂ ਨੇ ਜੇਲ੍ਹ ਵੀ ਜਿਹੜੇ ਭੇਜੇ ਆ, ਕ੍ਰਿਮੀਨਲੀ ਵੀ ਚਾਰਜ ਕੀਤੇ ਕਿ ਤੁਸੀਂ ਇਦਾਂ H1B ਫਾਈਲ ਨਹੀਂ ਕਰ ਸਕਦੇ, ਤੁਹਾਡੇ ਕੋਲ ਕਿੰਨੀਆਂ ਯੂਨੀਵਰਸਿਟੀਆਂ ਵੀ ਬੰਦ ਕੀਤੀਆਂ ਇਹਨਾਂ ਨੇ, ਕਿੰਨੀਆਂ ਫੜ ਹੁੰਦੀਆਂ ਰਹੀਆਂ। ਹਾਂਜੀ, ਤੇ 에ਅਰਪੋਰਟਾਂ ਤੋਂ ਹੁਣ ਜਿਹੜੇ ਬੰਦੇ ਕਈ ਵਾਰੀ ਦੇਖ ਰਹੇ ਆ ਕਿ ਉਹ ਰੈਜ਼ੂਮੇ 'ਚ ਝੂਠ ਬੋਲਿਆ ਹੁੰਦਾ ਲਿੰਕਡਇਨ ਵਗੈਰਾ 'ਚ, ਤੇ ਉਹ ਇਮੀਗ੍ਰੇਸ਼ਨ ਨੂੰ ਵੀ ਪਤਾ, ਹੁਣ ਉਹ ਸਪੈਸੀਫਿਕਲੀ ਇਹੀ ਚੀਜ਼ ਨੂੰ ਟਾਰਗੇਟ ਕਰ ਰਹੇ ਆ। ਉਹਨਾਂ ਦੀ ਜੌਬ ਐਪਲੀਕੇਸ਼ਨ ਵਗੈਰਾ, ਰੈਜ਼ੂਮੇ ਵਗੈਰਾ ਖਿਲਾ ਕੇ ਕਿ ਤੁਸੀਂ ਦੱਸੋ ਕਿ ਕੀ ਲਿਖਿਆ ਉਹਦੇ ਵਿੱਚ। ਤੇ ਲੋਕਾਂ ਦਾ ਜਿਹੜਾ ਰੈਜ਼ੂਮੇ ਦੇ ਵਿੱਚ ਝੂਠ ਲਿਖਿਆ ਹੁੰਦਾ ਕਿ ਉਹ ਬੰਦਾ ਕਹਿੰਦਾ 5 ਸਾਲ ਮੈਂ ਕੰਮ ਕੀਤਾ, ਉਹ ਕਹਿੰਦਾ ਤੂੰ ਤਾਂ ਸਟੂਡੈਂਟ ਸੀਗਾ ਨਾ। ਸੋ ਇਦਾਂ ਦੀ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ। ਸੋ ਕਾਫੀ ਜਿਹੜਾ ਇਹਨਾਂ ਨੇ ਸਖਤੀ ਕਰਤੀ, ਤੇ ਕਲੀਨ ਅਪ ਇਸ ਦੇ ਨਾਲ ਹੋ ਜਾਊਗਾ। ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਇੱਕ ਡਿਜ਼ਰਵਿੰਗ ਸਟੂਡੈਂਟ ਜਾਂ ਡਿਜ਼ਰਵਿੰਗ ਇੰਪਲੋਈ ਹੈਗਾ, ਜਿਹੜਾ ਚਾਹੁੰਦਾ ਵੀ ਜਿਹਨੇ ਵਾਕਿਆ ਮਿਹਨਤ ਕਰਕੇ ਕੀਤਾ, ਉਹਦੇ ਲਈ ਇੱਕ ਹਿਸਾਬ ਦੇ ਨਾਲ ਮੈਦਾਨ ਖਾਲੀ ਹੋਊਗਾ। ਉਹਦੇ ਲਈ ਬੈਲੈਂਸ ਜਿਹਾ ਜਿਹੜਾ ਉਹ ਬਣ ਜਾਊਗਾ। $1,00,000 ਵਾਲੀ ਫੀਸ ਦੇ ਬਾਰੇ ਵੀ ਅਪਡੇਟ ਨਾਲ ਹੀ ਦੱਸਦੇ ਜਾਈਏ। ਅਟਾਰਨੀ ਟਿਰਕੇਨਾ ਜੀ, ਇੱਕ ਫੈਡਰਲ ਜੱਜ ਨੇ ਉਹਨਾਂ ਨੇ ਵੀ ਓਕੇ ਕਰ ਦਿੱਤਾ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੋਲ, ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੈਗੀ ਆ ਵੀ ਕੌਣ ਆ ਸਕਦਾ, ਕੌਣ ਨਹੀਂ ਆ ਸਕਦਾ, ਉਹਦੇ ਹਿਸਾਬ ਦੇ ਨਾਲ ਉਹ ਫੈਸਲਾ ਲੈ ਸਕਦੇ ਆ। ਸੋ $1,00,000 ਵਾਲੀ ਫੀਸ ਜਿਹੜੀ ਉਹ ਬਰਕਰਾਰ ਜਿਹੜੀ ਉਹ ਰਹੇਗੀ। ਐਵਰੇਜ ਮੈਂ ਦੱਸਦਾ ਜਾਵਾਂ, ਤੁਸੀਂ ਤਾਂ ਜ਼ਿਆਦਾ ਵਾਸਤਾ ਹੈਗਾ ਆ। ਇਹ ਜਿਹੜੀਆਂ 85,000 H1B ਸਪੌਟਸ ਦੇ ਲਈ ਪਿਛਲੇ ਸਾਲ 7,80,000 ਤੇ 884 ਰਜਿਸਟ੍ਰੇਸ਼ਨਸ ਹੋਈਆਂ। ਸੋ ਫॉर 80,000 10 ਟਾਈਮਸ ਮੋਰ ਬੇਸਿਕਲੀ, ਉਸ ਤੋਂ ਜ਼ਿਆਦਾ ਜਿਹੜੇ ਲੋਕਾਂ ਨੇ ਕੀਤਾ। ਹੁਣ ਜਦੋਂ $1,00,000 ਦੀ ਵਿੱਚ ਫੀਸ ਨਾਲ ਆ ਜਾਊਗੀ, ਆਪਣੇ ਆਪ 80,000 ਦੀਆਂ ਵੀ ਮਿਲਾ ਤਾਂ 85,000 ਵੀ ਪੂਰੀਆਂ ਹੋਇਆ ਕਰਨਗੀਆਂ ਜਾਂ ਨਹੀਂ ਹੋਇਆ ਕਰਨਗੀਆਂ, ਇਹਦੇ ਬਾਰੇ ਪਤਾ ਨਹੀਂ। ਇੱਕ ਚੀਜ਼ ਜਿਹੜੀ ਜ਼ਰੂਰ ਦੱਸ ਦਿਓ ਅਟਾਰਨੀ ਟਿਰਕੇਨਾ ਜੀ, ਜੇ ਤੁਹਾਨੂੰ ਇਸ ਟਾਈਮ ਉਸ ਦੇ ਬਾਰੇ ਪਤਾ ਆ
ਵੀ ਜਿਹੜੇ ਸਟੂਡੈਂਟ ਵੀਜ਼ੇ ਤੇ ਇੱਥੇ ਆਉਂਦੇ ਆ, ਜੇ ਉਹਨਾਂ ਨੇ ਵੀ H1B ਇੱਥੋਂ ਹੀ ਕਰਨਾ ਆ, ਉਹਨਾਂ ਲਈ ਵੀ $1 ਲੱਖ ਦੀ ਫੀਸ ਆ, ਜਾਂ ਜਿਹੜੇ ਸਿਰਫ ਬਾਹਰੋਂ ਅਪਲਾਈ ਕਰ ਰਹੇ ਆ, ਦੂਜੇ ਮੁਲਕ ਤੋਂ ਅਪਲਾਈ ਕਰ ਰਹੇ H1B ਦੇ ਲਈ, ਉਹਨਾਂ ਦੇ ਲਈ $1 ਲੱਖ ਦੀ ਫੀਸ ਆ? ਨਹੀਂ, ਹੁਣ ਤਾਂ ਦੇਖੋ ਜੀ, ਇਹ ਨਵੇਂ ਸਾਲ ਦੀ ਗੱਲ ਹੋ ਗਈ ਨਾ, ਕਿ ਹੁਣ ਨਵਾਂ ਜਿਹੜਾ ਕੋਟਾ H1B ਵਾਲਾ ਆਉਣ ਲੱਗਾ ਹੈਗਾ ਫਰਵਰੀ ਮਾਰਚ ਦੇ ਵਿੱਚ, ਜਿਹੜਾ ਫਾਈਲ ਹੋਣਾ, ਉਹ 'ਚ ਤਾਂ ਸਾਰਿਆਂ ਤੇ ਹੀ ਲੱਗਣੀ ਹੈ, ਭਾਵੇਂ ਕੋਈ ਸਟੂਡੈਂਟ ਬਣ ਕੇ ਉਹ H1B ਸੀਕ ਕਰ ਰਹੇ ਆ, ਭਾਵੇਂ ਇਹ ਪਿਛਲੇ ਸਾਲ ਦੇ ਵਿੱਚ ਥੋੜਾ ਜਿਹਾ ਡਿਬੇਟ ਸੀਗਾ, ਕਿਉਂਕਿ ਲੋਟਰੀ ਆਲਰੇਡੀ ਹੋ ਚੁੱਕੀ ਸੀਗੀ ਤੇ ਰੂਲ ਇਹਨਾਂ ਨੇ ਬਾਅਦ ਚ ਲਾਇਆ ਸੀਗਾ, ਪਰ ਹੁਣ ਤਾਂ ਜਿਹੜਾ ਸੀਗਾ ਮਾਰਚ ਤੋਂ ਤਾਂ ਜਿਹੜਾ ਸੀਗਾ ਉਹ ਸਾਰਿਆਂ ਤੇ ਇਹ ਲਾਗੂ ਕਰ ਦੇਣੀ ਇਹਨਾਂ ਨੇ। ਤੇ ਇਹਦੇ ਵਿੱਚ ਜਿਹੜੇ ਸੀਗੇ ਉਹੀ ਕਿ ਜਿਹੜੇ ਐਕਸਟੈਂਸ਼ਨ ਕਰ ਰਹੇ ਆ, ਚੇਂਜ ਕਰ ਰਹੇ ਆਲਰੇਡੀ ਜਿਹੜੇ ਉਰੇ ਹੈਗੇ, ਉਹਨਾਂ ਤੇ ਨਹੀਂ ਇਹ ਲਾਉਗੇ। ਬਾਕੀ ਇਹ ਹੈ ਕਿ ਇਹਦੇ ਵਿੱਚ ਫਾਈਨਲੀ ਕਲੈਰੀਫਿਕੇਸ਼ਨ ਹੋਰ ਜਿਹੜੀਆਂ ਆਊਗੀਆਂ। ਠੀਕ ਹੈ, ਜਿਉਂ ਆਪਾਂ ਉਸ ਦੇ ਨਜ਼ਦੀਕ ਜਾਵਾਂਗੇ ਉਸ ਸੀਜ਼ਨ ਦੇ ਅਪਲਾਈ ਕਰਨ ਵਾਲੇ ਜਾਂ ਉੱਥੇ ਕਰਨ ਦੇ ਲਈ, ਉਦੋਂ ਫਿਰ ਜ਼ਿਆਦਾ ਆਪਾਂ ਨੂੰ ਪਤਾ ਲੱਗ ਜਾਊਗਾ। ਅਗਲੀ ਅਟਾਰਨੀ ਟਰਕੀਆਨਾ ਜੀ, ਆਪਾਂ ਗੱਲ ਕਰਦੇ ਹਾਂ ਵਾਹਵਾ ਨੂੰ ਜਿਹੜਾ ਉਹ ਲੈ ਕੇ। ਤੁਸੀਂ ਕਾਫੀ ਚਿਰ ਤੋਂ, ਕਈ ਸਾਲਾਂ ਤੋਂ ਇਸ ਚੀਜ਼ ਦੇ ਬਾਰੇ ਜਿਹੜੀ ਉਹ ਚਰਚਾ ਕਰਦੇ ਰਹੇ ਆ, ਵੀ ਜਿੱਦਾਂ ਉਹ ਬਾਡੀ ਸ਼ਾਪ ਤੁਸੀਂ ਕਹਿੰਦੇ ਸੀ ਵੀ H1B ਵਾਲੀਆਂ, ਵੀ ਇਹ ਵੀ ਇੱਕ ਸਾਈਡ ਤੇ ਅੰਡਰਲਾਈਂਗ ਇਸ਼ੂ ਜਿਹੜਾ ਉਹ ਚੱਲ ਰਿਹਾ ਸੀ, ਵੀ ਨਕਲੀ ਵਾਹਵਾ, ਨਕਲੀ ਵਿਆਹ, ਇਹ ਉਹ ਕਾਫੀ ਕੁਛ ਜਿਹੜਾ ਹੋ ਰਿਹਾ ਸੀ। USCIS ਕਹਿ ਰਿਹਾ ਹੈ ਵੀ, ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਫਰਾਡ ਇਸ ਵਾਹਵਾ ਵਾਲੇ ਮਾਮਲੇ ਦੇ ਵਿੱਚ ਲੱਭ ਰਿਹਾ ਆ, ਤੇ ਅਸੀਂ ਰਿਸਟੋਰ ਕਰ ਰਹੇ ਹਾਂ ਇੰਟੈਗ੍ਰਿਟੀ ਇਸ ਵਾਹਵਾ ਡੋਮੈਸਟਿਕ ਅਬਿਊਜ਼ ਪ੍ਰੋਗਰਾਮ ਦੀ। ਸੋ ਕੀ ਚੇਂਜਸ ਆਏ ਆ, ਕੀ ਨਵੀਂ ਗਾਈਡੈਂਸ ਆਈ ਹੈ ਇਸ ਦੇ ਵਿੱਚ? ਹਾਂਜੀ, ਸੋ ਸਾਰੇ ਸੁਣਨ ਵਾਲਿਆਂ ਨੂੰ ਪਤਾ ਹੀ ਆਪਣਾ ਸਟੈਂਸ ਜਿਹੜਾ ਵਾਹਵਾ ਵਾਲੇ ਜਿਹੜਾ ਇਹ ਪ੍ਰੋਗਰਾਮ ਅਬਿਊਜ਼ ਜਿਹੜਾ ਹੈਗਾ, ਕੀ ਇਹਦੇ ਖਿਲਾਫ ਜਿਹੜਾ ਰਿਹਾ, ਤੇ ਕਾਫੀ ਲੋਕਾਂ ਨੇ ਜਿਹੜਾ ਐਕਚੁਅਲੀ ਕਾਲਾਂ ਵੀ ਕੀਤੀਆਂ, ਮੈਸੇਜ ਵੀ ਭੇਜੇ, ਕਿ ਸਾਡਾ ਜਿਹੜਾ ਸ਼ੋਅ ਸੁਣਨ ਤੋਂ ਬਾਅਦ ਉਹਨਾਂ ਨੇ ਕਾਫੀ ਲੋਕਾਂ ਨੂੰ ਜਿਹੜੀ ਮੱਤ ਦਿੱਤੀ ਹੈ ਕਿ ਇਹ ਪੁੱਠੇ ਕੰਮਾਂ ਜਿਹੜਾ ਨਾ ਪਾਓ। ਕਾਫੀ ਕਮਿਊਨਿਟੀ ਦੇ ਜਿਹੜੇ ਲੋਕੀ ਬਹੁਤ ਉਹਨਾਂ ਨੇ ਹਟਾਏ ਆ, ਨਹੀਂ ਤਾਂ ਪਹਿਲਾਂ ਇੱਕ ਟ੍ਰੈਂਡ ਜਿਹਾ ਚੱਲਦਾ ਸੀ, ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਕਿ ਨਿਊਯਾਰਕ ਦੇ ਵਿੱਚ ਸੀਗੇ ਕਈ ਵਕੀਲ, ਉਹ ਕੰਮ ਹੀ ਇਹੀ ਕਰਦੇ ਸੀਗੇ, ਇੱਕ ਜਿਹੜਾ ਸੀਗਾ ਵਿਆਹ ਵੀ ਉਹ ਜਿਹੜੇ ਨਕਲੀ ਕੇਸਾਂ ਵਾਲੇ ਜਿਹੜੇ ਸੀਗੇ ਉਹ ਪ੍ਰੈਜ਼ੈਂਟ ਜਿਹੜੇ ਕਰਦੇ ਸੀਗੇ, ਬਣਾਏ ਹੋਏ ਸੀਗੇ। ਤੇ ਉਹ ਜਿੱਦਾਂ ਹੁਣ ਗੱਲ ਉਹਨਾਂ ਦੀ ਸੁਣੀਏ ਤਾਂ ਕਲਾਇੰਟ ਦੀ ਦੱਸਦੇ ਆ ਕਿ ਉਹੀ, ਮੈਂ ਕਿਹਾ ਸੇਮ ਕਲਾਇੰਟ ਜਿਹੜੇ ਕਹਿ ਰਹੇ ਕਿ ਮੇਰੇ ਪੈਸੇ ਨਹੀਂ ਪੂਰੇ ਹੋ ਰਹੇ ਏਦਾਂ, ਤੇ ਵਾਹਵਾ ਦੇ ਵਿੱਚ 50 ਤੋਂ ਲੈ ਕੇ $80,000 ਤੱਕ ਫੀਸਾਂ ਉਹਨਾਂ ਨੇ ਜਿਹੜੀਆਂ ਦਿੱਤੀਆਂ ਹੋਈਆਂ ਸਿਸਟਮ ਦੇ ਵਿੱਚ। ਮਤਲਬ ਐਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ, ਕਾਮਨ ਜਿਹੜੀ ਨੌਲੇਜ ਹੀ ਸੀਗੀ, ਤੇ ਕਾਫੀ ਜ਼ਿਆਦਾ ਜਿਹੜਾ ਇਹਦਾ ਅਬਿਊਜ਼ ਜਿਹੜਾ ਸੀਗਾ। ਤਾਂ ਹੁਣ ਇਹ ਗੱਲ ਉਹੀ ਹੋ ਜਾਂਦੀ ਕਿ ਗੱਲ ਸਿੱਧੇ ਕਰਦੀ ਸੀ, ਕਈ ਵਾਰੀ ਕੌੜੀ ਲੱਗ ਜਾਂਦੀ ਆ, ਪਰ ਗੱਲ ਕਰਾਂਗੇ ਆંકੜਿਆਂ ਦੇ ਨਾਲ, ਕਿਉਂਕਿ ਉਹਨਾਂ ਨੇ ਹੁਣ ਜਿਹੜੇ ਐਂਡ ਆਫ ਦਾ ਈਅਰ ਦਿੱਤੇ ਆ ਉਹ ਝੂਠੇ ਆંકੜੇ ਨਹੀਂ ਹੋ ਸਕਦੇ। ਉਹ ਕਹਿੰਦੇ 2020 ਤੋਂ 2024 ਦੇ ਵਿੱਚ ਜਿਹੜਾ ਵਾਹਵਾ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਸੀਗੀਆਂ ਉਹ 360% ਜਿਹੜੀਆਂ ਵੱਧ ਗਈਆਂ। ਮਤਲਬ ਕਿ ਇੱਕ ਚੀਜ਼ ਹੁੰਦੀ ਨਾ ਕਿ ਕੋਈ ਚੀਜ਼ ਹੁੰਦੀ ਆ 5% 10% ਵੱਧਦੀ ਹੈ ਨਾ, ਸਿਸਟਮੈਟਿਕਲੀ 15 ਵੱਧ ਜਾਊਗੀ, 360% ਇਨਕਰੀਜ਼ ਹੋ ਗਿਆ। 360% ਦੇ ਵਿੱਚ ਉਹਦੀ ਜਿਹੜੇ ਮੇਲ ਸੀਗੇ, ਮਰਦਾਂ ਦੀ ਜਿਹੜੀ ਐਪਲੀਕੇਸ਼ਨ ਜਿਹੜੀ ਸੀਗੀ ਉਹ 260% ਇਨਕਰੀਜ਼ ਹੋ ਗਈ, ਮਤਲਬ ਕੰਪੇਅਰ ਟੂ ਕੁੜੀਆਂ ਦੇ, ਮਤਲਬ ਕਿ ਉਹ 2-3 ਗੁਣਾ ਵੱਧ ਜਿਹੜੀਆਂ ਐਪਲੀਕੇਸ਼ਨਾਂ ਸੀਗੀਆਂ। ਅਬਿਊਜ਼ ਜਿਹੜਾ ਉਹ ਮੁੰਡੇ ਕਲੇਮ ਕਰਨ ਲੱਗ ਪਏ ਕਿ ਉਹਨਾਂ ਨਾਲ ਅਬਿਊਜ਼ ਹੋ ਗਿਆ, ਜਦ ਕਿ ਪਹਿਲਾ ਸਿਸਟਮ ਚ ਪੁੱਠਾ ਸੀਗਾ, ਅਦਰ ਵੇ ਅਰਾਊਂਡ, ਕੁੜੀਆਂ ਨਾਲ ਅਬਿਊਜ਼ ਜ਼ਿਆਦਾ ਸੀਗਾ। ਇਹਦੇ ਵਿੱਚ ਕੀ ਵੇਖਿਆ ਉਹਨਾਂ ਨੇ ਕਿ ਜਿਹੜੇ ਬੰਦੇ ਦਾ ਕੇਸ ਫੇਲ ਹੋਇਆ, ਭਾਵੇਂ ਕੈਲੀਫੋਰਨੀਆ, ਉਹ ਵਕੀਲ ਨੂੰ ਕਹਿਣ ਲੱਗ ਪਿਆ ਕਿ ਮੈਂ ਗੱਲ ਤੇਰੀ ਸੁਣਨੀ ਨਹੀਂ, ਮੈਂ ਅਪੀਲ ਪੂਲ ਲਾਣੀ ਨਹੀਂ, ਮੈਨੂੰ ਤਾਂ ਵਾਹਵਾ ਦੀ ਸਲਾਹ ਮਿਲੀ ਆ। ਸੋ ਉਹ ਵਾਹਵਾ ਵਾਲੇ ਪਾਸੇ ਨੂੰ ਜਿਹੜੀ ਹੋ ਗਈ ਜਾਂਦਾ। ਤੇ ਸਾਰਿਆਂ ਨੂੰ ਪਤਾ ਕੀ ਗੱਲਬਾਤ ਆਪਾਂ ਜਿਹੜੀ ਇੱਥੇ ਕਰ ਰਹੇ ਹਾਂ। ਤੇ ਹੁਣ ਉਹ ਕਹਿੰਦੇ ਕਿ ਇਹ ਬੜਾ ਅਲਾਰਮਿੰਗ ਤੇ ਅਨਪ੍ਰੈਸੀਡੈਂਟਡ ਜਿਹੜਾ ਸੀਗਾ ਸਿਚੁਏਸ਼ਨ ਬਣ ਗਈ। USCIS ਨੇ ਖੁਦ ਜਿਹੜਾ ਸੀਗਾ, ਇਵਨ ਬਾਈਡਨ ਦੇ ਕਾਰਜਕਾਲ ਦੇ ਵਿੱਚ ਵੀ ਉਹਨਾਂ ਨੇ 2-3 ਵਾਰੀ ਆਪਣੇ ਅਪਡੇਟ ਵੀ ਦਿੱਤੇ ਆ, ਲੋਕੀ ਵੀ ਉਹਨਾਂ ਨੇ ਅਰੈਸਟ ਕੀਤੇ ਆ ਕਿ ਹਟ ਜਾਓ, ਟਲ ਜਾਓ, ਪਰ ਉਹ ਜਿਹੜਾ ਸੀਗਾ ਟ੍ਰੈਂਡ ਰੁਕਿਆ ਨਹੀਂ, ਕਿਉਂਕਿ ਐਂਡ 'ਚ ਕੌਣ ਫਿਰ ਸਟਾਪ ਕੌਣ ਕਰੇ, ਰਾਈਟ? ਪੁੱਠੇ ਸਿੱਧੇ ਬੈਨੀਫਿਟ ਜਿਹੜੇ ਹੁੰਦੇ ਆ ਤਾਂ ਲੋਕੀ ਲੈਂਦੇ ਆ। ਤੇ ਉਹੀ ਚੀਜ਼ ਜਿਹੜੀ ਸੀਗੀ, ਜਿਹੜੀ ਸਲਾਹ ਜਿਹੜੀ ਸੀਗੀ ਕਮਿਊਨਿਟੀ ਦੇ ਵਿੱਚ ਕਾਫੀ ਲੋਕਾਂ ਨੂੰ ਜਿਹੜੀ ਇਹੀ ਦਿੱਤੀ ਗਈ ਆ ਕਿ ਇਹ ਵਾਲੇ ਜਿਹੜੇ ਸੀਗੇ ਪੁੱਠੇ ਪਾਸੇ ਨੂੰ ਚੱਲ ਜਾਓ, ਜੇ ਆਪਣਾ ਕੇਸ ਫੇਲ ਹੋ ਜਾਂਦਾ ਤੇ ਵਾਹਵਾ ਵਾਲਾ ਸਿਸਟਮ ਜਿਹੜਾ ਕਰ ਲਓ। ਉਹਦੇ ਵਿੱਚ ਹੁਣ ਜਿਹੜੇ ਕਈ ਵਕੀਲ ਸੀਗੇ ਉਹ ਤਾਂ ਸੁਣਿਆ ਨਿਊਯਾਰਕ ਦੇ ਵਿੱਚ ਕਰਦੇ ਹੀ ਵਾਹਵਾ ਸੀਗੇ, ਮਤਲਬ ਸਿਰਫ ਤੇ ਸਿਰਫ ਵਾਹਵਾ ਹੀ। ਤੁਸੀਂ ਗੱਲ ਕਰ ਰਹੇ ਆ ਕਿ $multi-million ਪ੍ਰੈਕਟਿਸਿਸ ਦੀ, ਜਿਹਦੇ ਵਿੱਚ 50,000 $80,000 ਜਿਹੜੀ ਫੀਸ ਆਮ ਜਿਹੜੀ ਗੱਲ ਹੋ ਗਈ ਸੀਗੀ। ਇਹ ਜਿਹੜਾ ਸੀਗਾ ਟ੍ਰੈਂਡ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜਾ ਸਪੌਟ ਕਰ ਲਿਆ, ਉਹਨਾਂ ਨੇ ਕਾਫੀ ਜਿਹੜੇ ਚੇਂਜਸ ਹੁਣ ਵਾਹਵਾ ਦੇ ਵਿੱਚ ਜਿਹੜੇ ਕਰਤੇ ਆ। ਉਹ ਕਹਿੰਦੇ ਕਿ ਪ੍ਰੋਸੈਸਿੰਗ ਡਿਲੇ, ਉਹਨਾਂ ਨੇ ਰੀਜ਼ਨ ਇਹ ਦਿੱਤਾ ਕਿ ਇਹਦੇ ਕਰਕੇ ਇੱਕ ਤਾਂ ਪ੍ਰੋਸੈਸਿੰਗ ਡਿਲੇ ਬੜਾ ਆਉਂਦਾ, ਤੇ ਇੱਕ ਜਿਹੜੇ ਐਕਚੁਅਲ ਜਿਹੜੇ ਹੁੰਦੇ, ਜਿਹੜਾ ਨਾ ਵਾਕਈ ਧੱਕਾ ਜਿਹੜਾ ਹੋਇਆ ਹੁੰਦਾ
ਕਿਉਂਕਿ ਹੁਣ ਤੁਸੀਂ 5-5 6-6 ਸਾਲ ਦੇ ਬੈਕਲੌਗ ਕ੍ਰੀਏਟ ਕਰਤੇ ਆ, ਕਿ ਉਹਨਾਂ ਨੂੰ ਬੜਾ ਜਿਹੜਾ ਨੁਕਸਾਨ ਜਿਹੜਾ ਹੁੰਦਾ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਲਿਸੀ ਚੇਂਜਸ ਉਹਨਾਂ ਨੇ ਜਿਹੜੀਆਂ ਕੀਤੀਆਂ, ਕਿ ਕਿੱਦਾਂ ਤੁਸੀਂ ਜਿਹੜੇ ਆਫੀਸਰਸ ਆ ਉਹ ਕਿੱਦਾਂ ਉਹਨਾਂ ਨੇ ਵਾਵਾ ਦੀਆਂ ਪਟੀਸ਼ਨਾਂ ਜਿਹੜੀਆਂ ਦੇਖਣੀਆਂ। ਉਹਨਾਂ ਨੇ ਉਹਨੂੰ ਗਾਈਡੈਂਸ ਬੇਸਿਕਲੀ ਆਪਣੇ ਆਫਿਸਰ ਨੂੰ ਦਿੱਤੀ ਕਿ ਕੰਮ ਜਿਹੜਾ ਖਿੱਚ ਦੋ, ਟਾਈਟ ਕਰ ਦਿਓ ਸਾਰੇ, ਤੁਸੀਂ ਵਾਵਾ ਵਾਲੇ ਜਿਹੜੇ ਕੇਸ ਆ ਅਪਰੂਵ ਨਹੀਂ ਕਰਨੇ ਆ, ਤੇ ਕ੍ਰੈਡੀਬਲ ਐਵੀਡੈਂਸ ਤੁਸੀਂ ਜਿਹੜਾ ਦੇਖਣਾ। ਪਹਿਲਾਂ ਰੂਲ ਇਹ ਹੁੰਦਾ ਸੀਗਾ ਕਿ ਜੇ ਬੰਦੇ ਨਾਲ ਧੱਕਾ ਹੋਇਆ, ਕੋਈ ਐਵੀਡੈਂਸ ਨਹੀਂ ਵੀ ਹੈਗਾ, ਉਹ ਕਹਾਣੀ ਜੀ ਦੱਸਦਾ ਸੀਗਾ ਤੇ ਉਹਦਾ ਚੱਲ ਜਾਂਦਾ ਸੀਗਾ। ਉਹ ਕਹਿੰਦੇ ਆ ਕਿ ਤੁਸੀਂ ਕ੍ਰੈਡੀਬਲ ਐਵੀਡੈਂਸ ਦੇਖਣਾ, ਕਿਉਂਕਿ ਜਿਹੜਾ ਬਰਡਨ ਆ ਉਹ ਬੰਦੇ ਦੇ ਉੱਤੇ ਹੀ ਆ, ਉਹ ਪ੍ਰੂਵ ਕਰੂਗਾ ਕਿ ਤੁਹਾਡੇ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ, ਵਿਆਹ ਤੁਸੀਂ ਸਹੀ ਕਰਾਇਆ ਸੀਗਾ ਕਿ ਨਹੀਂ ਕਰਾਇਆ ਸੀਗਾ। ਇਹਦੇ ਵਿੱਚ ਉਹਨਾਂ ਨੇ ਇੱਕ ਹੋਰ ਜਿਹੜਾ ਅੰਕੜਾ ਦਿੱਤਾ ਕਿ ਜਿਹੜੇ ਪੇਰੈਂਟਸ ਸੀਗੇ, ਇਹ ਗੱਲ ਧਿਆਨ ਨਾਲ ਸੁਣਿਓ, ਜਿਹੜੇ ਪੇਰੈਂਟਸ ਦੀ ਐਪਲੀਕੇਸ਼ਨ ਸੀਗੀ, ਜਿਹੜੇ ਪੇਰੈਂਟਸ ਕਹਿੰਦੇ ਸੀ ਕਿ ਸਾਡੇ ਜਵਾਕਾਂ ਨੇ ਸਾਡੇ ਨਾਲ ਅਬਿਊਜ਼ ਕੀਤਾ। ਇਹਦੇ ਵਿੱਚ ਕਿਹੜੇ ਬੰਦੇ ਆ ਜਾਂਦੇ ਆ, ਜਿੱਦਾਂ ਹੁਣ ਕੋਈ ਆ ਗਿਆ, ਉਹ ਕੱਚਾ, ਉਹਦੇ ਜਵਾਕ ਉਰੇ ਪੈਦਾ ਹੋਏ ਆ, ਉਹਨਾਂ ਨੇ ਸਲਾਹ ਦਿੱਤੀ ਕਿ ਤੁਸੀਂ ਐਂ ਕਹਿ ਦਿਓ ਕਿ ਤੁਹਾਡੇ ਜਿਹੜੇ ਸਿਟੀਜ਼ਨ ਜਵਾਕ ਆ ਇੱਥੇ, ਉਹ ਤੁਹਾਨੂੰ ਅਬਿਊਜ਼ ਕਰਦੇ ਆ, ਮਾਰਦੇ ਕੁੱਟਦੇ ਆ। ਅੱਛਾ, ਇਹਦੇ ਆਪਣੇ ਪੰਜਾਬੀਆਂ ਨੇ ਬਹੁਤ ਕੇਸ ਜਿਹੜੇ ਸੀਗੇ ਲਾਏ ਆ। ਉਹ ਮਤਲਬ ਹੁਣ ਚੀਜ਼ ਬਣਾਈ ਉਹਨਾਂ ਨੇ ਇਹ ਸੀਗੀ ਕਿ ਜੇ ਵਾਕਈ ਕਿਸੇ ਨਾਲ ਧੱਕਾ ਹੋਵੇ ਤੇ ਉਹ ਬੰਦੇ ਨੂੰ ਬੈਨੀਫਿਟ ਮਿਲ ਸਕੇ। ਪਰ ਉਹਨਾਂ ਨੇ ਕੀਤਾ ਇਹ ਕਿ ਹੁਣ ਜਦੋਂ ਬੰਦਾ ਕੱਚਾ ਸੀਗਾ, ਕੋਈ ਹੋਰ ਰਾਹ ਨਹੀਂ ਨਿਕਲਿਆ, ਉਹਨਾਂ ਨੇ ਕਹਿਤਾ ਕਿ ਸਾਡੇ ਜਿਹੜੇ ਜਵਾਕ ਆ ਉਹ ਤੰਗ ਕਰਦੇ ਆ। ਰਾਜਗਰਨ ਜੀ, ਇਹਦੇ ਵਿੱਚ ਪਤਾ ਕਿੰਨੇ % ਇਨਕਰੀਜ਼ ਹੋਇਆ ਐਪਲੀਕੇਸ਼ਨਾਂ ਦੇ ਵਿੱਚ 2020 ਤੋਂ ਲੈ ਕੇ 2024 ਤੱਕ? 2240% ਇਨਕਰੀਜ਼ ਐਪਲੀਕੇਸ਼ਨਾਂ ਦੇ ਵਿੱਚ ਹੋਇਆ, ਜਿਹਦੇ ਵਿੱਚ ਕੀ ਪੇਰੈਂਟਸ ਨੇ ਕਲੇਮ ਕੀਤਾ ਕਿ ਉਹਨਾਂ ਦੇ ਜਵਾਕ ਜਿਹੜੇ ਉਰੇ ਜੰਮੇ ਆ ਉਹਨਾਂ ਦਾ ਧੱਕਾ ਕਰਦੇ ਆ। ਤੇ ਹੁਣ ਇਹ ਤਾਂ ਇਨਵੈਸਟੀਗੇਸ਼ਨਾਂ ਜਦੋਂ ਇਹ ਕਰੂਗੇ ਤਾਂ ਫੇਰ ਹੀ ਪਤਾ ਲੱਗੂਗਾ ਕਿ ਕਿੰਨੇ ਉਹਦੇ ਵਿੱਚੋਂ ਕੇਸ ਆ ਜਿਹੜੇ ਇਕੱਠੇ ਹੀ ਰਹਿ ਰਹੇ ਆ, ਚੰਗੇ ਭਲੇ ਰਹਿ ਰਹੇ ਆ, ਤੇ ਸਿਰਫ ਉਹਨਾਂ ਨੇ ਜਿਹੜਾ ਸੀਗਾ ਵਾਵਾ ਦਾ ਲਾਉਣ ਲਈ ਘਰਦਿਆਂ ਨੇ ਕਹਿਤਾ ਕਿ ਜਵਾਕ ਮੇਰਾ ਜਿਹੜਾ ਉਹ ਅਬਿਊਜ਼ ਕਰਦਾ। ਸੋ ਇਹ ਚੀਜ਼ ਉਹਨਾਂ ਨੇ ਬੇਸਿਕਲੀ ਜਿਹੜਾ ਟਾਰਗੇਟ ਕਰਨਾ, ਕਿ ਉਹ ਕਹਿੰਦੇ ਯਾਰ ਐਡੀ ਪਰਸੈਂਟੇਜ ਇਨਕਰੀਜ਼ ਹੀ ਤੁਸੀਂ ਦੇਖ ਲਓ ਕਿ 2240% ਇਨਕਰੀਜ਼। ਕੋਈ 20-30% ਹੋਵੇ ਤਾਂ ਬੰਦੇ ਨੂੰ ਸਮਝ ਆਉਂਦੀ। ਨਿਆਣੇ ਇੰਨੇ ਮਤਲਬ ਕਰੂਅਲ ਹੋ ਗਏ ਵੀ ਮਾਪੇ ਕੁੱਟਣ ਲੱਗ ਗਏ ਹੁਣ ਸਾਰਿਆਂ ਦੇ ਹੀ। ਹੈ ਸਿਰਫ ਕੱਚੇ ਵਾਲੇ ਆ ਪੇਰੈਂਟਸ ਦੇ, ਪੱਕੇ ਵਾਲਿਆਂ ਦੇ ਨਹੀਂ। ਪੱਕੇ ਵਾਲਿਆਂ ਦੇ ਨਹੀਂ। ਦੇਖ ਲਓ, ਇਹ ਟ੍ਰੈਂਡ ਉਹਨਾਂ ਨੂੰ ਹੁਣ ਦਿਸ ਗਏ ਤੇ ਉਹ ਫਿਰ ਮਤਲਬ ਉਹਨਾਂ ਨੇ ਹੁਣ ਖਿੱਚਤਾ ਉਹ ਫਿਰ ਕੰਮ ਹੁਣ। ਹਾਂਜੀ, ਸੋ ਉਹਨਾਂ ਨੇ ਕੰਮ ਜਿਹੜਾ ਖਿੱਚਤਾ। ਬੋਲਦੇ ਆਪਾਂ ਉਦੋਂ ਵੀ ਸੀਗੇ, ਬਸ ਇਹੀ ਸੀਗਾ ਕਿ ਉਦੋਂ ਮਾੜੀ ਬਹੁਤ ਲੱਗਦੀ ਸੀ ਗੱਲ, ਆਪਣੀ ਮੱਚਦੇ ਬਹੁਤ ਸੀਗੇ ਲੋਕੀ ਕਮੈਂਟਾਂ 'ਚ, ਪਰ ਇਹ ਸੀਗਾ ਕਿ ਗੱਲ ਜਿਹੜੀ ਸਹੀ ਸੀਗੀ। ਪਰ ਇਹ ਆ ਕਿ ਕਾਫੀ ਲੋਕੀ ਜਿਹੜੇ ਟਲੇ ਵੀ ਆ, ਕਾਫੀ ਲੋਕਾਂ ਨੇ ਜਿਹੜਾ ਕਿਹਾ ਕਿ ਸਹੀ ਤੁਸੀਂ ਜਾਣਕਾਰੀ ਲੈ ਕੇ ਆਉਂਦੇ ਆ, ਸਹੀ ਦੱਸਦੇ ਆ, ਲੋਕ ਉਦਾਂ ਦੇ ਲੋਕ ਸਮਝਦਾਰ ਨੇ ਇਸ਼ਾਰਾ ਲੈ ਲਿਆ। ਹਾਂਜੀ, ਤੇ ਹੁਣ ਜਿਹੜਾ ਸੀਗਾ ਸਿਸਟਮ ਉਧਰਲੇ ਪਾਸੇ ਨੂੰ ਜਾ ਰਿਹਾ। ਤੇ ਹੁਣ ਉਹੀ ਆ ਕਿ ਲਾਈਕ ਹਮੇਸ਼ਾ ਗੱਲ ਕਰੀਦੀ ਆ ਕਿ ਸਾਡਾ ਪਰਪਸ ਹੈਗਾ ਕਿ ਤੁਹਾਡੇ ਮੂਹਰੇ ਜਾਣਕਾਰੀ ਲੈ ਕੇ ਆਉਣਾ, ਸਿੱਧੀ ਕਲੀਨ। ਉਹ ਜਾਣਕਾਰੀ ਨਾਲ ਤੁਸੀਂ ਕੀ ਕਰਨਾ ਉਹ ਤੁਹਾਡੇ ਤੇ। ਹਾਂਜੀ, ਨਹੀਂ ਦੇਖੋ, ਤੁਸੀਂ ਕਿਸੇ ਵੀ ਟਾਈਮ ਦੇ ਉੱਤੇ ਝੂਠ ਬੋਲੋਗੇ ਤਾਂ ਹੁਣ ਸਿਸਟਮ ਲੀਨੀਅੰਟ ਨਹੀਂ ਆ। ਝੂਠ ਬੋਲੇ, ਤੁਹਾਡੇ ਆਤਮਾ ਨੂੰ ਪਤਾ ਹੀ ਆ ਵੀ ਤੁਸੀਂ ਸੱਚ ਬੋਲ ਕੇ ਕੀਤਾ ਕਿ ਝੂਠ ਬੋਲ ਕੇ ਕੀਤਾ, ਤੇ ਉਹ ਜਿਹੜਾ ਇੱਕ ਡਰ ਸਤਾਉਂਦਾ ਆ। ਤਾਂ ਹੀ ਆਪਾਂ ਨੂੰ ਪੁੱਛਦੇ ਰਹਿੰਦੇ ਨਾ ਕਈ ਗ੍ਰੀਨ ਕਾਰਡ ਵੀ ਸਿਟੀਜ਼ਨ ਹੋ ਕੇ ਵੀ ਅਸੀਂ ਟਰੈਵਲ ਕਰੀਏ ਨਾ ਕਰੀਏ, ਵੀ ਕਿੱਦਾਂ ਆ ਕਿਵੇਂ ਆ। ਉਹ ਲੋਕਾਂ ਨੂੰ ਆਪ ਇੰਟਰਨਲੀ ਪਤਾ ਹੁੰਦਾ ਹੈ ਵੀ ਕੀ ਆ ਕੀ ਨਹੀਂ ਕੀਤਾ। ਤੁਹਾਡੇ ਕੇਸਾਂ ਦੇ ਬਾਰੇ ਸਾਨੂੰ ਥੋੜ੍ਹੀ ਕੋਈ ਜਾਣਕਾਰੀ, ਉਹ ਤੁਹਾਨੂੰ ਹੀ ਜਾਣਕਾਰੀ ਆ ਜਿਹਨੇ ਆਪ ਜਿਹੜਾ ਉਹ ਕੀਤਾ ਆ। ਸੋ ਉਸੇ ਹਿਸਾਬ ਦੇ ਨਾਲ ਤੁਸੀਂ ਕਰੋ, ਲਾ ਅਬਾਈਡਿੰਗ ਬਣਨ ਦੀ ਲੋੜ ਆ। ਨਹੀਂ ਤਾਂ ਕੰਮ ਦੇਖ ਲਓ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਤੁਰਿਆ, ਜਿਹੜਾ ਉਹ ਹੋਇਆ ਹੈ। ਸੋ ਨੀਡ ਟੂ ਸੀ ਵੀ ਕੀ ਜਿਹੜਾ ਉਹ ਚੱਲ ਰਿਹਾ ਹੈਗਾ। ਇਹਦੇ ਵਿੱਚ ਮੇਨ ਚੀਜ਼ ਇਹ ਹੈ ਕਿ ਇਹਦੇ ਵਿੱਚ ਇੱਕ ਅਬਿਊਜ਼, ਮਤਲਬ ਇਹਦੇ ਵਿੱਚ ਇੱਕ ਦੂਜੀ ਧਿਰ ਵੀ ਹੈਗੀ ਆ, ਜਿਹੜਾ ਸਪਾਊਸ, ਜਿਹਦੇ ਤੁਸੀਂ ਕਹਿ ਰਹੇ ਆ ਕਿ ਜਿਹਨੇ ਝੂਠ ਬੋਲਿਆ, ਠੀਕ ਆ। ਇਹਦੇ ਵਿੱਚ ਤੀਜੀ ਧਿਰ ਵੀ ਹੈਗੀ ਆ ਕਿ ਜਿਹੜੇ ਸਿਸਟਮ ਦੇ ਵਿੱਚ ਪੈ ਕੇ ਬੰਦੇ ਇਹ ਅਰੇਂਜਮੈਂਟ ਕਰਾਉਂਦੇ ਆ, ਉਹਨਾਂ ਨੇ ਹੋਰਾਂ ਕਿੰਨਿਆਂ ਦੇ ਵੀ ਕਰਾਈ ਆ, ਠੀਕ ਆ। ਸਿੱਧੀ ਗੱਲ ਜਿਹੜੀ ਆ ਜਾਂਦੀ ਆ ਕਿ ਉਹ ਜਿਹੜੇ ਸਪਾਊਸ ਜਿਹੜੇ ਹੈਗੇ ਆ ਉਹ ਕਿਹੜੀ ਐਥਨੀਸਿਟੀ ਦੇ ਆ, ਕਿਹੜੇ ਸੋਸ਼ੋ ਇਕਨੋਮਿਕ ਲੈਵਲ ਦੇ ਹੈਗੇ ਆ। ਉਹ ਜ਼ਿਆਦਾਤਰ ਜਿਹੜਾ ਹਿਸਪੈਨਿਕ ਫੀਮੇਲਸ ਜਾਂ ਅਫਰੀਕਨ ਅਮਰੀਕਨ ਜਿਹੜੀ ਫੀਮੇਲ ਜਿਹੜੀਆਂ ਹੈਗੀਆਂ, ਉਹ ਹੁਣ ਮੈਨੂੰ ਪਤਾ ਨਹੀਂ ਕਿ ਇਨ ਜਨਰਲ ਜਿਹੜਾ ਜੇ ਸਰਵੇ ਕੀਤਾ ਜਾਵੇ ਕਿ ਕਿੰਨੇ % ਜਿਹੜੇ ਲੋਕੀ ਜਿਹੜੇ ਹੈਗੇ ਉਹਨਾਂ ਨੇ ਇੰਟਰਰੇਸ਼ੀਅਲੀ ਵਿਆਹ ਜਿਹੜੇ ਕਰਾਉਂਦੇ ਆ ਕਪਲਸ ਦੇ ਨਾਲ, ਜਿਹੜੇ ਲੈਜਿਟ ਵਿਆਹ ਹੈਗੇ ਆ, ਤੇ ਕਿੰਨੇ % ਜਿਹੜੇ ਹੈਗੇ ਆ ਉਹ ਜਿਹੜੇ ਇੰਟਰਰੇਸ਼ੀਅਲ ਜਿਹੜੇ ਆ ਵਾਲੇ ਸਿਸਟਮ ਦੇ ਵਿੱਚ ਕੀ ਜਿਹਨਾਂ ਨੇ ਵਾਵਾ ਜਿਹੜੀ ਫਾਈਲ ਕੀਤੀ ਆ। ਹੁਣ ਮੈਂ ਕਿਹਾ ਇਹਨਾਂ ਨੇ ਅੰਕੜੇ ਤਾਂ ਮਤਲਬ ਹਜ਼ਾਰਾਂ % ਦੇ ਵਿੱਚ ਦੱਸੀ ਜਾਂਦੇ ਆ। ਹੁਣ ਅੰਕੜੇ ਤਾਂ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਨੇ ਆਪਣੀ ਵੈਬਸਾਈਟ ਤੇ ਲਾਏ ਆ,
ਸੋ ਇਹ ਸੀਗਾ ਕਿ ਜੇ ਅਜੇ ਵੀ ਤੁਹਾਡਾ ਕੋਈ ਜਾਣਕਾਰ ਵਾਲਾ ਜਾਂ ਇੱਧਰਲੇ ਪੁੱਠੇ ਪਾਸੇ ਨੂੰ ਉਹਨੂੰ ਕੋਈ ਪਾਉਣ ਦੀ ਕੋਸ਼ਿਸ਼ ਕਰਦਾ, ਇਹ ਖਬਰ ਦਾ ਮਕਸਦ ਇਹੀ ਹੈਗਾ ਕਿ ਉਹਨੂੰ ਜਿਹੜਾ ਸੀਗਾ ਥੋੜੀ ਮੱਤ ਦਿਓ ਤੇ ਇਹ ਪੁੱਠੇ ਪਾਸੇ ਜਾਣ ਤੋਂ ਰੋਕੋ। ਜਿਹਨਾਂ ਨੇ ਪੁੱਠੇ ਜਿਹੜੇ ਪੰਗੇ ਲਏ ਆ ਬਾਬਾ ਬੂ ਵਾਲੇ, ਉਹ ਆਪਣੇ ਜਿਹੜੇ ਸੀਗੇ ਵਕੀਲ ਨਾਲ ਗੱਲ ਕਰੋ ਆਪਣੇ ਨਾਲ, ਜਿਹੜਾ ਕੀਤਾ ਤੇ ਇਹਨੂੰ ਜਿਹੜਾ ਸੀਗਾ ਤੁਰੰਤ ਜਿਹੜੀ ਆਪਣੀ ਐਪਲੀਕੇਸ਼ਨ ਆ ਤੁਸੀਂ ਵਿਡਰਾ ਵੀ ਕਰੋ, ਕਿਉਂਕਿ ਇਹ ਤੁਹਾਨੂੰ ਜਿਹੜਾ ਸੀਗਾ ਪ੍ਰੋਬਲਮਾਂ ਦੇ ਵਿੱਚ ਜਿਹੜੀ ਪਾ ਸਕਦੀ ਹੈ। ਨਹੀਂ ਬਿਲਕੁਲ। ਸੋ ਇਹ ਚੀਜ਼ਾਂ ਦਾ 100% ਤੁਹਾਨੂੰ ਧਿਆਨ ਰੱਖਣਾ ਪੈਣਾ। ਅਟਾਰਨੀ ਟਕੇਲਾ ਜੀ, ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਦੇ ਲਈ, ਸਰੋਤਿਆਂ ਦੇ ਲਈ ਦੱਸ ਜਾਈਏ, ਮਾਫੀ ਚਾਹੁੰਦੇ ਅੱਜ ਕਾਲਸ ਜਿਹੜੀਆਂ ਉਹ ਤੁਹਾਡੀਆਂ ਨਹੀਂ ਲੈ ਸਕਦੇ, ਕਾਲਸ ਜਿਹੜੀਆਂ ਨਹੀਂ ਲੈ ਸਕਾਂਗੇ, ਅਤੇ ਆਉਂਦੇ ਪ੍ਰੋਗਰਾਮਸ ਦੇ ਵਿੱਚ ਜਿਹੜੀਆਂ ਦੁਬਾਰਾ ਤੁਹਾਡੇ ਲਈ ਜਿਹੜੀਆਂ ਉਹ ਕਾਲਸ ਵਾਲਾ ਸਿਲਸਿਲਾ ਉਹ ਸ਼ੁਰੂ ਕਰਾਂਗੇ। ਅੱਜ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਹੋਣਗੀਆਂ। US ਅਤੇ ਪਲਾਓ ਨੇ ਇੱਕ ਡੀਲ ਬਣਾ ਲਈ ਆ, ਜਿਸ ਦੇ ਵਿੱਚ ਕਹਿੰਦੇ ਵੀ ਇਹ ਇਸ਼ਾਰਾ ਦਿੱਤਾ ਗਿਆ ਵੀ ਨਵੀਂ ਡੈਪੂਟੇਸ਼ਨ ਸਟ੍ਰੈਟਜੀ ਦੇ ਬਾਰੇ ਪਤਾ ਲੱਗਾ ਹੈ। ਇੱਕ ਆਈਲੈਂਡ ਨੇਸ਼ਨ ਆ ਪਲਾਓ, ਉਹਦੇ ਨਾਲ ਵੀ ਡਿਪੋਰਟੀਜ਼ ਨੂੰ ਉੱਥੇ ਹੋਸਟ ਕਰਿਆ ਕਰਨਗੇ। ਸੋ ਕੀ ਡੀਲ ਬਣੀ ਹੈ ਜੀ ਇਸ ਦੇ ਨਾਲ? 75 ਕਹਿੰਦੇ ਆਪਾਂ ਨਾਨ ਕ੍ਰਿਮੀਨਲ ਡਿਪੋਰਟੀ ਆਪਾਂ ਆਪਣੇ ਆਈਲੈਂਡ ਤੇ ਸੱਦਣੇ ਆ, ਤੇ 7.5 ਮਿਲੀਅਨ ਜਿਹੜਾ ਸੀਗਾ ਉਹ ਕਹਿੰਦੇ ਸਾਨੂੰ ਏਡ ਦੇ ਵਿੱਚ ਚਾਹੀਦਾ। ਮਤਲਬ ਕੱਲੇ ਡਿਪੋਰਟੀ ਦੇ ਮਗਰ ਉਹ ਲੱਖ ਡਾਲਰ ਜਿਹੜਾ ਮੰਗ ਰਹੇ ਆ। ਤੇ ਹੁਣ ਇਹ ਪਤਾ ਨਹੀਂ ਕਿੱਦਾਂ, ਮਤਲਬ ਕਿ ਬੇਸਿਕਲੀ ਇਹ ਡੀਲ ਉਹਨਾਂ ਦੀ ਬਣੀ ਆ। ਤੇ ਇਹਦਾ ਮਤਲਬ ਤੁਸੀਂ ਦੇਖ ਲਓ ਕਿ ਇੱਕ ਜਿਹੜਾ ਡਿਪੋਰਟੀ ਵੀ ਜਿਹੜਾ ਹੈਗਾ ਉਹਨੂੰ ਜੇਲ੍ਹ 'ਚ ਰੱਖਣਾ ਉੱਥੇ ਉਰੇ ਅਮਰੀਕਾ ਦੇ ਵਿੱਚ ਵੀ, ਮੈਡੀਕਲ ਇਹ ਉਹ ਸਾਰਾ, ਜਾਂ ਜਦੋਂ ਪ੍ਰੋਸੈਸ ਜਿਹੜਾ ਚੱਲਦਾ, ਤੇ ਕੋਸਟ ਜਿਹੜੀ ਟੈਕਸ ਪੇਅਰ ਨੂੰ ਹੈਗੀ ਆ, ਇੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਜੇ ਕਿਸੇ ਸਸਤੀ ਕੰਟਰੀ ਨਾਲ ਵੀ ਕਰਦੇ ਉਹ ਵੀ ਇੱਕ ਬੰਦੇ ਦਾ ਜਿਹੜਾ ਸੀਗਾ $1 ਲੱਖ ਜਿਹੜਾ ਮੰਗ ਰਿਹਾ, ਉਸ ਹਿਸਾਬ ਨਾਲ ਇਹਨਾਂ ਦੀਆਂ ਡੀਲਾਂ ਜਿਹੜੀਆਂ ਬਣ ਰਹੀਆਂ। ਤੇ ਜਿਹੜਾ ਹੁਣ ਬੜਾ ਛੋਟੇ ਜਿਹੇ ਇਹ ਆਈਲੈਂਡ ਜਿਹੜੇ ਹੈਗੇ ਆ, ਉਹ ਕਹਿੰਦੇ ਆ ਕਿ ਜਿਹੜੇ ਛੋਟੀਆਂ ਕੰਟਰੀਆਂ ਵੱਡੀਆਂ ਕੰਟਰੀਆਂ ਹਰੇਕ ਨੂੰ ਉਹਨਾਂ ਨੇ ਪਾਰਟਿਸਿਪੇਟ ਕਰਾਉਣਾ, ਤੇ ਬੇਸਿਕਲੀ ਉਹ ਕੰਟਰੀਆਂ ਦੇ ਜਿਹੜੇ ਉੱਥੇ ਲੋਕ ਜਿਹੜੇ ਭੇਜਣੇ ਆ, ਇਹ ਹੁਣ ਜਿਹੜੀ ਡੀਪੋਰਟੇਸ਼ਨ ਦੀ ਇੱਕ ਪਾਲਿਸੀ ਸ਼ਿਫਟ ਹੋ ਗਈ, ਨਵਾਂ ਮਾਡਲ ਇਹਨਾਂ ਨੇ ਤਿਆਰ ਕਰਤਾ। ਹੁਣ ਕਹਿੰਦੇ ਘਰ ਵੀ ਨਹੀਂ ਫਲਾਈਟਾਂ ਵਾਪਸ ਭੇਜਣੀਆਂ ਇਹਨਾਂ ਨੇ, ਜਿੱਦਾਂ ਡੀਲਾਂ ਕਰ ਲਈਆਂ ਯੂਗਾਂਡਾ ਨਾਲ, ਠੀਕ ਹੈ, ਅਫਰੀਕਨ ਕੰਟਰੀਜ਼ ਨਾਲ ਕਰ ਲਈਆਂ, ਆ ਹੁਣ ਜਿਹੜੇ ਟਾਪੂ ਵੀ ਵਿੱਚ ਜਿਹੜੇ ਪਾਣੇ ਸ਼ੁਰੂ ਕਰਤੇ ਆ। ਤੇ ਉਹ ਬੇਸਿਕਲੀ ਇਹ ਕਹਿ ਰਹੇ ਆ ਕਿ ਇੱਕ ਨਵੀਂ ਸਟ੍ਰੈਟਜੀ ਜਿਹੜੀ ਹੋਏਗੀ ਕਿ ਥਰਡ ਕੰਟਰੀ ਦੇ ਵਿੱਚ ਜਿਹੜਾ ਉਹ ਭੇਜਣਾ। ਇਹਦਾ ਕਾਫੀ ਜਿਹੜਾ ਸੀਗਾ ਇੰਪੈਕਟ ਵੀ ਜਿਹੜਾ ਹੈਗਾ ਕਿ ਕਈ ਬੰਦੇ ਥਰਡ ਕੰਟਰੀ 'ਚ ਜਾਣਾ ਨਹੀਂ ਚਾਹੁੰਦੇ, ਉਹ ਰੈਦਰ ਆਪਣੀ ਕੰਟਰੀ 'ਚ ਚੱਲ ਜੂਗੇ, ਥਰਡ ਕੰਟਰੀ 'ਚ ਨਹੀਂ ਜਾਣਾ ਚਾਹੁੰਦੇ। ਉਹਦਾ ਵੀ ਇੱਕ ਡਰ ਦਾ ਮਾਹੌਲ ਜਿਹੜਾ ਬਣਿਆ ਹੈ। ਪਿਛਲੇ ਹਫ਼ਤੇ ਜਿਹੜਾ ਸੀਗਾ ਸਰਕਾਰੀ ਵਕੀਲ ਨੇ ਯੂਗਾਂਡਾ ਵਾਲਾ ਜਿਹੜਾ ਸੀਗਾ ਪੰਜਾਬੀਆਂ ਦੇ ਕੇਸ ਪਹਿਲਾਂ ਪ੍ਰੀ ਟਰਮਿਟ ਕੀਤੇ ਜਾਂਦੇ ਨੇ, ਫਿਰ ਸਰਕਾਰ ਨੇ ਆਪਣੀ ਪੋਜੀਸ਼ਨ ਚੇਂਜ ਕਰ ਲਈ ਕਿ ਯੂਗਾਂਡਾ ਵਾਲੇ ਜਿਹੜੇ ਸੀਗੇ ਉਹ ਪੰਜਾਬੀਆਂ ਤੇ ਲਾਗੂ ਨਹੀਂ ਹੁੰਦੇ ਫਿਲਹਾਲ, ਜਦ ਤੱਕ ਆਪਾਂ ਅਪਡੇਟਡ ਐਗਰੀਮੈਂਟ ਲੈ ਕੇ ਜਿਹੜਾ ਆ ਰਹੇ ਹਾਂ। ਸੋ ਇਹ ਹੈ ਕਿ ਜਿਹੜੀ ਇਹ ਸਰਕਾਰ ਆ, ਇਹਨੇ ਜਿੱਦਾਂ ਛੋਟੀਆਂ ਕੰਟਰੀਆਂ ਨਾਲ ਜਿਹੜੀ ਹੁਣ ਡੀਲਾਂ ਜਿਹੜੀਆਂ ਕਰਨੀਆਂ, ਜਿਹੜੀ ਇਹ ਸਰਕਾਰ ਆ ਇਹ ਦੇਖਦੀ ਹੈ ਕਿ ਇੱਕ ਇਹਨਾਂ ਦੇ ਲਈ ਜਿਹੜੀ ਇਕਨੋਮਿਕ ਓਪਰਚੁਨਿਟੀ ਵੀ ਹੈਗੀ ਹੈ ਕਿ ਆਪਣੀ ਪਾਰਟਨਰਸ਼ਿਪ ਜਿਹੜੀ ਵਧਾ ਸਕਦੇ ਆ, ਤੇ ਡਿਫੈਂਸ ਐਗਰੀਮੈਂਟ ਵੀ ਜਿਹੜਾ ਫੋਕਸ ਕਰ ਸਕਦੇ ਆ, ਆਪਣੀ ਜਿਹੜੀ ਕੰਟਰੀਆਂ ਨੂੰ ਜਿਹੜਾ ਸਟਰੋਂਗ ਕਰ ਸਕਦੇ ਆ। ਸੋ ਇਹ ਕੀ ਹੈ ਕਿ ਹਰੇਕ ਕੰਟਰੀ ਨੂੰ ਜਿਹੜਾ ਅਪਰੋਚ ਕਰ ਰਿਹਾ ਕਿ ਕਿੱਦਾਂ ਜਿਹੜੀ ਇਮੀਗ੍ਰੇਸ਼ਨ ਵਾਲੀ ਐਗਰੀਮੈਂਟਸ ਜਿਹੜੀਆਂ ਇਹਨਾਂ ਨੇ ਪਹਿਲੇ ਪੈਸੇ ਲੈ ਦੇ ਕੇ ਇਨ ਪਲੇਸ ਜਿਹੜੀਆਂ ਕਰ ਦੇਣੀਆਂ ਕਿ ਜਿਹੜੀ ਨਵੀਂ ਸਰਕਾਰ ਆਵੇ ਉਹ ਸਿਸਟਮ ਨੂੰ ਦੁਬਾਰਾ ਜਿਹੜਾ ਸੀਗਾ ਚੇਂਜ ਨਾ ਕਰ ਪਾਵੇ ਬਾਲਾ, ਤੇ ਐਗਰੀਮੈਂਟਸ ਜਿਹੜੀਆਂ ਇਨ ਪਲੇਸ ਇਹਨਾਂ ਨੇ ਪਾ ਦੇਣੀਆਂ। ਨਹੀਂ ਠੀਕ ਹੈ ਜੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਐਗਰੀਮੈਂਟ ਵਾਕਿਆ ਹੀ ਕਈ ਜਿਹੜੇ ਥਰਡ ਕੰਟਰੀ ਮੁਲਕਾਂ ਦੇ ਨਾਲ ਜਿਹੜੇ ਉਹ ਨਾਲ ਦੇ ਨਾਲ ਹੋ ਰਹੇ ਆ। ਸੋਸ਼ਲ ਮੀਡੀਆ ਸਪੀਚ ਦੀ ਸਕਰੀਨਿੰਗ ਵੀਜ਼ਾ ਐਪਲੀਕੈਂਟਸ ਦੀ ਉਸਨੂੰ ਹੋਰ ਲਗਾਤਾਰ ਜਿਹੜਾ ਉਹ ਵਧਾਇਆ ਜਾ ਰਿਹਾ ਆ। ਜਿਹੜੀ ਮੈਂ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ ਵੀ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਵੀਜ਼ਾ ਇੰਟਰਵਿਊਜ਼ ਆ ਉਹਨਾਂ ਨੂੰ ਰੀਸ਼ਕੈਡਿਊਲ ਇਸੇ ਕਰਕੇ ਕੀਤਾ ਗਿਆ ਵੀ ਇਹਨਾਂ ਦੀ ਹੁਣ ਅਸੀਂ ਜਿਹੜੀ ਸੋਸ਼ਲ ਮੀਡੀਆ ਦੀ ਜਾਂਚ ਕਰਨੀ ਆ, ਉਸ ਦਾ ਨਿਰੀਖਣ ਕਰਨਾ ਆ ਵੀ ਅਮਰੀਕਾ ਦੇ ਪ੍ਰਤੀ ਇਹਨਾਂ ਦਾ ਕਿੱਦਾਂ ਦਾ ਜਿਹੜਾ ਉਹ ਰਵੱਈਆ ਹੋ ਸਕਦਾ ਹੈ, ਜਾਂ ਕੀ ਇਹ ਸੋਚਦੇ ਆ, ਕਹਿ ਕੀ ਰਹੇ ਨੇ ਤੇ ਹੈ ਕੀ ਨੇ। ਸੋ ਸੋਸ਼ਲ ਮੀਡੀਆ ਤੇ ਸਪੀਚ ਦੀ ਸਕਰੀਨਿੰਗ ਨੂੰ ਹੋਰ ਜ਼ਿਆਦਾ ਐਕਸਪੈਂਡ ਕਰ ਰਹੇ ਆ। ਹਾਂਜੀ, ਸੋ ਜਿਹੜਾ ਮੇਨਲੀ ਮੁੱਦਾ ਸੀਗਾ ਕਿ ਐਂਟੀ ਅਮਰੀਕਨ ਕੋਈ ਵੀ ਜਿਹੜੇ ਕਮੈਂਟਸ ਜਿਹੜੇ ਹੈਗੇ ਆ, ਉਹ ਲੋਕੀ ਹੁਣ ਸੋਸ਼ਲ ਮੀਡੀਆ ਦੇ ਵਿੱਚ ਇੱਦਾਂ ਪੁੱਠਾ ਸਿੱਧਾ ਬੋਲਦੇ ਆ ਅਮਰੀਕਾ ਦੇ ਬਾਰੇ, ਜਿਹੜੀ ਥਾਲੀ 'ਚ ਖਾਂਦੇ ਆ ਉਹ 'ਚ ਛੇਦ ਕਰਦੇ ਆ, ਠੀਕ ਹੈ। ਇਹ ਆਪਾਂ ਕਾਮਨ ਜੀ ਗੱਲ ਆ ਕਿ ਉਰੇ ਆ ਜਾਣਾ ਅਮਰੀਕਨਾਂ ਨੂੰ ਭੰਡੀ ਜਾਣਾ ਕਿ ਇਹਨਾਂ ਦਾ ਕਲਚਰ ਏਦਾਂ, ਉਹਨਾਂ ਦਾ ਉੱਦਾਂ, ਉਹਨਾਂ ਦੇ ਮਤਲਬ ਕਿ ਦੇਸ਼ 'ਚੋਂ ਰਹਿ ਕੇ ਪੈਸੇ ਉੱਧਰ ਕਮਾਣੇ ਆ, ਬੁਰਾ ਵੀ ਉਹਦੇ ਬਾਰੇ ਬੋਲਣਾ, ਤੇ ਜਿਹੜੇ ਕੰਟਰੀ ਨੂੰ ਛੱਡ ਕੇ ਆਏ ਆ ਜਿਹਨਾਂ ਨੇ ਕੱਖ ਨਹੀਂ ਦਿੱਤਾ ਉਹਨਾਂ ਦੇ ਗੁਣ ਗਾਣੇ ਆ। ਮਤਲਬ ਕਿ ਇਹ ਕਾਮਨ ਆ ਸਾਰਿਆਂ ਨੂੰ, ਜਿੱਥੋਂ ਕੁੱਟ ਖਾਂਦੇ ਆਏ ਉੱਥੇ ਗੁਣ ਗਾਣ ਉਹਦੇ ਗਾਣੇ। ਜਦੋਂ ਉੱਧਰਲੀ ਕੰਟਰੀ 'ਚ ਜਾਣਾ ਵਿਜ਼ਿਟ ਕਰਨ, ਉਦੋਂ ਅਮਰੀਕਾ ਦੇ ਸਿਫਤਾਂ ਦੇ ਪੁੱਲ ਬਣਨੇ, ਮਤਲਬ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਰੇਟ ਤੇ ਚਲੋ ਗੱਲਾਂ ਮਤਲਬ ਆਪਾਂ ਭਾਵੇਂ ਸਾਰੇ ਦਿਨ ਕਰਦੇ ਰਹੀਏ ਦੀ, ਆਪਾਂ ਮੁੱਦੇ ਵੱਲ ਜਿਹੜਾ ਹੱਲੇ ਆ। ਸੋ ਕੀ ਹੈ ਕਿ ਐਂਟੀ ਅਮਰੀਕਨ ਜਿਹੜਾ ਸੈਂਟੀਮੈਂਟ ਹੈਗਾ ਕਿ ਸੋਸ਼ਲ ਮੀਡੀਆ ਤੇ ਜਿਹੜੀ ਕੋਈ ਵੀ ਚੀਜ਼ ਜਿਹੜੀ ਕੀਤੀ ਹੈ, ਡਿਜੀਟਲ ਫੁੱਟਪ੍ਰਿੰਟ,
ਇਹ ਨਹੀਂ ਕਿ ਤੁਹਾਡੀ ਜਿਹੜੀ ਪੋਸਟ ਹੈਗੀ ਆ, ਜਿਹੜੇ ਤੁਸੀਂ ਕਮੈਂਟ ਵੀ ਛੱਡਦੇ ਆ, ਠੀਕ ਆ, ਤੁਹਾਨੂੰ ਲੱਗਦਾ ਕਿ ਪੁੱਠੀਆਂ ਸਿੱਧੀਆਂ ਪ੍ਰੋਫਾਈਲਾਂ ਬਣਾ ਲਈਆਂ, ਉਹਦੇ ਪਿੱਛੇ ਹਾਈਡ ਹੋ ਜਾਣਾ, ਉਹ ਸਾਰੀਆਂ ਟਾਈਡ ਅਪ ਹੈਗੀਆਂ ਤੁਹਾਡੇ ਫੋਨ ਨਾਲ, ਆਈਪੀ ਦੇ ਨਾਲ। ਉਹ ਮਤਲਬ ਕਿ ਜਿਹੜੀ ਸਾਰੀ ਚੀਜ਼ ਉਹ ਕਹਿੰਦੇ ਸੀ ਕਿ ਧਮਕੀਆਂ ਦੇਣੀਆਂ ਕਿਸੇ ਨੂੰ, ਹਾਂ ਅਮਰੀਕਾ ਦੇ ਬਾਰੇ ਗਲਤ ਬੋਲਣਾ, ਤੇ ਇਹ ਮੋਸਟਲੀ ਇਹ ਕੀ ਸੀਗਾ ਕਿ ਐਂਟੀ ਸਮੈਟਿਕ ਜਿਹੜੀ ਜੂਇਸ਼ ਜਿਹੜੀ ਲੌਬੀ ਆ, ਉਹਨੇ ਕਿਹਾ ਕਿ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਸੀਗਾ, ਭਾਵੇਂ ਜਵਾਕ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਆ, ਭਾਵੇਂ ਪ੍ਰੋਫੈਸ਼ਨਲ ਸੀਗੇ, ਕਾਫੀ ਇਹਨਾਂ ਨੇ ਆਲਰੇਡੀ ਜਿਹੜਾ ਟਾਰਗੇਟ ਕੀਤਾ। ਇੱਥੇ ਰੌਲਾ ਵੀ ਬਣਿਆ ਕਿ ਇਹ ਐਕਸਪ੍ਰੈਸ਼ਨ, ਇਹ ਜਿਹੜੀ ਫ੍ਰੀ ਸਪੀਚ ਨੂੰ ਜਿਹੜੀ ਇਹ ਕਰਬ ਕਰਦੀ ਹੈ, ਇਹ ਇਦਾਂ ਦੀਆਂ ਚੀਜ਼ਾਂ। ਪਰ ਜਿਹੜੀ ਸਰਕਾਰ ਸੀਗੀ, ਉਹਨਾਂ ਨੇ ਜਿਹੜੇ ਵੀਜ਼ੇ ਵੂਜ਼ੇ ਕਾਫੀ ਰਿਵੋਕ ਜਿਹੜੇ ਕੀਤੇ ਆ, ਆਲਰੇਡੀ ਕਰਤੇ ਆ ਸਟੂਡੈਂਟਾਂ ਦੇ, ਇੱਥੋਂ ਵੀ ਕਈ ਡਿਪੋਰਟ ਵੀ ਜਿਹੜੇ ਕੀਤੇ ਆ। ਹੁਣ ਇਹ ਕਹਿੰਦੇ ਆ ਕਿ ਜਿਹੜੀ ਐਕਸਪੈਂਸ਼ਨ ਹੋ ਗਈ, ਇਹ ਜਿਹੜੀ ਸਰਕਾਰ ਰੋਕ ਟੋਕ ਲਾ ਰਹੀ ਹੈ ਪੋਲੀਟੀਕਲ ਸਪੀਚ ਦੇ ਵੱਲ, ਇਹ ਕਨਸਟੀਟਿਊਸ਼ਨਲ ਕੁਐਸਚਨ ਵੀ ਜਿਹੜੇ ਰੇਜ਼ ਹੋ ਜਾਂਦੇ ਆ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਸੀਗਾ ਉਹ ਸਿਸਟਮ ਇਹ ਹੈ ਕਿ ਜਿਹੜੀ ਸਰਕਾਰ ਆ ਕਾਫੀ ਅਗਰੈਸਿਵਲੀ ਜਿਹੜੀ ਜਾ ਰਹੀ ਆ। ਜਿਹੜੇ ਲੋਕਾਂ ਨੇ ਆਪਣੇ ਸੋਸ਼ਲ ਮੀਡੀਆ ਪਬਲਿਕ ਨਹੀਂ ਕੀਤੇ ਹੁੰਦੇ ਵੀਜ਼ੇ ਵੂਜ਼ੇ ਦੇ ਵਿੱਚ, ਤੇ ਉਹਦੇ ਵਿੱਚ ਉਹ ਮੰਨ ਕੇ ਚੱਲਦੇ ਆ ਫਿਰ ਕਿ ਇਹਦੇ ਵਿੱਚ ਕੋਈ ਐਡਵਰਸ ਇਨਫੋਰਮੇਸ਼ਨ ਜਿਹੜੀ ਹੋਗੀ, ਉਹਦੇ ਵਿੱਚ ਉਹ ਫੇਸਬੁੱਕ, ਇੰਸਟਾਗ੍ਰਾਮ, ਇਹ ਸਾਰੀਆਂ ਵੈਬਸਾਈਟਾਂ ਤਾਂ ਚਲੋ ਕਾਮਨ ਹੀ ਆ, ਲਿੰਕਡਇਨ ਵਗੈਰਾ ਜਿਹੜੀ ਪ੍ਰੋਫੈਸ਼ਨਲ ਨੈਟਵਰਕਿੰਗ ਦੀਆਂ ਵੈਬਸਾਈਟਸ ਹੈਗੀਆਂ, ਉਹਦੇ ਵਿੱਚ ਵੀ ਜਾ ਕੇ ਉਹਨਾਂ ਨੇ ਲੋਕਾਂ ਦੇ ਵੀਜ਼ੇ ਜਿਹੜੇ ਸੀਗੇ ਉਹ ਕੈਂਸਲ ਕੀਤੇ ਆ। H1B ਵਾਲੇ, H4 ਵਾਲੇ ਵੀ ਕਈ ਆਪਾਂ ਜਿਹੜੀਆਂ ਲੋਕਾਂ ਨਾਲ ਜਿਹੜੀਆਂ ਕੰਸਲਟੇਸ਼ਨ ਜਿਹੜੀਆਂ ਕੀਤੀਆਂ, ਜਿਹਦੇ ਵਿੱਚ ਕਿ ਉਹਨਾਂ ਨੇ ਵਾਪਸ ਭੇਜਿਆ 5-5 ਸਾਲ ਦੇ ਬੈਨ ਲਗਾ ਕੇ ਕਿ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਦੇ ਪ੍ਰੋਫਾਈਲ 'ਚ ਗਲਤ ਇਨਫੋਰਮੇਸ਼ਨ ਜਿਹੜੀ ਹੈਗੀ ਆ। ਸੋ ਉਹਦੇ ਵਿੱਚ ਮੈਂ ਇਹੀ ਕਹਿਣਾ, ਕਈ ਵਾਰੀ ਨਾ ਨਿਆਣ ਮਤ ਜਿਹੜੀ ਹੁੰਦੀ ਆ ਆਨਲਾਈਨ, ਉਹ ਜਿਹੜਾ ਸੀਗਾ ਨਾ ਸਿਸਟਮ, ਇੱਕ ਜਿਹੜਾ ਸੀਗਾ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਅਨਚੈਕਡ ਹੈਗਾ। ਮੈਂ ਉਹੀ ਉਹਨਾਂ ਨੂੰ ਕਹਿ ਰਿਹਾ, ਮੈਂ ਕਿਹਾ ਅਨਚੈਕਡ ਨਹੀਂ ਹੈਗਾ। ਹੋ ਸਕਦਾ ਤੁਸੀਂ 5 ਸਾਲ ਪਹਿਲਾਂ ਕੋਈ ਪੁੱਠੀ ਹਰਕਤ ਕੀਤੀ ਹੋਵੇ, ਤੇ ਉਦੋਂ ਸਿਸਟਮ ਹੋਰ ਸੀਗਾ, ਠੀਕ ਆ, ਸੱਜਣ ਮਿੱਤਰਾਂ ਦੀ ਚੁੱਕ ਚ ਆ ਕੇ ਕਿ ਇਹਨੂੰ ਫਲਾਣੇ ਨੂੰ ਆਹ ਕਹਿ ਦੇ, ਢਮਕਾਣੇ ਨੂੰ ਆਹ ਕਹਿ ਦੇ। ਪਰ ਹੁਣ ਗੱਲ ਦੇਖ ਲਓ ਕਿ ਉਹਨੂੰ ਬੈਕ ਜਾ ਕੇ ਜਿਹੜਾ ਦੇਖਦੇ ਆ, AI ਟੈਕਨੋਲੋਜੀ ਯੂਜ਼ ਕਰਦੇ ਆ, ਤੇ ਉਹ ਟੈਕਨੋਲੋਜੀ ਉਹਨਾਂ ਨੂੰ ਦੱਸ ਦਿੰਦੀ ਹੈ ਕਿ ਆਹ ਚੀਜ਼ ਜਿਹੜੀ ਆ ਪੋਰਟਫੋਲੀਓ ਇਦਾਂ ਦਾ ਜਿਹੜਾ ਹੈਗਾ, ਉਹ ਮੈਟਰ ਨਹੀਂ ਕਰਦਾ ਕਿਹੜੀ ਲੈਂਗੁਏਜ ਆ, ਇੰਗਲਿਸ਼ ਆ, ਪੰਜਾਬੀ ਆ, ਹਿੰਦੀ ਆ, ਕੀ ਆ। ਸੋ ਇਹ ਸੀਗਾ ਕਿ ਜਿਹੜੀ ਡਿਜੀਟਲ ਤੁਹਾਡੀ ਸਪੀਚ ਵੀ ਹੈਗੀ ਆ, ਉਹ ਵੀ ਤੁਹਾਡਾ ਜਿਹੜਾ ਇੱਕ ਰੀਅਲ ਵਰਲਡ ਦੇ ਨਾਲ ਹੁਣ ਉਹਦਾ ਮਿਕਸ ਜਿਹੜਾ ਆਲਰੇਡੀ ਆਪਾਂ ਉਸ ਜੰਕਚਰ ਤੇ ਜਿਹੜਾ ਪਹੁੰਚ ਚੁੱਕੇ ਆ ਕਿ ਕੋਈ ਵੀ ਚੀਜ਼ ਜਿਹੜੀ ਉਹ ਹੁਣ ਦੇਖੀ ਨਹੀਂ ਜਿਹੜੀ ਹੋਊਗੀ। ਨਹੀਂ ਬਿਲਕੁਲ। ਸੋ ਇਹ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ, ਅਕਸਰ ਹੀ ਜਿੱਦਾਂ ਤੁਸੀਂ ਕਿਹਾ ਵੀ ਪ੍ਰੋਫਾਈਲ ਬਣਾ ਕੇ ਤਾਂ ਇੰਟਰਨੈਟ ਖਾੜਕੂ ਬਣ ਜਾਂਦੇ, ਲੜਾਕੇ ਬਣ ਜਾਂਦੇ, ਵੀ ਉਹ ਕੀਬੋਰਡ ਵਾਰੀਅਰ ਜਿਨ੍ਹਾਂ ਨੂੰ ਆਖ ਦਿੱਤਾ ਜਾਂਦਾ ਵੀ ਸ਼ਾਇਦ ਖੋਰੇ ਪਤਾ ਨਹੀਂ ਕੀ ਜਿਹੜਾ ਉਹ ਕਰ ਲੈਣਗੇ, ਬਟ ਉਹ ਇਟਸ ਗੋਇੰ ਟੂ ਕਮ ਬੈਕ ਟੂ ਯੂ। ਹੁਣ ਹਰ ਇੱਕ ਚੀਜ਼ ਜਿਹੜੀ ਉਹ ਲਿੰਕ ਆ, ਉਹਦੇ ਬਾਰੇ ਜਿਹੜਾ ਤੁਹਾਨੂੰ ਉਹਨਾਂ ਨੂੰ ਜਿਹੜਾ ਉਹ ਪਤਾ ਲੱਗ ਰਿਹਾ। ਇਹ ਇਕੱਲਾ ਵੀਜ਼ਾ ਐਪਲੀਕੈਂਟਸ ਦੇ ਉੱਤੇ ਹੀ ਇਹਨਾਂ ਨੇ ਸਕਰੀਨਿੰਗ ਵਧਾਈ ਆ, ਜਾਂ ਜਿਹੜੇ ਆਲਰੇਡੀ ਜਿਹੜੇ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਚੱਲ ਰਹੇ ਕੇਸਿਸ ਆ, ਉਹਨਾਂ ਦੀ ਵੀ ਇਸੇ ਤਰੀਕੇ ਦੇ ਨਾਲ ਸਕਰੀਨਿੰਗ ਵਧਣੀ ਹੈ? ਨਹੀਂ, ਅਦਾਲਤਾਂ ਵਾਲੇ ਕੇਸਾਂ ਦੇ ਵਿੱਚ ਵੀ, ਇਮੀਗ੍ਰੈਂਟ ਵਾਲਿਆਂ ਦੇ ਵਿੱਚ ਵੀ, ਗ੍ਰੀਨ ਕਾਰਡ ਹੋਲਡਰਸ ਵਾਲਿਆਂ ਦੇ ਲਈ। ਅੱਛਾ ਜੀ, ਉਹਨਾਂ ਦੀ ਵੀ ਪੂਰਾ ਹੋਣੀ ਆ ਜਾਂਚ? ਹਾਂਜੀ। ਠੀਕ ਹੈ ਜੀ। ਜੀ ਜੀ। ਇਹਦੇ ਨਾਲ ਹੀ ਆਪਾਂ ਜਿਹੜੀ ਅੱਗੇ ਗੱਲ ਕਰਦੇ ਹਾਂ, ਜਿਹੜੇ ਬਾਇਓਮੈਟ੍ਰਿਕ ਐਂਟਰੀ ਐਗਜ਼ਿਟ ਚੈੱਕਸ ਆ, ਇਹ ਹੁਣ ਸ਼ੁਰੂ ਹੋ ਗਏ ਅੱਜ ਤੋਂ। ਇਹਦੇ ਨਾਲ ਆਪਾਂ ਇਹ ਜਿਹੜਾ ਦੇਖ ਰਹੇ ਹਾਂ ਵੀ ਖਾਸ ਕਰਕੇ ਗ੍ਰੀਨ ਕਾਰਡ ਹੋਲਡਰ ਵਾਲੇ ਜਿਹੜੇ ਲੋਕ ਟਰੈਵਲ ਕਰਦੇ ਨੇ, ਉਹਨਾਂ ਦੇ ਉੱਤੇ ਵੀ ਖਾਸ ਕਰੜੀ ਨਜ਼ਰ ਜਿਹੜੀ ਉਹ ਰੱਖੀ ਜਾਇਆ ਕਰੂਗੀ। ਹਾਂਜੀ। ਸੋ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਉਹ ਕਹਿੰਦੇ ਕਿ ਫੇਸ਼ੀਅਲ ਸਕੈਨ ਵਗੈਰਾ ਇਹਨਾਂ ਦੇ ਸਾਰੇ ਜਿਹੜੇ ਹੋਣੇ ਆ, ਤੇ ਜਿਹੜਾ ਅੱਗੇ ਵਾਲੀ ਜਿਹੜੀ ਸਟ੍ਰੈਟਜੀ ਆ, ਉਹ ਇਹਨਾਂ ਦੀ ਉਹ ਲੱਗਦੀ ਆ ਕਿ ਇਹ ਜਿਹੜੇ ਸੀਗਾ DNA ਵਗੈਰਾ ਵੀ ਜਿਹੜਾ ਸੀਗਾ ਇਹ ਕਲੈਕਟ ਕਰਨਾ, ਜਿਹੜਾ ਕਹਿੰਦੇ ਇਹਨਾਂ ਨੇ ਸ਼ੁਰੂ ਕਰ ਦੇਣਾ ਦਸੰਬਰ 26 2025 ਤੋਂ। ਉਹਨਾਂ ਨੇ ਜਿਹੜੀ ਆਪਣੀ ਬਾਇਓਮੈਟ੍ਰਿਕ ਵਾਲੀ ਸੀਗੀ ਉਹ ਸਾਰੀ ਜਿਹੜੀ ਪਾਲਿਸੀ ਜਿਹੜੀ ਵਧਾਤੀ ਆ, ਫੇਸ਼ੀਅਲ ਸਕੈਨਸ ਤੇ ਰੈਟੀਨਾ ਸਕੈਨ ਜਿਹੜੇ ਸਾਰੇ ਜਿਹੜੇ ਹੋਣੇ ਆ। ਇਹਦੇ ਵਿੱਚ ਗ੍ਰੀਨ ਕਾਰਡ ਹੋਲਡਰ ਵਾਲਿਆਂ ਨੂੰ ਵੀ ਇਹਨਾਂ ਨੇ ਜਿਹੜਾ ਛੱਡਿਆ ਨਹੀਂ ਹੈਗਾ, ਤੇ ਸਿਰਫ ਜਿਹੜੇ US ਸਿਟੀਜ਼ਨ ਉਹੀ ਜਿਹੜੇ ਐਗਜ਼ੈਂਪਟ ਜਿਹੜੇ ਹੈਗੇ ਆ, ਜਿਹੜੇ ਇਹਦੇ ਸਪੋਂਸਰ ਆਏ ਪ੍ਰੋਗਰਾਮਾਂ ਦੇ, ਉਹ ਕਹਿੰਦੇ ਆ ਕਿ ਇਹਦੇ ਨਾਲ ਆਪਾਂ ਟਰੈਕ ਕਰ ਸਕਦੇ ਹਾਂ ਫਰਾਡ ਵਗੈਰਾ। ਜਿਹੜੇ ਇਹਨੂੰ ਅਪੋਜ਼ ਕਰਦੇ ਆ ਉਹ ਕਹਿੰਦੇ ਕਿ ਇਹ ਤਾਂ ਸਰਵੇਲੈਂਸ ਤੁਸੀਂ ਮਿਲਟਰੀ ਸਟੇਟ ਜਿਹੜੀ ਬਣਾਤੀ, ਤੁਸੀਂ ਲਿਮਿਟ ਹੀ ਨਹੀਂ ਦੱਸਿਆ ਕਿ ਕੀ ਲਿਮਿਟ ਇਹਦੀ ਹੋਣੀ ਆ ਓਵਰਸਾਈਟ ਦੇ ਵਿੱਚ, ਕਿਹੜੇ ਲੈਵਲ ਤੱਕ ਤੁਸੀਂ ਜਿਹੜਾ ਜਾਣਾ, ਕਿ ਤੁਸੀਂ ਤਾਂ ਜਿਹੜੀ ਲੋੜ ਨਾਲੋਂ ਵੱਧ ਜਿਹੜੀ ਇਨਫੋਰਮੇਸ਼ਨ ਜਿਹੜੀ ਇਕੱਠੇ ਕਰਦੇ ਆ। ਇਹਦਾ ਇੰਪੈਕਟ ਇਹ ਹੈ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਉਹ ਸਿੱਧੇ ਜਿਹੜੀ ਇੱਕ ਲਾਈਨ 'ਚ ਆ ਜਾਂਦੇ ਸੀ। ਸਾਨੂੰ ਵੀ ਯਾਦ ਆ ਜਦੋਂ ਪਹਿਲੀ ਵਾਰੀ ਗ੍ਰੀਨ ਕਾਰਡ ਮਿਲਿਆ ਸੀ, ਆਪਾਂ ਕਿਹਾ ਹੁਣ ਤਾਂ ਲਾਈਨ ਛੋਟੀ ਜਿਹੜੀ ਹੋ ਜਾਣੀ ਆ, ਵੱਡੀ ਲਾਈਨ 'ਚ ਵੇਟ ਨਹੀਂ ਕਰਨੀ ਪੈਣੀ, ਤੇ ਉਹ ਫਿਰ ਦੁਬਾਰਾ ਬੈਕ ਟੂ ਲੌਂਗ ਲਾਈਨ, ਕਿ ਉਹਨਾਂ ਦੇ ਵੇਟ ਵੂਟ ਜਿਹੜੇ ਟਰੈਵਲ ਟਾਈਮ ਜਿਹੜੇ ਵਧੂਗੇ। ਬੇਸਿਕਲੀ ਕੀ ਹੈ ਕਿ ਉਹ ਗ੍ਰੀਨ ਕਾਰਡ ਹੋਲਡਰ ਨੂੰ ਵੀ ਇਹੀ ਦੱਸ ਰਿਹਾ ਕਿ ਤੁਸੀਂ ਗੈਸਟ ਹੀ ਹੈਗੇ ਆ ਇੱਥੇ, ਤੇ
ਹਾਂਜੀ ਅਟਰਨੀ ਟਰੀ ਕਹਿਣਾ ਜੀ, ਮੈਂ ਸਕਰੀਨ ਦੇ ਉੱਤੇ ਇੱਕ ਚੀਜ਼ ਨਾਲ ਸ਼ੇਅਰ ਕੀਤੀ ਆ। ਸੋ ਜਿਹੜੇ ਨਵੇਂ ਕੰਪਲਾਇੰਸ ਰੂਲ ਆ, ਖਾਸ ਕਰਕੇ ਜਿਹੜੇ ਗ੍ਰੀਨ ਕਾਰਡ ਵਾਲਿਆਂ ਦੇ ਲਈ ਆ, ਇਹ ਇੱਕ ਕਾਫੀ ਕਰ ਰਹੇ ਆ। ਪੁਰਾਣੇ ਕੇਸ, ਐਕਸਪੰਜਡ ਕੇਸ ਵੀ ਕਹਿੰਦੇ ਆ, ਰੈਕਡ ਆ, ਉਹ ਵੀ ਅਸੀਂ ਰਿਵਿਊ ਕਰ ਸਕਦੇ ਆ। ਟੈਕਸ ਦਿੱਤਾ ਆ, ਨਹੀਂ ਦਿੱਤਾ ਆ। ਇਹਨਾਂ ਨੇ ਰਹਿਣ ਵਾਲੀ ਚੀਜ਼, ਫਿਜ਼ੀਕਲ ਪ੍ਰੈਜ਼ੈਂਸ ਦੇ ਉੱਤੇ ਵੀ ਥੋੜ੍ਹੀਆਂ ਜਿਹੀਆਂ ਸਖਤੀਆਂ ਹੋਰ ਵਧਾਤੀਆਂ। 6 ਮਹੀਨੇ ਤੋਂ ਵੱਧ ਤੁਸੀਂ ਰਹਿੰਦੇ ਆ ਤਾਂ ਉਹ ਕਾਫੀ ਜ਼ਿਆਦਾ ਹੋਊਗਾ। 3 ਸਾਲਾਂ 'ਚ 18 ਮਹੀਨੇ ਤੋਂ ਵੱਧ ਨਹੀਂ ਬਾਹਰ ਰਹਿ ਸਕਦੇ। 5 ਸਾਲਾਂ 'ਚ ਸਿਰਫ ਇੱਕ ਵਾਰੀ ਜਿਹੜਾ ਤੁਹਾਨੂੰ ਰੀ ਐਂਟਰੀ ਪਰਮਿਟ ਮਿਲ ਸਕਦਾ। ਸੋ ਕਾਫੀ ਜ਼ਿਆਦਾ ਚੇਂਜਸ ਆ ਰਹੇ ਆ। ਆਪਣੇ ਕਾਫੀ ਲੋਕ 6 ਮਹੀਨੇ ਇੱਥੇ, 6 ਮਹੀਨੇ ਉੱਥੇ ਇਸ ਸਿਲਸਿਲੇ ਦੇ ਵਿੱਚ ਰਹਿੰਦੇ ਆ। ਉਹਨਾਂ ਦਾ ਮਕਸਦ ਇਹੀ ਆ ਵੀ ਜੇ ਪਰਮਾਨੈਂਟ ਰੈਜ਼ੀਡੈਂਟ ਆ ਤੇ ਹੁਣ ਇੱਥੇ ਹੀ ਰਹੋ ਜੀ। ਇਹੀ ਆ। ਤੇ ਬੇਸਿਕਲੀ ਸਿਟੀਜ਼ਨ ਬਣ ਕੇ ਹੀ ਬੰਦਾ ਜਿਹੜਾ ਐਗਜ਼ੈਂਪਟ ਹੈਗਾ, ਸਿਟੀਜ਼ਨ ਵੀ ਆਪਾਂ ਦੇਖਿਆ ਕਈ ਜਾ ਕੇ ਇਹਨਾਂ ਨੇ ਪ੍ਰੋਬਲਮਸ ਉਹਨਾਂ ਨਾਲ ਵੀ ਜਿਹੜੀਆਂ ਕੀਤੀਆਂ। ਯਾ ਨਹੀਂ, ਬਿਲਕੁਲ। ਆਪਾਂ ਨੂੰ ਇੱਕ ਵਾਰੀ ਮੈਨੂੰ ਲੱਗਦਾ ਕਾਲ ਕਰਕੇ ਵੀ ਕਿਸੇ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਕਿੰਨੀਆਂ ਪੁਰਾਣੇ ਜਿਹੜੇ ਕੇਸ ਆ, ਉਹ ਸਾਰੀਆਂ ਚੀਜ਼ਾਂ 30 ਸਾਲ ਪੁਰਾਣੇ ਗੱਲਾਂ ਵੀ ਜਿਹੜੀਆਂ ਉਹ ਉਹਨਾਂ ਨੂੰ ਪੁੱਛ ਰਹੇ ਸੀਗੇ ਜਦ ਉਹਨਾਂ ਨੇ ਦੁਬਾਰਾ ਐਂਟਰ ਕੀਤਾ ਸੀਗਾ। ਸੋ ਜੇ ਕੋਈ ਝੂਠ ਦੀ ਬੁਨਿਆਦ ਦੇ ਉੱਤੇ ਕੁਛ ਕੀਤਾ ਹੈ ਤਾਂ ਉਹ ਫੜ ਹੋਣ ਜਾਣ ਦਾ, ਹੁਣ ਉਹ ਸਾਰੀਆਂ ਚੀਜ਼ਾਂ ਦਾ ਖਤਰਾ ਕਾਫੀ ਜ਼ਿਆਦਾ ਇਸ ਚੀਜ਼ ਦੇ ਵਿੱਚ ਹੁਣ ਵੱਧ ਚੁੱਕਾ ਹੈ। ਅਤੇ ਇੱਕ ਵਾਰੀ ਫਿਰ ਦੱਸ ਜਾਈਏ, ਅੱਜ ਕਾਲਸ ਜਿਹੜੀਆਂ ਤੁਹਾਡੀਆਂ ਅਸੀਂ ਨਹੀਂ ਲੈ ਸਕਦੇ ਇਸ ਚੀਜ਼ ਦੇ ਲਈ, ਜਿਹੜਾ ਉਹ ਮਾਫੀ ਆ। ਜਿੱਦਾਂ ਹੁਣ ਤੁਸੀਂ ਕਿਹਾ ਵੀ ਕਈ ਲੋਕ ਜਿਹੜੇ ਕ੍ਰਿਟਿਕ ਨੇ ਪ੍ਰਸ਼ਾਸਨ ਦੇ, ਉਹ ਕਹਿੰਦੇ ਵੀ ਜਿਹੜੀਆਂ ਇਹਨਾਂ ਦੀਆਂ ਕੁਛ ਪਾਲਿਸੀਜ਼ ਆ ਉਹ ਬੜੀਆਂ ਕਰੂਅਲ ਆ। ਇੱਕ ਹੁਣ ਨਵੇਂ ਪਲਾਨ ਦੇ ਬਾਰੇ ਪਤਾ ਲੱਗਾ ਹੈ, ਕਹਿੰਦੇ ਵੀ ਹਜ਼ਾਰਾਂ ਹੀ ਇਮੀਗ੍ਰੈਂਟਸ ਨੂੰ ਵੇਅਰ ਹਾਊਸ ਵਰਗੀਆਂ ਫੈਸਿਲਿਟੀਜ਼ ਦੇ ਵਿੱਚ ਰੱਖਣ ਦੀ ਜਿਹੜੀ ਉਹ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਇਸ ਬਾਬਤ ਕੀ ਪਤਾ ਲੱਗ ਰਿਹਾ ਹੈ ਅਟਾਰਨੀ ਟਿਰਕੀਆਣਾ ਜੀ? ਹਾਂਜੀ, ਕਹਿੰਦੇ ਜਿੱਦਾਂ 80,000 ਪਲੱਸ ਜਿਹੜਾ ਡਿਟੇਨੀ ਆ, ਉਹਨਾਂ ਦੀਆਂ ਵਾਸਤੇ ਜਿੱਦਾਂ ਵੇਅਰ ਹਾਊਸ ਟਾਈਪ ਜਿੱਦਾਂ ਫੈਸਿਲਿਟੀਆਂ ਜਿਹੜੀਆਂ ਬਣਾਉਣੀਆਂ। ਤੇ ਇਹਦੇ ਵਿੱਚ ਸਟੇਟਸ ਜਿਹੜੀਆਂ ਹੈਗੀਆਂ ਟੈਕਸਸ, ਵਰਜੀਨੀਆ ਤੇ ਜਾਰਜੀਆ, ਇੱਧਰ ਇਹਨਾਂ ਦਾ ਕਹਿੰਦੇ ਪਲਾਨ 7 ਕਹਿੰਦੇ ਮੇਜਰ ਫੈਸਿਲਿਟੀਜ਼ ਹੋਣੀਆਂ, 5 ਤੋਂ 10,000 ਜਿਹਦੇ ਵਿੱਚ ਬੰਦੇ ਹੋਊਗੇ। ਤੇ 16 ਜਿਹੜੀਆਂ ਸੀਗੀਆਂ ਸਮਾਲਰ ਜਿਹੜੀਆਂ ਸਾਈਟਸ ਇਹਨਾਂ ਨੇ ਨੇਸ਼ਨ ਵਾਈਡ ਬਣਾਉਣੀਆਂ। $45 ਬਿਲੀਅਨ ਫੰਡਿੰਗ ਇਹਨਾਂ ਨੇ ਜਿਹੜੀ ਐਲੋਕੇਟ ਕਰਤੀ ਆ। ਜਿਹੜਾ ਉਹੀ ਨਾ ਹੁਣ ਬਿਗ ਬਿਊਟੀਫੁਲ ਬਿੱਲ ਵਾਲਾ ਜਿਹੜਾ ਸੀਗਾ, $45 ਬਿਲੀਅਨ ਜਿਹੜਾ ਸੀਗਾ ਫੈਸਿਲਿਟੀਆਂ, ਇਨਫਰਾਸਟਰਕਚਰ ਕਹਿ ਲਓ ਤੁਸੀਂ ਜਾਂ ਕਿੱਦਾਂ ਕਹਿ ਲਓ। ਮਤਲਬ ਹੁਣ ਇਹਦੇ ਕ੍ਰਿਟਿਸਿਜ਼ਮ ਇਹੀ ਹੈ ਕਿ ਦੇਖ ਲਓ ਜਿਹੜਾ ਪੈਸਾ ਟੈਕਸ ਪੇਅਰ ਦਾ ਉਹ ਜੇਲ੍ਹਾਂ ਬਣਾਉਣ ਨਾਲ ਲੱਗ ਰਿਹਾ। ਹੁਣ ਜੇਲ੍ਹਾਂ ਤੁਸੀਂ ਬਣਾਓਗੇ ਇੰਨੀਆਂ ਵੱਡੀਆਂ, ਫਿਰ ਤੁਸੀਂ ਉਹਦੇ ਵਿੱਚ ਲੋਕੀ ਵੀ ਭਰੋਗੇ ਤੇ ਉਹਦੇ ਵਿੱਚ ਰਿਸਕ ਜਿਹੜਾ ਇਹੀ ਹੈ ਕਿ ਜਿਹੜਾ ਸਰਕਾਰ ਆ ਕਿਤੇ ਬਹੁਤ ਜ਼ਿਆਦਾ ਉਹਦੇ ਸਟ੍ਰਿਕਟਨੈਸ ਵੱਲ ਜਾਂ ਫੇਸਿਜ਼ਮ ਜਿੱਦਾਂ ਕਹਿੰਦੇ ਆ, ਜਿੱਦਾਂ ਜਰਮਨ ਦੇ ਵਿੱਚ ਆਪਾਂ ਦੇਖਿਆ ਜੋ ਹੋਇਆ ਸੀਗਾ, ਕਿਤੇ ਉਧਰਲੇ ਪਾਸੇ ਨੂੰ ਤਾਂ ਨਹੀਂ ਜਿਹੜੀਆਂ ਚੀਜ਼ਾਂ ਹੋ ਗਈਆਂ। ਕਿਉਂਕਿ ਇਹ ਇੱਕ ਇੰਡਸਟਰੀ ਸਟਾਈਲ ਜਿਹੜੀ ਤੁਸੀਂ ਕਹਿ ਲਓ ਕਿ ਇੰਟਰਨਮੈਂਟ ਕੈਂਪ ਵਰਗੀਆਂ ਕੰਡੀਸ਼ਨਾਂ ਜਿਹੜੀਆਂ ਲੱਗਦੀਆਂ, ਜਿਹਦੇ ਵਿੱਚ ਕਿ ਧੱਕੇ ਨਹੀਂ ਜਿਹੜਾ ਸੀਗਾ ਉਹ ਚੱਕ ਕੇ ਜਿਹੜਾ ਸੀਗਾ ਲੋਕੀ ਪਾ ਦਿੱਤੇ ਜਾਂਦੇ ਆ। ਜੀ। ਸੋ ਇਹ ਅਟਾਰਨੀ ਟਿਰਕੀਆਣਾ ਜੀ, ਜਿੱਦਾਂ ਹੁਣ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਬੈਕਲੈਸ਼ ਵੀ ਹੁੰਦਾ ਹੋਊਗਾ, ਕਾਫੀ ਲੋਕ ਇਸ ਦਾ ਵਿਰੋਧ ਵੀ ਕਰਦੇ ਹੋਣਗੇ ਵੀ ਆਹ ਤਾਂ ਮਤਲਬ ਇੱਦਾਂ ਕਿੱਦਾਂ ਲੋਕਾਂ ਦੇ ਨਾਲ ਤੁਸੀਂ ਕਰ ਰਹੇ ਆ। ਫੰਡਿੰਗ ਵੀ ਕਾਫੀ ਜਿਹੜੀ ਟਾਈ ਹੋ ਰਹੀ ਹੈ ਇਹਦੇ ਨਾਲ। ਹਾਂਜੀ, ਕਾਫੀ ਕਈ ਲੋਕੀ ਹੁਣ ਜਿੱਦਾਂ ਵੀਜ਼ੇ ਵੂਜ਼ੇ ਤੇ ਵੀ ਜਿਹੜੇ ਆਏ ਸੀਗੇ, ਜਾਂ ਕਿਸੇ ਦਾ ਸੈਲਮ ਲੱਗਾ ਜਾਂ ਉਹ ਟਰੱਕ ਚਲਾ ਰਿਹਾ, ਉਹ ਮਤਲਬ ਤੁਸੀਂ ਜਸਟ ਇਮੈਜਿਨ ਕਰੋ ਕਿ ਬੰਦਾ ਵੀਜ਼ੇ ਤੇ ਆਇਆ, ਕਿਸੇ ਨੂੰ ਮਤਲਬ ਕੋਈ ਕਹਿ ਲਓ ਕਿ ਭਾਵੇਂ ਬੜਾ ਹਾਈ ਲੈਵਲ ਦਾ ਵੀ ਬੰਦਾ ਜਿਹੜਾ ਹੈਗਾ ਕਿ ਪੋਲੀਟੀਕਲ ਪ੍ਰਿਜ਼ਨਰ ਸੀਗਾ ਜਾਂ ਕੋਈ ਵੀ ਸੀਗਾ, ਮਤਲਬ ਇਹ ਜਿਹੜੀ ਸਰਕਾਰ ਹੈ ਇਹਨੇ ਕੋਈ ਡਿਫਰੈਂਸ ਨਹੀਂ ਦੇਖਿਆ। ਇਹਨਾਂ ਨੇ ਬੰਦੇ ਜਿਹੜੇ ਸਾਰੇ ਸੀਗੇ ਚੱਕ ਕੇ ਉਹ ਕਹਿੰਦੇ ਤੂੰ ਕੱਚਾ ਹੀ ਆ, ਮਤਲਬ ਕਿ ਇਹ ਮਤਲਬ ਸਿੱਧੇ ਹੀ ਜਿਹੜਾ ਸੀਗਾ ਉਹਨਾਂ ਨੂੰ ਫੜ ਲਿਆ। ਕਈ ਲੋਕੀ ਜਿਹੜੇ ਓਵਰਸਟੇ ਕੀਤੇ ਸੀਗੇ, ਮਤਲਬ ਰਿਸਪੈਕਟਿਵਲੀ ਜਿਹੜੇ ਰਹਿ ਰਹੇ ਸੀਗੇ, ਉਹਨਾਂ ਨੂੰ ਵੀ ਜਿਹੜਾ ਸੀਗਾ ਫੜ ਕੇ ਜਦੋਂ ਜੇਲ੍ਹਾਂ 'ਚ ਪਾਤਾ, ਮਤਲਬ ਡੀਹਿਊਮਨਾਈਜ਼ ਜਿਹੜਾ ਇੱਕ ਕਰਤਾ। ਉਹ ਚੀਜ਼ ਵੱਲ ਜਿਹੜੀਆਂ ਸਰਕਾਰ ਦਾ ਜਿਹੜਾ ਫੋਕਸ ਹੋ ਗਿਆ। ਹੁਣ ਇਹ ਜਿਹੜੇ ਇੰਡਸਟਰੀ ਸਟਾਈਲ ਜਦੋਂ ਇੰਟਰਨਮੈਂਟ ਕੈਂਪ ਜਿਹੜੇ ਹੋਣੇ ਆ, ਫੈਸਿਲਿਟੀਆਂ ਜਿਹੜੀਆਂ ਹੋਣੀਆਂ ਹੈ ਨਾ, ਕੌਪਸ ਵੀ ਇਹ ਭਰਤੀ ਵਗੈਰਾ ਜਿਹੜੀ ਕਰਦੇ ਆ, $50,000 ਸਾਈਨਿੰਗ ਬੋਨਸ ਰੱਖਿਆ, ਕੋਟੇ ਲਾਤੇ ਕਿ ਲੋਕੀ ਇੰਨੇ ਫੜ ਕੇ ਲੈ ਕੇ ਆਓ। ਉਹ ਹੁਣ ਕੋਟੇ ਪੂਰੇ ਕਰਨ ਦੇ ਚੱਕਰ 'ਚ ਜਿਹੜਾ ਸੀਗਾ ਜਾਇਜ਼ ਨਜਾਇਜ਼ ਸਾਰਿਆਂ ਨੂੰ ਜਿਹੜਾ ਸੀਗਾ ਇਹ ਚੱਕੀ ਜਾ ਰਿਹਾ। ਉਧਰ ਨੂੰ ਜਿਹੜਾ ਸਿਸਟਮ ਜਿਹੜਾ ਥੋੜਾ ਤੁਰਿਆ ਪਿਆ, ਤੇ ਕੋਰਟਸ ਜਿਹੜੇ ਕਈ ਵਾਰੀ ਇੰਟਰਵੀਨ ਕਰਦੇ ਆ, ਪਰ ਕੋਰਟਸ ਜਿੱਦਾਂ ਸਲੋ ਹੁੰਦੇ ਆ। ਸੇਮ ਚੀਜ਼ ਜਿਹੜੀ ਸੀਗੀ ਹੁਣ ਜਿੱਦਾਂ ਬੌਂਡ ਵਾਲਾ ਹੀ ਮੁੱਦਾ ਲੈ ਲਓ, ਉਹਨੂੰ ਸੋਲਵ ਕਰਦੇ 6 ਮਹੀਨੇ ਲੱਗ ਗਏ। 6 ਮਹੀਨੇ ਦੇ ਵਿੱਚ ਕਿੰਨੇ ਲੋਕੀ ਉਹਨਾਂ ਨੇ ਆਲਰੇਡੀ ਫੜ ਕੇ ਜਿਹੜੇ ਸੀਗੇ, ਕਈ ਮੈਂਟਲੀ ਕਈ ਵਾਪਸ ਚਲ ਗਏ, ਕਈ ਤਾਂ ਪਹਿਲੇ ਦਿਨ ਹੀ ਕਿ ਨਹੀਂ ਮੈਂ ਜੇਲ੍ਹ 'ਚ ਰੋਕ ਹੀ ਨਹੀਂ ਸਕਦਾ। ਸੋ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਐਡਮਿਨਿਸਟ੍ਰੇਸ਼ਨ ਨੇ ਮਤਲਬ ਮਿਲੀਅਨਸ ਦੇ ਵਿੱਚ ਬੰਦੇ ਇਹਨਾਂ ਨੇ ਆਲਰੇਡੀ ਜਿਹੜੇ ਸੀਗੇ ਭੇਜ ਦਿੱਤੇ ਆ ਵਾਪਸ। ਜੀ। ਸੋ
ਜੇ ਆਪਾਂ ਹੁਣ ਇਸ ਸਾਲ ਦੇ ਐਂਡ ਦੀ ਸਮਰੀ ਕਰਨੀ ਹੋਵੇ, ਨੰਬਰਸ ਜਿਹੜੇ ਉਹ ਦੱਸਣੇ ਹੋਣ, ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਆਉਂਦਿਆਂ ਹੀ ਸਹੁੰ ਚੁੱਕਣ ਤੋਂ ਬਾਅਦ ਐਗਜ਼ੈਕਟਿਵ ਆਰਡਰ ਕਈ ਜਿਹੜੇ ਉਹ ਜਾਰੀ ਕੀਤੇ ਇਸ ਚੀਜ਼ ਦੇ ਅਧੀਨ ਵੀ, ਮੇਕ ਅਮੈਰੀਕਾ ਸੇਫ ਅਗੇਨ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਰਵੱਈਆ, ਆਈਸ ਦਾ ਰਵੱਈਆ, CBP ਦਾ ਜਿਹੜਾ ਰਵੱਈਆ, USCIS ਟੋਟਲੀ ਜਿਹੜਾ ਇਸ ਟਾਈਮ ਬਦਲ ਚੁੱਕਾ ਆ ਕੀ ਇਸ ਦੇ ਵਿੱਚ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਕੀ ਸਮਰਾਈਜ਼ ਇਹਨੂੰ ਆਪਾਂ ਤੁਸੀਂ ਕਿੱਦਾਂ ਜਿਹੜਾ ਉਹ ਦੇਖਦੇ ਆ? ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਿਹਾ ਵੀ ਸਾਲ ਲੰਘਿਆ, 3 ਸਾਲ ਅਜੇ ਹੋਰ ਆ, ਇਸ ਸਾਲ ਨੂੰ ਕੀ ਸਮਰਾਈਜ਼ ਕਰਦੇ ਆ ਤੇ ਅਗਲੇ ਭਵਿੱਖ ਦੇ ਲਈ, ਫਿਊਚਰ ਦੇ ਵਿੱਚ ਕੀ ਤੁਸੀਂ ਸੋਚਦੇ ਆ ਵੀ ਕੀ ਹੋਣ ਜਾ ਰਿਹਾ? ਇਹਦੇ ਵਿੱਚ ਉਹ ਕਹਿੰਦੇ ਆ ਕਿ ਸਕਰੀਨਿੰਗ ਜਿਹੜੀ ਸੀਗੀ ਇਹਨਾਂ ਨੇ ਕਾਫੀ ਇਨਹੈਂਸਮੈਂਟ ਕਰਤੀ, ਕਿ ਕੇਸ ਜਿਹੜੇ ਸੀਗੇ ਵੱਧ, ਜਿਹੜੇ ਹੋਰ ਜ਼ਿਆਦਾ ਰਿਵਿਊ ਜਿਹੜਾ ਆਪਾਂ ਕਰਨਾ, ਕਿਹੜੇ ਲੋਕੀ ਆਣੇ ਆ ਉਹਨਾਂ ਨੂੰ ਵੈਟ ਕਿੱਦਾਂ ਕਰਨਾ, ਉੱਤੇ ਇਹਨਾਂ ਨੇ ਕਾਫੀ ਸਿਕਿਉਰਿਟੀ ਮੈਜਰ ਜਿਹੜੇ ਲਗਾਏ ਸੀਗੇ। ਬਾਰਡਰ ਜਿਹੜਾ ਸੀਗਾ ਕੰਪਲੀਟਲੀ ਇਹ ਸਕਸੈਸਫੁਲ ਹੋ ਗਿਆ, ਇਹਨਾਂ ਨੇ ਬੰਦ ਕਰਤਾ ਬਾਰਡਰ ਦਾ। ਮੈਂ ਤਾਂ ਇਹ ਕਹਿਣਾ ਕਿ ਈਵਨ ਭਾਵੇਂ ਇਹਨਾਂ ਨੇ ਨਾ ਵੀ ਕੀਤਾ, ਮੈਨੂੰ ਨਹੀਂ ਲੱਗਦਾ ਕਿ ਕੋਈ ਹੁਣ ਆਊਗਾ ਵੀ, ਕਿ ਜਿਹੜੇ ਜਿੱਦਾਂ ਦੇ ਹਿਸਾਬ ਕਿਤਾਬ ਜਿਹੜੇ ਹੈਗੇ ਆ, ਲਾਜ਼ ਜਿਹੜੇ ਹਿਸਾਬ ਨਾਲ ਚੱਲਦੇ ਆ, ਜਿਹੜੇ ਹਿਸਾਬ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਇੱਕ ਮਤਲਬ ਬਹੁਤ ਜ਼ਿਆਦਾ ਟਾਈਟਨੈਸ ਜਿਹੜੀ ਕਰਤੀ ਇਹਨਾਂ ਨੇ। ਤੇ ਇਹਨਾਂ ਨੇ ਕੋਆਰਡੀਨੇਸ਼ਨ ਜਿਹੜਾ ਸੀਗਾ ਆਪਣਾ ਸਾਰੀਆਂ ਏਜੰਸੀਆਂ ਦਾ ਆਪਸ ਦੇ ਵਿੱਚ ਬਣਾਤਾ, ਜਿਹੜੀ ਕਿ ਵੱਡੀ ਗੱਲ ਸੀਗੀ। ਸਪੈਸ਼ਲੀ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗਾ, ਉਹਦਾ ਕਾਫੀ ਇਹਨਾਂ ਨੇ ਜਿਹੜਾ ਸੀਗਾ ਆਈਸ ਦਾ, CBP ਦਾ, USCIS ਵਾਲਿਆਂ ਦਾ, ਇਹਨਾਂ ਦਾ ਕ੍ਰਾਸ ਜਿਹੜੀ ਕੋਲੈਬੋਰੇਸ਼ਨ ਜਿਹੜੀ ਸੀਗੀ, ਜਿਹੜੀ ਪਹਿਲਾਂ ਨਹੀਂ ਹੁੰਦੀ ਸੀਗੀ, ਇੱਕ ਏਜੰਸੀ ਨੂੰ ਪਤਾ ਨਹੀਂ ਹੁੰਦਾ ਸੀਗਾ ਦੂਜੇ ਕੀ ਕਰਦੇ ਆ, ਤਾਲਮੇਲ ਕਰਤਾ ਆਪਸ ਦੇ ਵਿੱਚ, ਮਤਲਬ ਇਕੱਠੇ ਇੱਕ ਤਰ੍ਹਾਂ ਜਿਹੜੇ ਇਹ ਕੰਮ ਕਰਨ ਲੱਗ ਪਏ। ਜਿਹੜੀ ਸੈਕਟਰੀ ਨਿਯਮ ਸੀ, ਉਹਨਾਂ ਨੇ ਇਹੀ ਅਪਰੋਚ ਲਈ ਕਿ ਅਮਰੀਕਾ ਫਸਟ ਅਪਰੋਚ ਕਹਿੰਦੇ ਲੈਣੀ ਹੈ, ਜਿਹਦੇ ਵਿੱਚ ਕੀ ਸਿਸਟਮ ਉਹਨਾਂ ਨੇ ਰਿਸਟੋਰ ਕਰਨਾ, ਤੇ ਜਿਹੜਾ ਕਾਮਨ ਸੈਂਸ ਅਪਰੋਚ ਇਹ ਕਹਿੰਦੇ ਸੀਗੇ ਕਿ ਤੁਸੀਂ ਸਿੱਧੇ ਹੀ ਬਾਰਡਰ ਖੋਲਤਾ, ਜਿਹੜਾ ਮਰਜ਼ੀ ਆ ਜਾਵੇ ਡੋਂਕੀ ਵਾਲੇ ਸਿਸਟਮ 'ਚ, ਤੇ ਆਪਾਂ ਜਿਹੜਾ ਸੀਗਾ ਅਕਾਊਂਟੇਬਿਲਿਟੀ ਜਿਹੜੀ ਵਾਪਸ ਜਿਹੜੀ ਲੈ ਕੇ ਆਣੀ ਹੈ। ਤੇ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਸੀਗਾ ਭੰਡਣ ਨੂੰ ਕਦੀ ਨਹੀਂ ਝਿਜਕਦੇ, ਤੇ ਹੁਣ ਵੀ ਜਿਹੜਾ ਸੀਗਾ ਲਾਸਟ ਦਿਨ ਵੀ ਇਹਨਾਂ ਨੇ ਜਿਹੜਾ ਮੈਸੇਜ ਭੇਜਿਆ, ਉਹ 'ਚ ਇਹੀ ਕਹਿੰਦੇ ਕਿ ਜਿਹੜੇ ਬਾਈਡਨ ਸਰਕਾਰ ਸੀਗੀ ਉਹਨੇ 4 ਸਾਲ ਜਿਹੜੇ ਆਪਣੇ ਬਤਾਏ, ਜਿਹੜਾ ਸਾਰਾ ਇਮੀਗ੍ਰੇਸ਼ਨ ਸਿਸਟਮ ਸੀਗਾ ਉਹਨੂੰ ਡਿਸਮੈਂਟਲ ਕਰਤਾ, ਐਕਸਪਲੋਇਟ ਕਰਤਾ, ਤੇ ਅਮਰੀਕਨ ਸਿਸਟਮ ਜਿਹੜਾ ਸੀਗਾ ਇਮੀਗ੍ਰੇਸ਼ਨ ਦਾ ਉਹ ਖਰਾਬ ਕਰਤਾ, ਕੰਟਰੀ ਫਲੱਡ ਕਰਤੀ ਕਈ ਸਾਰੇ ਕ੍ਰਿਮੀਨਲ ਏਲੀਅਨਸ ਦੇ ਨਾਲ। ਸੋ ਇਹ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਣੀ ਵੈਬਸਾਈਟ ਤੇ ਇਦਾਂ ਲਿਖਿਆ ਬਾਈਡਨ ਸਰਕਾਰ ਦੇ ਖਿਲਾਫ, ਤੇ ਕਹਿੰਦੇ ਕਿ ਜਿਹੜੀ ਟਰੰਪ ਸਰਕਾਰ ਹੈਗੀ ਆ ਨੇ ਬਾਰਡਰ ਸਿਕਿਉਰ ਕਰਤਾ, ਇੰਟੈਗ੍ਰਿਟੀ ਵਾਪਸ ਜਿਹੜੀ ਲੈ ਕੇ ਆ ਗਏ, ਤੇ ਅਮਰੀਕਨ ਫਸਟ ਜਿਹੜਾ ਸੀਗਾ ਉਹ ਅਪਰੋਚ ਨੂੰ ਜਿਹੜਾ ਫੋਲੋ ਕੀਤਾ। ਤੇ ਇਹਦੇ ਵਿੱਚ ਉਹਨਾਂ ਦਾ ਮੇਨ ਮੁੱਦਾ ਇਹੀ ਸੀਗਾ ਕਿ ਜਿਹੜਾ ਵੀ ਬੰਦਾ ਉਹ ਆ ਰਿਹਾ, ਉਹਦੀ ਇੱਕ ਬੈਕਗਰਾਊਂਡ ਜਿਹੜੇ ਟੈਸਟ ਆ ਉਹ ਹੋਰ ਰਿਗਰਸ ਜਿਹੜੇ ਹੋ ਜਾਣ। ਇਹਦੇ ਵਿੱਚ ਆਪਾਂ ਦੇਖਿਆ ਕਿ ਇੰਡੀਆ ਦੇ ਨਾਲ ਵੀ ਕਾਫੀ ਉਹਨਾਂ ਨੇ ਕੋਲੈਬੋਰੇਸ਼ਨ ਜਿੱਦਾਂ ਸੀਗੀ, ਜਿਹੜੇ ਬੰਦੇ PO ਹੋ ਕੇ ਆਉਂਦੇ ਸੀਗੇ, ਉਹਦੇ ਸਰਕਾਰ ਜਿਹੜੀ ਸੀਗੀ ਇੰਟਰਪੋਲ ਦੇ ਨਾਲ ਲਿੰਕ ਕਰਕੇ, CBI ਦੇ ਨਾਲ ਲਿੰਕ ਕਰਕੇ ਡਾਕੂਮੈਂਟ ਜਿਹੜੇ ਫਾਈਲ ਕਰਨ ਲੱਗ ਪਈ, ਆਇਡੈਂਟੀਫਾਈ ਕਰਨ ਲੱਗ ਪਈ ਕਿ ਕਿਹੜਾ ਬੰਦਾ ਜਿਹੜਾ ਸੀਗਾ ਉਹ ਉੱਥੇ ਕ੍ਰਾਈਮ ਜਿਹੜਾ ਕਰਕੇ ਆਇਆ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਸਿਸਟਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕੋਰਟਸ ਦੇ ਵਿੱਚ ਹੋਰ ਆਬਵੀਅਸ ਹੈ ਕਿ ਕ੍ਰਿਮੀਨਲ ਜਿਹੜੇ ਸੀਗੇ ਉਹ ਆਇਡੈਂਟੀਫਾਈ ਜਿਹੜੇ ਹੋ ਰਹੇ ਆ, ਤੇ ਉਹਦੇ ਵਿੱਚ ਇੱਕ ਧਾਰਾ ਆ ਜਾਂਦੀ ਆ ਪਰਟੀਕੂਲਰ ਜਿਹੜਾ ਨਾਨ ਪੋਲੀਟੀਕਲ ਕ੍ਰਾਈਮ, ਕਿ ਜੇ ਬੰਦੇ ਤੇ ਕਿਸੇ ਤੇ ਐਕਿਊਜ਼ੇਸ਼ਨ ਲੱਗੀ ਆ ਕਿ ਉਹਨੇ ਕੋਈ ਕ੍ਰਾਈਮ ਕੀਤਾ ਤੇ ਉੱਥੇ ਕੋਰਟ ਦੇ ਵਿੱਚ ਜਵਾਬਦੇਹੀ ਨਹੀਂ ਦੇ ਕੇ ਆਇਆ ਤੇ ਸਿੱਧੇ ਬਾਰਡਰ ਟੱਪ ਕੇ ਉਰੇ ਆ ਗਿਆ, ਉਹਨੂੰ ਉਹ ਜਿੱਦਾਂ ਸੀਗਾ ਅਸਾਈਲਮ ਤੇ ਵਿਦਹੋਲਡਿੰਗ ਰਿਲੀਫ ਵਗੈਰਾ ਜੱਜ ਦਿੰਦੇ ਨਹੀਂ, ਉਹਦੀ ਸਿਰਫ ਜਿੱਦਾਂ ਕੈਟ ਜਿਹੜਾ ਟਾਰਚਰ ਕਨਵੈਨਸ਼ਨ ਦੇ ਥੱਲੇ ਜਿਹੜੇ ਬਹੁਤ ਲਿਮਿਟਿਡ ਕੇਸ ਜਿਹੜੇ ਹੁੰਦੇ ਆ ਉਹਦੇ ਵਿੱਚ ਕੁਆਲੀਫਾਈ ਕਰਦੇ ਆ। ਤੇ ਬੇਸਿਕਲੀ ਜਿਹੜੀ ਕ੍ਰਿਮੀਨਲ ਬਾਰਸ ਹੈਗੀਆਂ ਕਿ ਜੇ ਬੰਦੇ ਦਾ ਕੋਈ ਬੈਕਗਰਾਉਂਡ, ਕੋਈ ਮਾੜਾ ਰਿਕਾਰਡ ਹੈਗਾ, ਉਹਨੂੰ ਬੇਸਿਕਲੀ ਆਲਮੋਸਟ ਉਹਦੇ ਸਾਰੇ ਚਾਂਸ ਜਿਹੜੇ ਸੀਗੇ ਸਲਿਮ ਟੂ ਨਨ ਜਿਹੜੇ ਇਸ ਕੰਟਰੀ 'ਚ ਜਿਹੜੇ ਇਹਨਾਂ ਨੇ ਕਰਤੇ। ਤੇ ਇਹ ਕਹਿੰਦੇ ਕਿ ਨਵੰਬਰ 26 ਨੂੰ ਜਿਹੜਾ ਹਮਲਾ ਕੀਤਾ ਸੀਗਾ ਅਫਗਾਨ ਨੈਸ਼ਨਲ ਨੇ, ਜਿਹੜਾ ਨੈਸ਼ਨਲ ਗਾਰਡ ਮਾਰਤੇ ਸੀਗੇ, ਉਸ ਤੋਂ ਬਾਅਦ ਸਾਰੀ ਕੰਟਰੀਆਂ ਦੇ ਅਸਾਈਲਮ ਜਿਹੜੇ ਸੀਗੇ ਪ੍ਰੋਸੈਸਿੰਗ ਇਹਨਾਂ ਨੇ ਹੋਲਡ ਕਰਤੀ, ਸਾਰੀ ਕੰਟਰੀਆਂ ਦੇ ਫੁੱਲ ਸਕੇਲ ਜਿਹੜਾ ਸੀਗਾ ਰੀ-ਐਗਜ਼ਾਮੀਨੇਸ਼ਨ ਕਰਨਾ ਹਰੇਕ ਗ੍ਰੀਨ ਕਾਰਡ ਦਾ ਜਿਹੜਾ ਇਸ਼ੂ ਕੀਤਾ ਹੋਇਆ ਹਾਈ ਰਿਸਕ ਕੰਟਰੀ ਤੋਂ, ਜਿਹੜੀਆਂ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਕਿ ਹਰੇਕ ਗ੍ਰੀਨ ਕਾਰਡ ਜਿਹੜਾ ਦਿੱਤਾ ਗਿਆ ਇਹ 19 ਜਿਹੜੇ ਹਾਈ ਰਿਸਕ ਕੰਟਰੀ ਹੈ ਇਹਦੇ ਵਿੱਚੋਂ ਤੁਸੀਂ ਵੈਟ ਕਰੋ, ਭਾਵੇਂ ਉਹਨਾਂ ਕੋਲ ਗ੍ਰੀਨ ਕਾਰਡ ਆ ਵੀ ਗਿਆ। ਤੇ ਇਹਦੇ ਵਿੱਚ ਉਹਨਾਂ ਨੇ ਇੱਕ ਹੋਰ ਨਿਊ ਵੈਟਿੰਗ ਸੈਂਟਰ ਇਹਨਾਂ ਨੇ ਬਣਾਇਆ ਸੀਗਾ December 5 ਨੂੰ, ਜਿਹਦੇ ਵਿੱਚ ਕੀ ਉਹ ਕਹਿੰਦੇ ਆ ਕਿ ਇਨਹੈਂਸਡ ਸਕਰੀਨਿੰਗ ਵੈਟਿੰਗ AI ਟੈਕਨੋਲੋਜੀ ਲਗਾਣੀ ਆ, ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਜਿਹੜੀ ਲਗਾਣੀ ਆ, ਜਿਹਦਾ ਕੰਮ ਇਹੀ ਹੋਊਗਾ ਕਿ ਟੈਰਰਿਸਟ ਜਿਹੜੇ ਲੱਭਣੇ, ਕ੍ਰਿਮੀਨਲ ਏਲੀਅਨ ਲੱਭਣੇ, ਜਾਂ ਉਹ ਵਾਲੇ ਬੰਦੇ ਜਿਹੜੇ ਪਬਲਿਕ ਸੇਫਟੀ ਨੂੰ ਜਿਹੜੇ ਥ੍ਰੈਟ ਜਿਹੜੇ ਕਰਦੇ ਆ, ਪਬਲਿਕ ਸੇਫਟੀ ਨੂੰ ਜਿਹੜੇ ਥ੍ਰੈਟ ਕਰਨ ਦੇ ਵਿੱਚ ਕਈ ਕੁਛ ਹੀ ਜਿਹੜਾ ਆ ਜਾਂਦਾ ਹੈਗਾ। ਠੀਕ ਹੈ, ਇਹਦੇ ਵਿੱਚ ਇਹ ਆਪਣੇ ਟ੍ਰੈਫਿਕ ਵਾਲੇ ਲਾਜ਼ ਜਿਹੜੇ ਉਹ ਵਾਲੇ ਆ ਗਏ, ਡਰੱਗਸ ਵਾਲੇ ਜਿਹੜੇ ਉਹ ਆ ਗਏ, ਫਰੋਤੀਆਂ ਵਾਲੇ ਜਿਹੜੇ ਉਹ ਮਸਲੇ ਜਿਹੜੇ ਆਪਣੇ ਜਿਹੜੇ ਆ ਗਏ, ਕੁਇਕ ਐਕਸ਼ਨ ਜਿਹੜਾ ਸੀਗਾ, ਮਤਲਬ ਜਿਹੜੀ ਸਰਕਾਰ ਸੀਗੀ ਉਧਰਲੇ ਪਾਸੇ ਨੂੰ ਜਿਹੜੀ ਜਾਣੀ ਸ਼ੁਰੂ ਹੋ ਗਈ। USCIS ਜਿਹੜੀ ਏਜੰਸੀ ਸੀਗੀ ਜਿਹਦਾ ਪਹਿਲਾਂ ਤਾਲਮੇਲ ਨਹੀਂ ਕਰਦੀ ਸੀਗੀ ਆਈਸ ਦੇ ਨਾਲ, USCIS ਨੇ ਖੁਦ ਹੀ ਜਿਹੜਾ ਸੀਗਾ ਤਕਰੀਬਨ 15,000 ਲੋਕਾਂ ਨੂੰ ਜਿਹੜਾ ਸੀਗਾ ਆਈਸ ਨੂੰ ਰੈਫਰ ਕੀਤਾ,
ਜਨਵਰੀ 20 ਤੋਂ ਲੈ ਕੇ ਹੁਣ ਤੱਕ। ਤੇ ਪਬਲਿਕ ਸੇਫਟੀ ਦੇ ਤਹਿਤ ਜਿਹੜਾ ਸੀਗਾ ਜਾਂ ਫਰਾਡ ਕੰਸਰਨ ਸੀਗੇ 15,000 ਜਿਹੜੇ ਸੀਗੇ ਲੋਕ ਇਹਨਾਂ ਨੇ ਆਲਰੇਡੀ ਰੈਫਰ ਕਰਤੇ, ਜਿਨ੍ਹਾਂ ਦੇ ਵਿੱਚ ਫਰਾਡ ਜਿਹੜਾ ਸੀਗਾ 182 ਏਲੀਅਨ ਇਹਨਾਂ ਨੇ ਉਹ ਕੀਤੇ ਆ, ਜਿਹਨਾਂ ਨੇ ਰੈਫਰ ਕੀਤੇ ਆਈਸ ਨੂੰ, ਜਿਹਨਾਂ ਨੇ ਕੋਈ ਕ੍ਰਾਈਮ ਇੱਥੇ ਕੀਤਾ ਸੀਗਾ, USCIS ਵਾਲਿਆਂ ਨੇ ਜਿਹੜੇ ਇਹ ਕਰਤੇ। 2400 ਅਰੈਸਟ ਜਿਹੜੀਆਂ ਹੋਈਆਂ ਫੀਲਡ ਆਫਿਸ ਦੇ ਵਿੱਚ, ਜਿਹੜਾ ਉਹਨਾਂ ਨੇ ਜਦੋਂ ਇੰਟਰਵਿਊ ਦੇਣ ਗਿਆ ਬੰਦਾ USCIS ਵਾਲੇ ਆਫਿਸ 'ਚ, ਵਿਆਹ ਵੀ ਵਾਲੀ ਜਾਂ ਕੋਈ ਉਹ ਵਾਲੇ ਬੰਦੇ ਜਿਹੜੇ ਫੜੇ ਆ, ਜਿਹਨਾਂ ਦਾ ਕੀ ਬੈਡ ਰਿਕਾਰਡ ਸੀਗਾ, ਜਿਹੜੇ ਝੂਠ ਬੋਲਦੇ ਸੀਗੇ ਜਾਂ ਉਹਨਾਂ ਨੇ ਆਪਣੀ ਕੰਟਰੀ ਵਾਲਾ ਰਿਕਾਰਡ ਜਿਹੜਾ ਦੱਸਿਆ ਨਹੀਂ ਸੀਗਾ। ਹੋਮਲੈਂਡ ਡਿਫੈਂਡਰ ਪ੍ਰੋਗਰਾਮ ਇਹਨਾਂ ਨੇ ਚਲਾਇਆ, ਜਿਹਦੇ ਕਰਕੇ ਕਿ ਇਹ ਕਹਿੰਦੇ ਕਿ ਫਰਾਡ ਵਗੈਰਾ ਆਪਾਂ ਕੰਬੈਟ ਕਰਨਾ। ਸਤੰਬਰ 30 ਨੂੰ ਇਹਨਾਂ ਨੇ ਪ੍ਰੋਗਰਾਮ ਖੋਲ੍ਹਿਆ ਸੀਗਾ, ਕਹਿੰਦੇ 50,000 ਐਪਲੀਕੇਸ਼ਨਾਂ ਆ ਗਈਆਂ, ਸਭ ਤੋਂ ਜ਼ਿਆਦਾ ਐਪਲੀਕੇਸ਼ਨਾਂ ਜਿਹੜੀਆਂ ਕਿਸੇ ਵੀ ਏਜੰਸੀ ਦੇ ਵਿੱਚ ਉਹਨਾਂ ਨੇ ਮਤਲਬ ਐਡੀ ਛੇਤੀ ਜਿਹੜਾ ਸੀਗਾ ਰਿਕਰੂਟਮੈਂਟ ਕੀ 50,000 ਐਪਲੀਕੈਂਟ ਤੁਸੀਂ ਆ ਗਏ, ਮਤਲਬ ਉਹਨਾਂ ਨੂੰ ਇੰਟਰਸਟਿਡ ਜਿਹੜੇ ਬੰਦੇ ਉਹ ਕੰਮ ਕਰਨਾ ਚਾਹੁੰਦੇ ਉਹਦੀ ਵੀ ਕੋਈ ਥੋੜ ਨਹੀਂ ਹੈਗੀ। ਤੇ ਨਿਊ ਲਾਅ ਇਨਫੋਰਸਮੈਂਟ ਅਥਾਰਟੀਜ਼ ਉਹ ਕਹਿੰਦੇ ਆਪਾਂ ਜਿਹੜਾ ਸਪੈਸ਼ਲ ਏਜੰਟ ਜਿਹੜੇ ਇਮੀਗ੍ਰੇਸ਼ਨ ਦੇ ਵਿੱਚ ਰੱਖਣੇ ਆ, ਜਿਹੜੇ ਪਹਿਲਾਂ ਸੀਗੇ ਨਹੀਂ, ਉਹ ਸਪੈਸ਼ਲ ਏਜੰਟਾਂ ਦਾ ਕੰਮ ਜਿਹੜਾ ਇਹੀ ਹੋਊਗਾ ਕਿ ਉਹਨਾਂ ਨੇ ਇਨਵੈਸਟੀਗੇਟ ਕਰਨਾ ਕਿ ਫਰਾਡ ਕਿੱਥੇ ਹੈਗਾ ਤੇ ਵਾਇਓਲੇਸ਼ਨ ਜਿਹੜੀਆਂ ਕਿੱਥੇ ਹੈਗੀਆਂ। ਸਪੈਸੀਫਿਕਲੀ ਇਹ ਗੱਲ ਕਰ ਰਿਹਾ ਵਿਆਹ ਵਾਲੇ ਜਿਹੜੇ ਫਰਾਡ ਉਹਨਾਂ ਨੂੰ ਲੈ ਕੇ, ਜਿਹੜੇ ਝੂਠੇ ਵਿਆਹ ਕਰਕੇ ਉਹ ਕਰਦੇ ਆ, ਤੇ ਉਹਨਾਂ ਨੂੰ ਉਹ ਕਹਿੰਦੇ ਕਿ ਸਿਰਫ ਹੁਣ ਇਹ ਨਹੀਂ ਕਿ ਉਹਨਾਂ ਦੀ ਐਪਲੀਕੇਸ਼ਨ ਡਿਨਾਈ ਕਰਨੀ ਹੈ, ਉਹ ਕਹਿੰਦੇ ਆ ਕਿ ਇਹਨਾਂ ਨੂੰ ਜਿਹੜੀ ਸਜ਼ਾ ਦਿਵਾਉਣੀ ਹੈ 10 ਤੋਂ 15 ਸਾਲ ਦੀ, ਇਹਨਾਂ ਨੂੰ ਜਿਹੜੀ ਕੋਰਟ ਦੇ ਵਿੱਚ ਕੇਸ ਚਲਾਣੇ ਆ, ਉਹਦੇ ਵਾਸਤੇ ਇਹਨਾਂ ਨੇ ਇੱਕ ਜਿਹੜਾ ਸਪੈਸ਼ਲ ਏਜੰਟ ਦਾ ਆਫਿਸ ਬਣਾਤਾ ਨਕਲੀ ਵਿਆਹ ਵਾਲੀ ਪ੍ਰੋਸੀਕਿਊਸ਼ਨ ਜਿਹੜੀ ਕਰਨ ਨੂੰ। ਇਹ ਜਿਹੜੇ ਸੀਗੇ ਦਸੰਬਰ 5 ਤੋਂ ਤੁਸੀਂ ਕਹਿ ਲਓ ਕਿ ਜਿਹੜਾ ਹੁਣ ਸਾਰਾ ਜਿਹੜਾ ਇਹਨਾਂ ਦਾ ਸੀਗਾ ਸਿਸਟਮ ਵੈਟਿੰਗ ਸੈਂਟਰ ਵਗੈਰਾ ਆਲਰੇਡੀ ਤੈਨਾਤ ਇਹਨਾਂ ਨੇ ਜਿਹੜਾ ਕਰਤਾ। ਕਹਿਣ ਦਾ ਮਤਲਬ ਇਹ ਹੈ ਕਿ ਜੇ ਇਸ ਅਗਲੇ ਸਾਲ ਸਾਨੂੰ ਹੋਰ ਵੀ ਟਫ ਤੇ ਹੋਰ ਵੀ ਜਿਹੜੀ ਸੀਗੀ ਕੰਪਲਿਕੇਟਡ ਜਿਹੜੀ ਸਿਚੁਏਸ਼ਨਸ ਆਊਗੀਆਂ, ਕਿਉਂਕਿ ਉਹਨਾਂ ਨੇ ਜਿਹੜਾ ਸਿਸਟਮ ਸੀਗਾ ਉਹਦੇ ਵਿੱਚ ਸਾਰਾ ਹੀ ਜਦੋਂ ਵਧਾਉਣਾ, ਤੇ ਉਹਦੇ ਵਿੱਚ ਜਿਹੜਾ ਹੁਣ ਜੈਨੂਇਨ ਵੀ ਬੰਦਾ ਹੈਗਾ, ਜਿਹੜਾ ਜੈਨੂਇਨ ਵੀ ਵਿਆਹ ਵਾਲਾ ਕੇਸ ਹੈਗਾ, ਉਹਨੂੰ ਵੀ ਓਬਵੀਅਸਲੀ ਪ੍ਰੋਬਲਮ ਹੋ ਗਈਆਂ, ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਸੀਗਾ ਇੱਕੋ ਨਜ਼ਰ ਨਾਲ ਜਿਹੜਾ ਦੇਖਣਾ, ਹਰੇਕ ਬੰਦੇ ਨੂੰ ਸਵਾਲ ਪੁੱਛਣੇ, ਹਰੇਕ ਬੰਦੇ ਦੀ ਤਫਤੀਸ਼ ਹੋਣੀ ਆ, ਘਰੇ ਵੀ ਉਹ ਆਊਗੇ, ਗੁਆਂਢੀਆਂ ਨੂੰ ਵੀ ਉਹ ਜਿਹੜਾ ਪੁੱਛੂਗੇ ਕੀ ਹੈ ਕਿੱਦਾਂ। ਸੋ ਇਹਦੇ ਵਿੱਚ ਉਹ ਕਹਿੰਦੇ ਆ ਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਉਹਨਾਂ ਨੇ ਇੱਕ ਪਾਵਰ ਦੇ ਦਿੱਤੀ ਇਸ ਸਾਲ ਸਰਕਾਰ ਨੇ ਕਿ ਤੁਸੀਂ USCIS ਵਾਲਿਆਂ ਨੂੰ ਕਿ ਤੁਸੀਂ ਨੋਟਿਸ ਟੂ ਅਪੀਅਰ ਭੇਜਣਾ, ਜਦੋਂ ਤੁਸੀਂ ਕੇਸ ਫੇਲ ਕਰਨਾ, ਇਹ ਨਹੀਂ ਕਿ I-130 ਫੇਲ ਕਰਤਾ ਤੁਸੀਂ ਦੇਖਣਾ ਕਿ ਜੇ ਬੰਦਾ ਕੱਚਾ ਤੁਸੀਂ ਉਹਨੂੰ ਡਿਪੋਰਟੇਸ਼ਨ ਪ੍ਰੋਸੀਡਿੰਗ ਦੇ ਵਿੱਚ ਜੱਜ ਮੋਰੇ ਜਿਹੜਾ ਰੈਫਰ ਕਰਨਾ, ਉਹਨੂੰ ਕਹਿੰਦੇ ਆ NTA, ਵੀ ਸੱਦ ਕੇ ਫੜ ਲੈਣਾ, ਮਤਲਬ ਬੇਸਿਕਲੀ ਨਹੀਂ ਰੈਫਰ ਕਰ ਦੇਣਾ, ਮਤਲਬ ਨੋਟਿਸ ਭੇਜ ਦੇਣਾ। ਹਾਂ, ਪਹਿਲਾਂ ਨੋਟਿਸ ਆਉਂਦਾ ਹੈਗਾ ਕਿ ਤੁਹਾਡਾ ਇਹ ਚੀਜ਼ ਡਿਨਾਈ ਕਰਤੀ, ਤੁਸੀਂ ਕੰਟਰੀ ਛੱਡ ਦੋ, ਨਹੀਂ ਤਾਂ ਤੁਹਾਨੂੰ ਨੋਟਿਸ ਭੇਜਿਆ ਜਾ ਸਕਦਾ। ਆਪਾਂ ਕਈ ਸਾਲਾਂ ਤੋਂ ਇਦਾਂ ਹੀ ਦੇਖਿਆ, ਤੇ ਸਰਕਾਰ ਭੇਜਦੀ ਨਹੀਂ ਸੀਗੀ ਤੇ ਲੋਕੀ ਰਹਿੰਦੇ ਸੀਗੇ, ਟਰਾਈ ਕਰਦੇ ਰਹਿੰਦੇ ਸੀਗੇ। ਤੇ ਇਸ ਸਾਲ ਉਹਨੇ 1,96,600 ਜਿਹੜੇ ਨੋਟਿਸ ਟੂ ਅਪੀਅਰ USCIS ਨੇ ਭੇਜੇ ਆ, ਮਤਲਬ ਕਿ 2 ਲੱਖ ਲਗਭਗ ਬੰਦਾ ਇਹਨਾਂ ਨੇ ਜਿਹੜਾ ਰੈਫਰ ਕੀਤਾ। ਫੜਾਇਆ ਜਿਹੜਾ ਸੀਗਾ 15,000 ਫੜਾਤਾ ਬੰਦਾ, 2400 ਦੀ ਫੀਲਡ ਆਫਿਸ ਤੋਂ ਅਰੈਸਟ ਕਰਾਈ ਆ, 2 ਲੱਖ ਇਹਨਾਂ ਨੇ NTA ਜਿਹੜੇ ਇਸ਼ੂ ਕੀਤੇ। ਮਤਲਬ ਕਿ USCIS ਵੀ ਜਿਹੜੀ ਸੀਗੀ ਏਜੰਸੀ ਉਹ ਵੀ ਐਕਟੀਵੇਟ ਹੋ ਗਈ ਕਿ ਡੀਪੋਰਟੇਸ਼ਨ ਵੱਲ ਨੂੰ ਕਿੱਧਰ ਨੂੰ ਲੈ ਕੇ ਜਾਣਾ, ਕਿਉਂਕਿ ਪਹਿਲਾਂ ਸਿਰਫ ਆਈਸ ਦਾ ਜਿਹੜਾ ਕੰਮ ਸੀਗਾ ਜਾਂ ਸਰਕਾਰੀ ਵਕੀਲਾਂ ਦਾ, ਤੇ ਹੁਣ ਇਹ ਜਿਹੜਾ ਸਿਸਟਮ ਇਹਨਾਂ ਨੇ ਚੇਂਜ ਕਰਤਾ। ਇਵਨ ਜੱਜ ਵੀ ਦੇਖ ਲਓ ਤੁਸੀਂ, ਇਹਨਾਂ ਨੇ ਜਿਹੜੇ ਸੀਗੇ ਚੰਗੀ ਰੇਟਿੰਗ ਵਾਲੇ ਫਾਇਰ ਕਰਕੇ ਤੇ ਦੂਜੇ ਜਿਹੜੇ ਮਿਲਟਰੀ ਵਾਲੇ ਜਿਹੜੇ ਲਾਏ ਆ। ਤੇ ਇਹਦੇ ਵਿੱਚ ਉਹ ਕਹਿੰਦੇ ਆ ਕਿ ਆਪਾਂ ਜਿੱਦਾਂ ਸੀਗਾ ਨਾ ਵਾਰ ਔਨ ਡਰੱਗਸ ਜਿਹੜਾ ਸੀਗਾ, ਤੇ ਹੁਣ ਇਹਨਾਂ ਨੇ ਆ ਗਿਆ ਵਾਰ ਔਨ ਇਮੀਗ੍ਰੇਸ਼ਨ ਫਰਾਡ। ਇਹ ਇਹਨਾਂ ਨੇ ਜਿਹੜਾ ਸੀਗਾ ਆਪਰੇਸ਼ਨ ਆਪਣਾ ਜਿਹੜਾ ਸ਼ੁਰੂ ਕੀਤਾ ਪੂਰਾ, ਜਿਹੜਾ ਕਹਿੰਦੇ ਕਿ ਸਿਸਟਮੈਟਿਕਲੀ ਜਿਹੜੇ ਸਿਸਟਮ ਉਹਨਾਂ ਨੇ ਜਿਹੜਾ ਵੈਟ ਕਰਨਾ, ਇਹਦੇ ਵਿੱਚ ਕਈ ਜਗ੍ਹਾ ਉਹਨਾਂ ਨੇ ਛਾਪੇਮਾਰੀਆਂ ਵੀ ਜਿਹੜੀਆਂ ਕੀਤੀਆਂ। 1 ਸਾਲ ਦੇ ਅੰਦਰ ਉਹ ਕਹਿੰਦੇ ਕਿ 29,000 ਫਰਾਡ ਦੇ ਰੈਫਰਲ ਜਿਹੜੇ ਆਏ ਆ USCIS ਫਰਾਡ ਡਿਟੈਕਸ਼ਨ ਜਿਹੜੀ ਐਂਡ ਨੈਸ਼ਨਲ ਸਿਕਿਉਰਿਟੀ ਡਾਇਰੈਕਟੋਰੇਟ ਜਿਹੜੀ ਹੈਗੀ FDNS, ਉਹਨੇ 29,000 ਜਿਹੜੇ ਸੀਗੇ ਫਰਾਡ ਦੇ ਕੇਸ ਜਿਹੜੇ ਇਨਵੈਸਟੀਗੇਟ ਕੀਤੇ ਆ। ਉਹਦੇ ਵਿੱਚ 19,300 ਜਿਹੜੇ ਫਰਾਡ ਕੇਸ ਦੇ ਵਿੱਚੋਂ 19,300 ਜਿਹੜੀਆਂ ਇਨਵੈਸਟੀਗੇਸ਼ਨਾਂ ਕੀਤੀਆਂ, 65% ਜਿਹੜੇ ਲੋਕ ਸੀਗੇ ਉਹ ਪਾਏ ਗਏ ਕਿ ਉਹਨਾਂ ਨੇ ਫਰਾਡ ਜਿਹੜਾ ਕੀਤਾ। 6500 ਇਹਨਾਂ ਨੇ ਸਾਈਟ ਵਿਜ਼ਿਟ ਕੀਤੀਆਂ ਲੋਕਾਂ ਦੇ ਘਰਾਂ ਦੇ ਵਿੱਚ, ਆਫਿਸਾਂ ਦੇ ਵਿੱਚ, ਕਿ ਲੋਕੀ ਕੰਮ ਕਰ ਰਹੇ ਕਿ ਨਹੀਂ ਕਰ ਰਹੇ ਆ। ਤਕਰੀਬਨ 20,000 ਜਿਹੜੇ ਸੋਸ਼ਲ ਮੀਡੀਆ ਦੇ ਚੈੱਕ ਕੀਤੇ ਕਿ ਲੋਕੀ ਕੀ ਕਰਦੇ ਆ, ਕਿ ਉਹ ਕਹਿ ਰਿਹਾ ਵਿਆਹਿਆ ਹੋਇਆ ਪਰ ਉਹ ਐਕਚੁਅਲ ਚ ਆਨਲਾਈਨ ਕੀ ਐਕਟੀਵਿਟੀ ਜਿਹੜੀ ਕਰ ਰਿਹਾ, ਉਹ ਚੀਜ਼ ਨੂੰ ਜਿਹੜਾ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਕਰਕੇ ਜਿਹੜੇ ਸੀਗੇ ਮੈਸੇਜ ਸਾਰੇ ਉਹ ਸਾਹਮਣੇ ਲੈ ਕੇ, ਮਤਲਬ ਫਰਾਡ ਇਨਵੈਸਟੀਗੇਸ਼ਨ ਉਸ ਲੈਵਲ ਤੱਕ ਕੀਤੀ ਕਿ ਵਿਆਹ ਇਹਨਾਂ ਦੇ ਅਸਲੀ ਆ ਕਿ ਨਕਲੀ ਆ। ਤੇ ਇਹਦੇ ਵਿੱਚ ਉਹਨਾਂ ਨੇ ਮਿਨੀਐਪਲਿਸ ਦੇ ਵਿੱਚ ਜਿਹੜਾ ਸੀਗਾ ਆਪਰੇਸ਼ਨ ਟਵਿਨ ਸ਼ੀਲਡ ਜਿਹੜਾ ਚਲਾਇਆ ਸੀਗਾ ਸੈਂਟ ਪੌਲ ਏਰੀਆ ਦੇ ਵਿੱਚ, ਜਿਹਦੇ ਵਿੱਚ ਕਿ ਇਹਨਾਂ ਨੇ ਕਈ ਤਰ੍ਹਾਂ ਦੇ ਲੋਕੀ ਟਾਰਗੇਟ ਕੀਤੇ ਸੀਗੇ। H1B ਵੀਜ਼ਾ ਜਿਹੜਾ ਸਟੂਡੈਂਟ ਵੀਜ਼ਾ ਅਬਿਊਜ਼ ਸੀਗਾ, ਤੇ ਵਿਆਹ ਵਾਲੇ ਫਰਾਡ ਜਿਹੜੇ ਸੀਗੇ, ਆਪਾਂ ਕਈ ਵਾਰੀ ਇਹਨਾਂ ਦੀ ਖਬਰਾਂ ਵੀ ਜਿਹੜੀਆਂ ਕੀਤੀਆਂ। 1,000 ਤੋਂ ਵੱਧ ਇਹਨਾਂ ਨੇ ਜਿਹੜੇ ਫਰਾਡ ਦੇ ਕੇਸਾਂ ਦੇ ਵਿੱਚ ਲੱਭੇ। 2,000 ਇਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਜਿਹੜੀ ਛਾਪੇਮਾਰੀ ਕੀਤੀ ਕਿ ਇਕੱਠੇ ਰਹਿ ਰਹੇ ਆ ਕਿ ਨਹੀਂ ਰਹਿ ਰਹੇ ਆ।
1500 ਇਨ ਪਰਸਨ ਜਿਹੜੀਆਂ ਅਪਾਇੰਟਮੈਂਟਸ ਜਿਹੜੀਆਂ ਉਹਨਾਂ ਨੇ ਦਿੱਤੀਆਂ, ਦੁਬਾਰਾ ਰੀ ਇੰਟਰਵਿਊ ਜਿਹੜਾ ਕੀਤਾ ਆਪਾਂ। ਇਹਦੇ ਵਿੱਚ ਇੱਕ ਕੇਸ ਵੀ ਕੀਤਾ ਸੀਗਾ ਜਿਹਦੇ ਵਿੱਚ ਬੰਦਾ ਕਹਿੰਦਾ ਕਿ ਮੇਰੀ ਘਰ ਵਾਲੀ ਦੀ ਡੈਥ ਹੋ ਗਈ ਆ, ਉਰੇ ਆ ਕੇ ਉਹਨੇ ਕਿਸੇ ਹੋਰ ਨਾਲ ਵਿਆਹ ਕਰਕੇ ਗ੍ਰੀਨ ਕਾਰਡ ਵਗੈਰਾ ਪ੍ਰੋਸੈਸ ਚੱਲ ਰਿਹਾ, ਪਰ ਐਕਚੁਅਲ ਦੇ ਵਿੱਚ ਉਹ ਆਪਣੀ ਉਹੀ ਘਰ ਵਾਲੀ ਨਾਲ ਰਹਿ ਰਿਹਾ ਸੀਗਾ ਜਿੰਨਾ ਉਹ ਕਹਿੰਦਾ ਸੀਗਾ ਕਿ ਡੈਥ ਹੋਈ। ਏਦਾਂ ਦੇ ਕੇਸ ਜਿਹੜੇ ਸੀਗੇ ਕਾਫੀ ਜਿਹੜਾ ਫਰਾਡ ਵਾਲੇ ਕੇਸ ਜਿਹੜੇ ਸਾਹਮਣੇ ਆਏ ਆ। ਇਸ ਤੋਂ ਇਲਾਵਾ ਉਹ ਦੇਖਦੇ ਆ ਕਿ ਜਿਹੜੇ ਇਮੀਗ੍ਰੇਸ਼ਨ, ਇਹ ਹੁਣ ਜਿਹੜੀ ਵੱਡੀ ਖਬਰ ਹੈ ਇਹਦੇ ਵਿੱਚ ਆਪਣੇ ਕਾਫੀ ਪੰਜਾਬੀਆਂ ਦਾ ਜਿਹੜਾ ਸੀਗਾ ਉਹਨਾਂ ਦੇ ਲਈ ਜ਼ਰੂਰੀ ਹੈ ਇਹ। ਉਹ ਕਹਿੰਦੇ ਕਿ ਜਿਹੜੇ ਲੋਕਾਂ ਨੇ ਆਪਣਾ ਐਫੀਡੇਵਿਟ ਆਫ ਸਪੋਰਟ ਕੀਤਾ ਸੀਗਾ ਫਾਈਲ ਕਿਸੇ ਦੇ, ਜਿੱਦਾਂ ਆਪਾਂ ਗਰੰਟਰ ਕਹਿ ਦਿੰਦੇ ਆ, ਸਪਾਂਸਰ ਕਹਿ ਦਿੰਦੇ ਆ, ਤੇ ਜਿਹੜੇ ਉਹ ਬੰਦਿਆਂ ਨੇ ਜੇ ਬੈਨੀਫਿਟ ਜੇ ਕੀਤੇ ਸੀਗੇ, ਉਹ ਕਹਿੰਦੇ ਕਿ ਉਹ ਬੈਨੀਫਿਟ ਦੀ ਜਿਹੜੀ ਕਾਸਟ ਹੈਗੀ ਹੁਣ ਆਪਾਂ ਜਾ ਕੇ ਰਿਕਵਰ ਕਰਨੀ ਹੈ। ਉਹ ਉਹਨਾਂ ਨੇ ਆਪਣਾ ਜਿਹੜੀ ਪ੍ਰਾਇੋਰਟੀ ਹੁਣ ਜਿਹੜੀ ਬਣਾਤੀ ਆ ਕਿ ਜਿਹੜੇ ਨੇ ਮੈਡੀਕੇਅਰ ਮੈਡੀਕੇਡ ਕੋਈ ਵੀ ਜਿੱਦਾਂ ਬੈਨੀਫਿਟ ਪਬਲਿਕ ਚਾਰਜ ਦੇ ਰਿਲੇਟਡ ਜਿਹੜੇ ਬੈਨੀਫਿਟ ਜਿਹੜੇ ਵਿੱਚ ਕਿ ਲੌਂਗ ਟਰਮ ਕੇਅਰ ਸ਼ਾਮਲ ਹੈਗੀ ਆ, ਉਹਦਾ ਜਿਹੜਾ ਖਰਚਾ ਹੈਗਾ ਉਹ ਬੰਦੇ ਨੂੰ ਚੱਕਣਾ ਪਊਗਾ। ਜਿਹੜੇ ਬੰਦੇ ਨੇ ਐਫੀਡੇਵਿਟ ਆਫ ਸਪੋਰਟ ਜਿਹੜਾ ਭਰਿਆ ਸੀਗਾ, ਫਾਈਨੈਂਸ਼ੀਅਲ ਸਪੋਰਟ ਵਾਲਾ ਐਫੀਡੇਵਿਟ, ਉਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਗਈਆਂ। ਤੇ ਮਤਲਬ ਇਹਦਾ ਸਾਈਨ ਇਹੀ ਹੈਗਾ ਕਿ ਆਪਣੀ ਕਮਿਊਨਿਟੀ ਵੀ ਜਿਹੜੀ ਸੀਗੀ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਸੀਗੇ ਬੈਨੀਫਿਟ ਜਿਹੜੇ ਲੈਂਦੀ ਆ। ਤੇ ਇਹਦਾ ਮਤਲਬ ਕੀ ਹੁੰਦਾ ਕਿ ਜਦੋਂ ਹੁਣ ਕਿਸੇ ਨੇ ਮੰਨ ਲਓ ਆਪਣੇ ਘਰਦਿਆਂ ਨੂੰ ਬੁਲਾਇਆ ਤੇ ਉਹਨੇ ਇੱਕ ਸਪਾਂਸਰ ਉਹਨਾਂ ਨੇ ਭਰਿਆ ਹੋਇਆ ਕਿ ਇਹਦੀ ਆਪਾਂ ਟੇਕ ਕੇਅਰ ਕਰਾਂਗੇ, ਬਟ ਆਬਵੀਅਸਲੀ ਟੇਕ ਕੇਅਰ ਦੇ ਵਿੱਚ ਹੁਣ ਜਿੱਦਾਂ ਹੈਲਥ ਇੰਸ਼ੋਰੈਂਸ ਵਗੈਰਾ ਸਾਰੀਆਂ ਉਹ ਪ੍ਰਾਈਵੇਟ ਮਹਿੰਗੀਆਂ ਹੁੰਦੀਆਂ, ਉਹਦੇ ਵਿੱਚ ਕਈ 100 ਜਾਂ ਮਤਲਬ $1000 ਦੇ ਵਿੱਚ ਏਜ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਜਿਹੜੇ ਖਰਚਣੇ ਪੈਂਦੇ ਆ। ਪਰ ਉਹਦੇ ਵਿੱਚ ਸਾਰਿਆਂ ਨੇ ਜਿਹੜੀ ਸਬਸਿਡਾਈਜ਼ ਜਾਂ ਜਿੱਦਾਂ ਤੁਸੀਂ ਕਹਿ ਲਓ ਕਿ ਸਸਤੀ ਜਿਹੜੀ ਸੀਗੀ ਮੈਡੀਕੇਅਰ ਮੈਡੀਕੇਡ, ਉਹ ਜਿਹੜੀਆਂ ਚੀਜ਼ਾਂ ਜਿਹੜੀਆਂ, ਤੇ ਉਹਨਾਂ ਨੇ ਐਕਚੁਅਲ ਸਿਸਟਮ ਇਹੀ ਸੀਗਾ ਕਿ ਉਹਨਾਂ ਨੇ ਟੈਸਟ ਟੁਸਟ ਕਰਨੇ ਹੁੰਦੇ ਕਿ ਕੋਈ ਬਿਮਾਰੀ ਤਾਂ ਨਹੀਂ, ਤੇ ਫਾਈਨੈਂਸ਼ੀਅਲ ਜਿਹੜਾ ਡਾਕਟਰ ਆ ਤਾਂ ਕਿ ਸਰਕਾਰ ਤੇ ਬੋਝ ਨਾ ਪਵੇ। ਪਰ ਇਹ ਚੀਜ਼ਾਂ ਜਿਹੜੀਆਂ ਨਾਮ ਦੀਆਂ ਰਹਿ ਗਈਆਂ ਸੀਗੀਆਂ ਪਿਛਲੇ 10-15 ਸਾਲਾਂ ਦੇ ਵਿੱਚ, ਤੇ ਜਿਹੜੇ ਸੀ ਬੈਨੀਫਿਟ ਬੂਨੀਫਿਟ ਫੁੱਲ ਜਿਹੜੇ ਉਹ ਕਹਿੰਦੇ ਕਿ ਇਮੀਗ੍ਰੈਂਟ ਕਮਿਊਨਿਟੀ ਜਿਹੜੀਆਂ ਲੈਂਦੀਆਂ, ਤੇ ਉਹ ਚੀਜ਼ ਨੂੰ ਉਹ ਕਹਿੰਦੇ ਆ ਕਿ ਇਹ ਜਿਹੜਾ ਫਰਾਡ ਹੈਗਾ ਟੈਕਸ ਪੇਅਰ ਤੇ ਅਮਰੀਕਨ ਸਿਸਟਮ ਨੂੰ ਜਿਹੜਾ ਸੀਗਾ ਉਹ ਨੁਕਸਾਨ ਜਿਹੜਾ ਕਰਦਾ। ਤੁਸੀਂ ਦੇਖ ਲਓ ਕਿ ਇਹਨਾਂ ਦਾ ਜਿਹੜਾ ਸੀਗਾ ਸਟੈਂਡ ਆਫ ਜਿਹੜਾ ਸੀਗਾ ਕਿ ਸਰਕਾਰ ਬੰਦ ਹੋ ਗਈ, ਉਹ ਵੀ ਕਿੱਡੀ ਦੇਰ ਤੱਕ ਜਿਹੜਾ ਚੱਲਦਾ ਰਿਹਾ। ਸਿਰਫ ਇਹੀ ਜਿਹੜੀ ਸੀਗੀ ਹੈਲਥ ਇੰਸ਼ੋਰੈਂਸ ਵਾਲੇ ਮੁੱਦਿਆਂ ਤੇ ਕੱਚਿਆਂ ਨੂੰ ਦੇਣੀ ਹੈ ਕਿ ਨਹੀਂ ਦੇਣੀ ਹੈ। ਇਹ ਸਰਕਾਰ ਦਾ ਜਿਹੜਾ ਸੀਗਾ ਪਹਿਲਾ ਸਾਲ ਸੀਗਾ ਜਿਹਦੇ ਵਿੱਚ ਕਿ ਉਹਨਾਂ ਨੇ ਬੇਸਿਕਲੀ ਆਲ ਐਸਪੈਕਟਸ ਦੇ ਉੱਤੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਫਾਈਟ ਜਿਹੜੀ ਉਹਨਾਂ ਨੇ ਕਰਤੀ। ਆਟੋਮੈਟਿਕ ਜਿਹੜੀ ਸੀਗੀ ਐਕਸਟੈਂਸ਼ਨ ਨਹੀਂ ਦੇਣੀ ਇੰਪਲੋਇਮੈਂਟ ਆਥੋਰਾਈਜੇਸ਼ਨ ਦੀ, ਕਹਿੰਦੇ ਆ 5 ਸਾਲ ਤੋਂ ਘਟਾ ਕੇ 18 ਮਹੀਨੇ ਜਿਹੜੀ ਕਰਤੀ ਆ। ਉਹਦੇ ਵਿੱਚ ਵੀ ਉਹੀ ਕਹਿੰਦੇ ਆ ਕਿ ਕੇਸ ਤਾਂ ਬੰਦੇ ਦਾ ਡਿਨਾਈ ਹੋ ਜਾਂਦਾ, 5 ਸਾਲ ਦੀ ਆਪਾਂ ਕਿਉਂ ਦਈਏ। ਆਪਾਂ ਜਿਹੜਾ ਸੀਗਾ 18 ਮਤਲਬ 1.5 ਸਾਲ ਦੇ ਵਿੱਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਬੰਦਾ ਇੱਥੇ ਰਹਿ ਵੀ ਸਕਦਾ ਕਿ ਨਹੀਂ ਰਹਿ ਸਕਦਾ। ਸੋ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਸਟਾਪ ਜਿਹੜੀਆਂ ਕਰਤੀਆਂ। ਤੇ ਹੋਰ ਤੁਸੀਂ ਦੇਖ ਲਓ ਕਿ ਜਿਹੜੇ ਨਾਲ ਮਹਿਕਮੇ ਹੁੰਦੇ ਆ ਭਾਵੇਂ ਲਾਇਸੈਂਸਿੰਗ ਦੇ ਜਾਂ ਕੋਈ ਵੀ ਆ, ਉਹਨਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਵੀ ਆਟੋਮੈਟਿਕਲੀ ਜਿਹੜਾ ਹਾਰਡ ਟਾਈਮ ਜਿਹੜਾ ਦਿੱਤਾ। ਤੇ ਇਹਦੇ ਵਿੱਚ ਮੋਸਟਲੀ ਜਿਹੜਾ ਹਿਊਮੈਨਿਟੇਰੀਅਨ ਪੇਰੋਲ ਵਾਲੇ ਸੀਗੇ 4 ਲੱਖ ਲੋਕੀ ਜਿਹੜੇ ਸੀਗੇ ਕਿਊਬਾ, ਹੇਟੀ, ਨਿਕਰਾਗੂਆ ਤੇ ਵੈਨੇਜ਼ੁਏਲਾ ਦੇ ਜਿਹੜੇ ਸੀਗੇ ਪ੍ਰੋਗਰਾਮ, ਉਹ ਕਹਿੰਦੇ ਕਿ ਇਹਨਾਂ ਨੂੰ ਵਰਕ ਪਰਮਿਟ ਵਗੈਰਾ ਜਿਹੜੇ ਟਰੈਵਲ ਡਾਕੂਮੈਂਟ ਬਾਈਡਨ ਸਰਕਾਰ ਨੇ ਦਿੱਤੇ ਆ ਫਜ਼ੂਲ ਆ, ਇਹ ਦੇਣੇ ਨਹੀਂ ਚਾਹੀਦੇ ਸੀਗੇ। ਇਹਨਾਂ ਨੇ ਕੈਂਸਲ ਕੀਤੇ। ਜਿਹੜਾ TPS ਸੀਗਾ ਕਿ ਕਿਤੇ ਭੁਚਾਲ ਆ ਗਿਆ, ਕਿਤੇ ਕੋਈ ਪ੍ਰੋਬਲਮ ਪੈ ਗਈ, ਉਹਦੇ ਜਿਹੜੇ ਬੰਦੇ ਜਾਂ ਸਟੂਡੈਂਟ ਆਲਰੇਡੀ ਉਰੇ ਰਹਿ ਰਹੇ ਸੀਗੇ ਉਹਨਾਂ ਨੂੰ ਇਹ ਜਿਹੜਾ ਸੀਗਾ TPS ਇੱਕ ਦੇ ਦਿੰਦੇ ਸੀਗੇ। ਇਹ ਕਹਿੰਦੀ ਸਰਕਾਰ ਕਿ TPS ਵੀ ਫਾਲਤੂ ਪ੍ਰੋਗਰਾਮ ਹੈ ਇਹਦੇ ਵਿੱਚ, ਕਿਉਂਕਿ ਜਿਹੜੇ ਅਸਲੀ ਬੰਦੇ ਨਾਲ ਧੱਕਾ ਹੋਇਆ ਉਹ ਤਾਂ ਉਰੇ ਆਏ ਨਹੀਂ ਪਾਉਂਦੇ, ਤਾਂ ਜਿਹੜੇ ਉਹ ਆਲਰੇਡੀ ਉਰੇ ਆ ਉਹ ਬੈਨੀਫਿਟ ਜਿਹੜਾ ਲੈ ਰਹੇ ਆ। TPS ਕਾਫੀ ਜਿਹੜੇ ਇਹਨਾਂ ਨੇ ਐਂਡ ਆਲਰੇਡੀ ਜਿਹੜੇ ਕਰਤੇ ਆ, ਕਹਿੰਦੇ ਕਿ ਕਾਂਗਰਸ ਦਾ ਇਹ ਇਰਾਦਾ ਨਹੀਂ ਸੀਗਾ। ਅਫਗਾਨਿਸਤਾਨ, ਬਰਮਾ, ਕੈਮਰੂਨ, ਇਥੀਓਪੀਆ, ਹੇਟੀ, ਹੋਂਡੂਰਸ, ਨੇਪਾਲ, ਨਿਕਰਾਗੂਆ, ਸਾਊਥ ਸੁਡਾਨ, ਸੀਰੀਆ, ਵੈਨੇਜ਼ੁਏਲਾ, ਉਹਨਾਂ ਦੇ ਜਿਹੜੇ ਸੀਗੇ ਪ੍ਰੋਗਰਾਮ ਇਹਨਾਂ ਨੇ ਅੰਤ ਕਰਤੇ ਆ। ਨੇਪਾਲ ਵਗੈਰਾ ਦੇ ਵੀ ਪ੍ਰੋਗਰਾਮ ਆਪਾਂ ਦੇਖ ਰਹੇ ਕਈ ਸਾਲਾਂ ਤੋਂ ਜਿਹੜੇ ਚੱਲ ਰਹੇ ਆ ਕਿ ਲੋਕੀ ਇੱਕ ਪੈਰਲਲ ਸਿਸਟਮ ਜਿਹੜਾ ਬਣ ਜਾਂਦਾ, ਬੰਦਾ ਵਰਕ ਪਰਮਿਟ ਲੈ ਕੇ ਆਰਾਮ ਨਾਲ ਰਹੀ ਜਾਂਦਾ। ਜਿਹੜਾ ਦੂਜਾ ਵਾ ਕੋਈ ਮਿਹਨਤੀ ਆ ਉਹਨੂੰ ਕਿਤੇ H1B ਦੇ ਧੱਕੇ ਖਾਣੇ ਪੈਂਦੇ ਆ, ਜਾਂ ਉਹਨੂੰ ਹੋਰ ਆਪਣਾ ਜਿਹੜਾ ਸੀਗਾ ਔਖੀ ਰੋਡ ਜਿਹੜੀ ਸੀਗੀ। ਇੱਦਾਂ ਦੇ ਸਿਸਟਮ ਬੜੇ ਜਿਹੜੇ ਚੱਲਦੇ ਸੀਗੇ, ਖੁਦ ਆਪਾਂ ਜਿਹੜੇ ਫਸਟ ਹੈਂਡ ਆਪਾਂ ਜਿਹੜੇ ਦੇਖੇ ਆ। ਤੇ ਇਹ ਜਿਹੜੀ ਸਰਕਾਰ ਜਿਹੜੀ ਸੀਗੀ ਇਹਨੇ ਆ ਕੇ ਸਾਰੇ ਜਿਹੜੇ ਸੀਗੇ ਪ੍ਰੋਗਰਾਮ ਜਿਹੜੇ ਚੱਕ ਦਿੱਤੇ ਆ। ਸਿਟੀਜ਼ਨਸ਼ਿਪ ਵਾਲਾ ਟੈਸਟ ਸੀਗਾ 100 ਤੋਂ ਇਹਨਾਂ ਨੇ 128 ਕੁਐਸਚਨ ਜਿਹੜੇ ਕਰਤੇ ਆ। 10 ਕੁਐਸਚਨ ਦੀ ਬਜਾਏ ਹੁਣ 20 ਕੁਐਸਚਨ ਜਿਹੜੇ ਕਰਨੇ ਪਊਗੇ। ਜਿਹੜਾ ਪਾਸਿੰਗ ਸਕੋਰ ਸੀਗਾ 6 ਕੁਐਸਚਨ ਸਹੀ ਹੋਣੇ ਚਾਹੀਦੇ ਸੀਗੇ, ਕਹਿੰਦੇ ਹੁਣ 12 ਸਹੀ ਹੋਣੇ ਚਾਹੀਦੇ ਆ। ਤੇ ਜਿਹੜਾ ਟੈਸਟ ਇਹਨਾਂ ਨੇ ਬੇਸਿਕਲੀ ਰਿਵਾਈਜ਼ ਕਰਤਾ ਕਿ ਅੰਡਰਸਟੈਂਡਿੰਗ ਲੋਕਾਂ ਦੀ ਵੱਧ ਹੋਣੀ ਚਾਹੀਦੀ ਆ। ਇਹਦੇ ਵਿੱਚ ਜਿਹੜੀ ਸਭ ਤੋਂ ਮੇਨ ਚੀਜ਼ ਇਹਨਾਂ ਨੇ ਕੀਤੀ ਹੈ ਕਿ ਨੇਬਰਹੁੱਡ ਇਨਵੈਸਟੀਗੇਸ਼ਨ ਕਰਨੀ ਆ, ਕਿ ਸਿਰਫ ਇਹ ਨਹੀਂ ਕਿ ਤੁਹਾਡਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਕੁਛ ਨਹੀਂ ਕਰਨਾ। ਆਪਾਂ ਗੁਆਂਢੀਆਂ ਤੋਂ ਜਾ ਕੇ ਪੁੱਛਣਾ ਕਿ ਬੰਦੇ ਦਾ ਵਤੀਰਾ ਕਿੱਦਾਂ ਦਾ, ਖਰੂ ਪਾਉਣ ਵਾਲਾ ਕਿ ਨਹੀਂ ਪਾਉਣ ਵਾਲਾ। ਇਹ ਛੋਟੀ ਜਿਹੀ ਗੱਲ ਜਿਹੜੀ ਹੈਗੀ ਉਹ ਕਹਿੰਦੇ ਆ ਕਿ ਬੇਸਿਕਲੀ ਜੇ ਗੁਆਂਢੀਆਂ ਨੇ ਕਹਿਤਾ ਕਿ ਨਹੀਂ ਇਹ ਖਪਰੌਲੀ ਜਿਹੜੇ ਪਾਉਂਦੇ ਆ ਤੇ ਉਹਨੂੰ ਸਿਟੀਜ਼ਨਸ਼ਿਪ ਨਹੀਂ ਦੇਣੀ, ਠੀਕ ਆ। ਇਹ ਇਹਨਾਂ ਨੇ ਆਪਣੇ ਸਿਸਟਮ ਦੇ ਵਿੱਚ ਬਿਲਡ ਕਰਤਾ। ਇਹ ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ ਡਜ਼ ਨਾਟ ਮੈਟਰ। ਉਹ ਬੇਸਿਕਲੀ ਕਹਿੰਦੇ ਆ ਕਿ ਜੇ ਸਾਡੇ ਦੇਸ਼ ਦੇ ਵਿੱਚ ਆ ਰਹੇ ਆ ਤੁਸੀਂ, ਸਾਡੀ ਜਿਹੜੀ ਅਸਿਮੀਲੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ। ਇੰਗਲਿਸ਼ ਵਾਲਾ ਟੈਸਟ ਜਿਹੜਾ ਸੀਗਾ ਉਹਨੂੰ ਉਹ ਸਟਰੋਂਗ ਜਿਹੜਾ ਕਰ ਰਹੇ ਆ। ਇੰਗਲਿਸ਼ ਦਾ ਜਿਹੜਾ ਸਟੈਂਡਰਡ ਸੀਗਾ ਉਹ ਆਪਾਂ ਦੇਖ ਰਹੇ ਕਿ ਕਾਰੋਬਾਰਾਂ ਦੇ ਵਿੱਚ ਵੀ ਇੱਕ ਮੈਂਡੇਟਰੀ ਜਿਹੜਾ ਆਲਮੋਸਟ ਜਿਹੜਾ ਉਹ ਕਰ ਰਿਹਾ ਕਿ ਇਹ ਲੈਂਗੁਏਜ ਜਿਹੜੀ ਬੋਲਣੀ ਆਉਣੀ ਚਾਹੀਦੀ ਆ।
ਇੱਕ ਪਾਸੇ ਮੂਵਮੈਂਟ ਇਹ ਵੀ ਚੱਲੀ ਸੀ ਕਿ ਨਹੀਂ ਇੰਗਲਿਸ਼ ਦੀ ਕੋਈ ਲੋੜ ਨਹੀਂ, ਤੇ ਉਹ ਕਹਿੰਦੇ ਆ ਕਿ ਇਹ ਐਂਟੀ ਅਮਰੀਕਨ ਹੈਗਾ, ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਤੇ ਇੰਗਲਿਸ਼ ਵੀ ਪੂਰੀ ਆਣੀ ਚਾਹੀਦੀ ਆ, ਤੇ ਨੇਬਰਹੁੱਡ ਜਿਹੜੇ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਆਪਾਂ ਜਿਹੜਾ ਜਾ ਕੇ ਕਰਾਂਗੇ, ਸਿਰਫ ਇਨਫ ਇਹ ਨਹੀਂ ਹੋਗਾ ਕਿ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਉਹ ਕਹਿੰਦੇ ਮਿਨੀਮਮ ਰਿਕੁਆਇਰਮੈਂਟ ਆ, ਪਰ ਲੋਕਾਂ ਦਾ ਸਾਨੂੰ ਕੀ ਰਿਪੋਰਟ ਜਿਹੜੀ ਮਿਲਦੀ ਆ ਉਹ ਜਿਹੜੀ ਮੇਨ ਹੈਗੀ ਆ। ਤੇ ਇਹਦੇ ਵਿੱਚ ਇਹ ਨਹੀਂ ਕਿ ਹੁਣ ਮੈਂ ਤਾਂ ਜੀ ਘਰ ਨਾਲ ਬੁੱਢੀ ਰਹਿੰਦੀ, ਉਹਨੂੰ ਤੰਗ ਬੜਾ ਕੀਤਾ, ਹੁਣ ਮੈਂ ਸਿਟੀਜ਼ਨਸ਼ਿਪ ਫਾਈਲ ਕਰਨੀ ਆ, ਹੁਣ ਮੈਂ ਅਪਾਰਟਮੈਂਟ ਬਦਲ ਲੈਣਾ, ਇਦਾਂ ਨਹੀਂ ਹੋਣਾ। ਇਹਦੇ ਵਿੱਚ ਪੁਰਾਣਾ ਵੀ ਜਿਹੜਾ ਰਿਕਾਰਡ ਆ ਉੱਥੇ ਵੀ ਜਾ ਕੇ ਉਹਨਾਂ ਦੇ ਚੈੱਕ ਜਿਹੜਾ ਕਰਨਾ, ਬੇਸਿਕਲੀ ਉਹ ਸਪੈਸੀਫਿਕਲੀ ਉਹਨਾਂ ਨੇ ਨੇਬਰਹੁੱਡ ਜਿਹੜੇ ਇਨਵੈਸਟੀਗੇਸ਼ਨ ਪ੍ਰੋਗਰਾਮ ਹੈਗੇ ਉਹ ਸ਼ੁਰੂ ਜਿਹੜੇ ਕਰਤੇ ਆਲਰੇਡੀ। ਅਮਰੀਕਨ ਵਰਕਰ ਨੂੰ ਕਹਿੰਦੇ ਪਹਿਲਾਂ ਰੱਖਣਾ, ਤੇ ਵੋਟਰ ਫਰਾਡ ਜਿਹੜਾ ਸੀਗਾ ਕਾਫੀ ਜਿਹੜਾ ਹੋ ਰਿਹਾ ਸੀਗਾ, ਇਹਦੇ ਵਿੱਚ ਇਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀਗਾ ਸੇਵ ਸਿਸਟਮੈਟਿਕ ਏਲੀਅਨ ਵੈਰੀਫਿਕੇਸ਼ਨ ਫਾਰ ਐਂਟਾਈਟਲਮੈਂਟਸ। ਕਾਫੀ ਜਿਹੜੇ ਝੂਠੇ ਵੋਟਰ ਜਿਹੜੇ ਕਰ ਦਿੰਦੇ ਸੀਗੇ ਜਾਂ ਬੈਂਕਾਂ ਬੂੰਕਾਂ 'ਚ ਲੋਨ ਚੱਕ ਲੈਂਦੇ ਸੀਗੇ ਕਿ ਆਪਾਂ ਸਿਟੀਜ਼ਨ ਹੈਗੇ ਆ, ਪਰ ਉਹ ਸੀਗੇ ਨਹੀਂ। ਸੋ ਬੇਸਿਕਲੀ ਕੀ ਕਹਿੰਦੇ ਕਿ ਜੇ ਤੁਸੀਂ ਕੋਈ ਵੀ ਬੈਨੀਫਿਟ ਲਿੱਤਾ ਜਿਹਦੇ ਵਿੱਚ ਤੁਸੀਂ ਝੂਠ ਬੋਲਿਆ ਕਿ ਤੁਸੀਂ ਸਿਟੀਜ਼ਨ ਹੈਗੇ ਆ, ਤੁਹਾਨੂੰ ਥੋੜਾ ਜਿਹਾ ਵੀ ਬੈਨੀਫਿਟ ਮਿਲਿਆ, ਮੰਨ ਲਓ ਕਿ ਤੁਹਾਨੂੰ ਵਿਆਜ ਵਧੀਆ ਮਿਲ ਗਿਆ, ਠੀਕ ਹੈ, ਗੱਡੀ ਲੈਣ ਵੇਲੇ ਤੁਸੀਂ ਕੋਈ ਐਪਲੀਕੇਸ਼ਨ ਸਾਈਨ ਕਰਤੀ ਜਾਂ ਘਰ ਦਾ ਲੋਨ ਲੈਣ ਵੇਲੇ ਤੁਸੀਂ ਸਾਈਨ ਕਰਤਾ, ਤੁਸੀਂ ਇਹ ਬਹਾਨਾ ਨਹੀਂ ਲਾ ਸਕਦੇ ਕਿ ਮੈਨੂੰ ਪਤਾ ਨਹੀਂ ਸੀਗਾ, ਮੇਰੇ ਏਜੰਟ ਨੇ ਮੈਨੂੰ ਪੜ੍ਹ ਕੇ ਨਹੀਂ ਸੁਣਾਇਆ, ਫਲਾਣਾ ਢਿਮਕਾ, ਰਾਈਟ। ਉਹ ਕਹਿ ਰਿਹਾ ਕਿ ਜੇ ਤੁਸੀਂ ਬੈਨੀਫਿਟ ਲਿਆ ਤੇ ਤੁਸੀਂ ਜੇ ਬਣੇ ਆ ਤਾਂ ਤੁਹਾਡੀ ਜਿਹੜੀ ਇਹ ਪ੍ਰੋਬਲਮ ਜਿਹੜੀ ਹੈਗੀ ਆ ਇਹਦੇ ਨਾਲ, ਹਾਂਜੀ। ਸੋ ਇਹਦੇ ਨਾਲ ਇਦਾਂ ਕਿ ਜਦੋਂ ਕਈ ਵਾਰੀ ਤੁਸੀਂ ਜਾਂਦੇ ਨਾ ਤੁਹਾਨੂੰ ਲੋਨ ਮਿਲਦਾ ਨਹੀਂ, ਤੇ ਤੁਸੀਂ ਕਹਿੰਦੇ ਕਿ ਇਹਨੇ ਮਨਾ ਕਰਤਾ, ਦੂਜਾ ਏਜੰਟ ਵਧੀਆ ਸੀ ਉਹਨੇ ਕਰਾਤਾ, ਤੇ ਤੁਸੀਂ ਚੈੱਕ ਕਰਨਾ, ਕਈ ਵਾਰੀ ਉਹ ਝੂਠ ਬੋਲ ਦਿੰਦੇ ਆ, ਉਹਨਾਂ ਨੂੰ ਕੀ ਲੈਣਾ ਦੇਣਾ, ਹਨਾ। ਉਹ ਕਹਿੰਦੇ ਕਿ ਕੀ ਹੁਣ ਮੇਰਾ ਕੰਮ ਤਾਂ ਲੋਨ ਦਿਵਾਉਣਾ, ਤੇ ਉਹਨੇ ਬਾਅਦ 'ਚ ਤੁਹਾਡੇ ਤੇ ਸੁੱਟਦੇ ਨਹੀਂ ਕਿ ਇਹਨਾਂ ਨੇ ਕਿਹਾ ਸੀਗਾ ਕਿ ਇਹ ਸਿਟੀਜ਼ਨ ਹੈਗੇ ਆ, ਤੇ ਤੁਸੀਂ ਆਪਣੇ ਚੈੱਕ ਕਰੋ ਆਪਣਾ। ਪਿਛਲੀ ਵਾਰੀ ਆਪਾਂ ਜਦੋਂ ਖਬਰ ਕੀਤੀ ਸੀ, ਕਈ ਲੋਕੀ ਸਾਹਮਣੇ ਜਿਹੜੇ ਆਏ ਸੀਗੇ ਜਿਹੜਾ ਦੇ ਵਾਕਈ ਹੀ ਘਰ ਦੇ ਲੋਨਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਉਹ ਸਿਟੀਜ਼ਨ ਜਿਹੜੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਕ੍ਰੈਡਿਟ, ਇਹ ਬੜੀ ਸੌਖੀ ਜਿਹੀ ਇਨਕੁਆਇਰੀ ਜਿਹੜੀ ਹੈਗੀ ਆ ਕ੍ਰੈਡਿਟ ਚੈੱਕ ਤੋਂ, ਤਾਂ ਉਹ ਇਹ ਚੀਜ਼ਾਂ ਜਿਹੜੀਆਂ ਕਰ ਰਹੇ ਆ, ਬਹਾਨੇ ਉਹ ਜਿਹੜੇ ਆ ਵਾਲੇ ਲੱਭ ਰਹੇ ਆ। ਇੱਧਰ ਨੂੰ ਉਹ ਜਿਹੜਾ ਸੀਗਾ ਚਲੇ ਗਏ। 24 ਸਟੇਟਾਂ ਨੇ ਆਲਰੇਡੀ ਜਿਹੜਾ ਸਾਈਨ ਕਰਤਾ ਸੇਵ ਪ੍ਰੋਗਰਾਮ ਦੇ ਵਿੱਚ ਕਿ ਉਹ ਚੈੱਕ ਕਰੂਗੇ ਇਹ ਕਿ ਜਿਹੜੇ ਇਮੀਗ੍ਰੈਂਟ ਆ ਕਿਤੇ ਝੂਠਾ ਤਾਂ ਨਹੀਂ ਬੈਨੀਫਿਟ, ਜਿਹੜੇ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਵਗੈਰਾ ਜਿਹੜੇ ਹੁੰਦੇ, ਜਿਹੜੇ ਐਲੀਜੀਬਲ ਵੀ ਨਹੀਂ ਉਹ ਹੈਗੇ, ਫਾਇਦਾ ਜਿਹੜਾ ਲੈ ਰਹੇ ਆ। ਤੇ ਜਿਹੜਾ ਪਬਲਿਕ ਬੈਨੀਫਿਟ ਦਾ ਅਬਿਊਜ਼ ਜਿਹੜਾ ਸੀਗਾ, ਝੂਠੇ ਜਿਹੜੇ ਸਨੈਪ ਸਨੂਪ ਵਾਲੇ ਬੈਨੀਫਿਟ ਇਹਨਾਂ ਨੇ ਆਲਰੇਡੀ ਜਿਹੜਾ ਸੀਗਾ ਮਿਨੀਐਪੋਲਿਸ ਆਪਾਂ ਦੇਖਿਆ ਹੀ ਆ ਕਿ ਕਿੱਡੀ ਲੈਵਲ ਦੀ ਨਿਊਜ਼ ਜਿਹੜੀ ਹੋ ਗਈ, ਗਵਰਨਰ ਨੂੰ ਵੀ ਉਹ ਕੀ ਕਰੋ। ਤੇ ਉਹ ਜਿਹੜੇ ਜਵਾਕਾਂ ਜੁਕਾਂ ਵਾਲੇ ਬੈਨੀਫਿਟ ਜਿਹੜੇ ਸੀਗੇ ਡਿਪੈਂਡੈਂਟ ਜਿਹੜੇ ਕਈ ਵਾਰੀ ਸ਼ੋਅ ਕੀਤੇ ਹੁੰਦੇ ਆ ਟੈਕਸ ਟੁਕਸ ਦੇ ਉੱਤੇ, ਉਧਰਲੇ ਪਾਸੇ ਨੂੰ ਜਿਹੜੀਆਂ ਇਨਵੈਸਟੀਗੇਸ਼ਨ ਜਿਹੜੀਆਂ ਲੈ ਕੇ ਜਾ ਰਹੇ ਆ। ਇਹ ਕਹਿੰਦੇ ਆ ਕਿ 1 ਸਾਲ ਦੇ ਵਿੱਚ ਇਹਨਾਂ ਨੇ ਤਕਰੀਬਨ 206 ਮਿਲੀਅਨ ਜਿਹੜੀਆਂ ਸੇਵ ਦੀਆਂ ਇਨਕੁਆਇਰੀਜ਼ ਜਿਹੜੀਆਂ ਸੀਗੀਆਂ ਵੱਖ ਰਨ ਕੀਤੀਆਂ। ਸੋ ਟੈਕਨੋਲੋਜੀ ਕਾਫੀ ਜਿਹੜੀ ਫਾਸਟ ਹੈਗੀ ਆ, ਕੰਪਿਊਟਰਾਈਜ਼ਡ ਜਿਹੜੀ ਹੈਗੀ ਆ। ਤੇ ਇਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਸਾਰੀ ਇਹ ਆਪਾਂ ਫੀਸਾਂ ਫੂਸਾਂ ਜਿਹੜੀਆਂ ਹੁਣ ਨਵੀਆਂ ਲਾ ਰਹੇ ਆ H1B ਤੇ ਜਾਂ ਹੋਰ ਫੀਸਾਂ ਜਿਹੜੀਆਂ ਵਧਾ ਰਹੇ ਆ, ਇਹ ਫੀਸਾਂ ਆਪਾਂ ਵਧਾਉਣੀਆਂ ਸੀਗੀਆਂ ਕਿਉਂਕਿ ਸਾਡੇ ਰਿਸੋਰਸ ਬਹੁਤ ਲੱਗਦੇ ਆ ਇਮੀਗ੍ਰੇਸ਼ਨ ਨੂੰ ਮੈਨੇਜ ਕਰਨ ਲਈ, ਤੇ ਫੀਸਾਂ ਜਿਹੜੀਆਂ ਹੈਗੀਆਂ ਇਵੈਂਚੁਅਲੀ ਇਮੀਗ੍ਰੈਂਟਸ ਨੂੰ ਦੇਣੀਆਂ ਪੈਣੀਆਂ, ਤੇ ਇਹਦੇ ਕਰਕੇ ਉਹ ਜਿਹੜਾ ਸੀਗਾ ਕਾਫੀ ਜਿਹੜੀਆਂ ਫੀਸਿਸ ਵੀ ਉਹ ਵਧਾ ਰਹੇ ਆ। ਜਿੱਦਾਂ ਸਾਲਮ 'ਚ ਵੀ ਉਹਨਾਂ ਨੇ ਫੀਸ ਜਿਹੜੀ ਲਾਤੀ ਸੀਗੀ, ਚਲੋ ਤੇ ਲਾਅ ਸੂਟ ਚੱਲ ਪਿਆ। ਸੋ ਇੱਦਾਂ ਦੇ ਮੁੱਦੇ ਜਿਹੜੇ ਉਹ ਇੱਦਾਂ ਦੀਆਂ ਕਾਫੀ ਚੀਜ਼ਾਂ ਜਿਹੜੀਆਂ ਇਹਨਾਂ ਨੇ ਕੀਤੀਆਂ। ਇਹਦੇ ਵਿੱਚ ਨੋ ਡਾਊਟ ਆ ਇਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜੀ ਐਕਟਿਵ ਇਮੀਗ੍ਰੇਸ਼ਨ ਦੇ ਵਿੱਚ ਕੰਮ ਕੀਤਾ ਹੈਗਾ। ਕਈ ਜਗ੍ਹਾ ਇਹ ਸਹੀ ਵੀ ਗਏ ਹੈਗੇ ਆ, ਪਰ ਬਥੇਰੀ ਜਗ੍ਹਾ ਇਹਨਾਂ ਨੇ ਧੱਕੇਸ਼ਾਹੀਆਂ ਜਿਹੜੀਆਂ ਕੀਤੀਆਂ, ਤੇ ਇਹਦਾ ਕੋਈ ਅੰਤ ਨਹੀਂ ਹੋਣਾ। ਇਹਨਾਂ ਨੇ ਹੁਣ ਚਾਰਜ ਹੋ ਕੇ ਬਿਲੀਅਨਸ ਆਫ ਡਾਲਰ ਇਹਨਾਂ ਨੇ ਆਲਰੇਡੀ ਕਰਾ ਲਿਆ। ਬਿਲੀਅਨਸ ਆਫ ਡਾਲਰ ਹੁਣ ਖਰਚਣਾ ਵੀ ਤਾਂ ਹੈਗਾ ਨਹੀਂ, ਤਾਂ ਉਹਦਾ ਕੋਈ ਫਾਇਦਾ ਨਹੀਂ, ਉਹ ਤਾਂ ਖਰਚਾਂ 'ਚ ਪਿਆ ਰਿਹਾ। ਇਹਨਾਂ ਨੇ ਹਾਇਰਿੰਗ ਵੀ ਕਰਨੀ। ਹਾਂਜੀ। ਅੱਛਾ, ਤੁਸੀਂ ਵਿੱਚ ਗੱਲ ਕੀਤੀ ਪ੍ਰੋਸੈਸਿੰਗ ਹੋਲਡ ਚੱਲ ਰਿਹਾ ਆ, ਮਤਲਬ ਇਹ ਪ੍ਰੋਸੈਸਿੰਗ ਹੋਲਡ ਦਾ ਮਤਲਬ ਜਿਨ੍ਹਾਂ ਦੇ ਕੇਸ ਇਹ ਜਿਹੜਾ ਮੇਨ ਇਮੀਗ੍ਰੇਸ਼ਨ ਆਫਿਸ ਜਿੱਥੇ ਆ ਕੇ ਸਭ ਤੋਂ ਪਹਿਲਾਂ ਕੇਸ ਲਾਇਆ ਜਾਂਦਾ ਉੱਥੇ ਹੋਲਡ ਆ ਕਿ ਅਦਾਲਤਾਂ 'ਚ ਹੋਲਡ ਆ? ਇਹ ਜੇ ਤੁਸੀਂ ਥੋੜ੍ਹਾ ਕਲੀਅਰ ਕਰ ਦਿਓ ਵੀ ਪ੍ਰੋਸੈਸਿੰਗ ਹੋਲਡ ਅਸਾਈਲਮ ਵਾਲੇ ਐਪਲੀਕੇਸ਼ਨ 'ਤੇ ਕਿੱਥੇ ਆ ਤੇ ਕਿਹਨਾਂ ਦੇ ਉੱਤੇ ਅਸਰ ਆ ਇਹਦਾ? ਇਹਦਾ ਜਿਹੜਾ USCIS ਦੇ ਮੋਰੇ ਜਿਹੜੇ ਅਸਾਈਲਮ ਦੇ ਕੇਸ ਜਿਹੜੇ ਫਾਈਲ ਕੀਤੇ ਉਹਨਾਂ ਦੇ ਮੋਰੇ ਆ, ਤੇ ਵੈਟਿੰਗ ਕਹਿੰਦੇ ਜ਼ਿਆਦਾ ਕਰਨੀ ਆ। ਤੇ ਜਿਹੜੇ ਲੋਕਾਂ ਦੇ ਕੇਸ ਪਾਸ ਹੋ ਗਏ ਆ ਕੋਰਟ ਦੇ ਵਿੱਚੋਂ ਵੀ ਭਾਵੇਂ, ਤੇ ਉਹਨਾਂ ਨੇ ਗ੍ਰੀਨ ਕਾਰਡ ਜਿਹੜਾ ਫਾਈਲ ਕਰਤਾ ਉਹਦੇ ਉੱਤੇ ਹੋਲਡ ਆ ਕੇ ਉਹਦੇ ਵਿੱਚ ਵੈਟਿੰਗ ਜਿਹੜੀ ਉਹਨਾਂ ਨੇ ਕਰਨੀ ਆ। ਇਹ ਕੁਛ ਇਹਨਾਂ ਨੇ ਦੱਸਿਆ ਵੀ ਕਿੰਨਾ ਚਿਰ ਹੋਲਡ ਰਹੂਗਾ ਜਾਂ ਕੁਛ ਨਹੀਂ ਹੈ? ਉਹ ਤਾਂ ਇਹੀ ਹੈ ਕਿ ਹੁਣ ਇਹਨਾਂ ਨੇ ਸਾਰੇ ਵੈਟ ਕਰਨੇ, ਡਿਟੇਲਡ ਇੰਟਰਵਿਊ ਲੈਣੀ, ਉਹ 'ਚ ਸਲੋ ਹੋ ਜਾਣੇ ਕੇਸ ਜਿਹੜੇ ਸੀਗੇ, ਪ੍ਰੋਸੈਸ ਜਿਹੜੇ ਆ। ਇਸ ਸਾਲ ਦੇ ਵਿੱਚ ਤੁਸੀਂ ਅਦਾਲਤਾਂ ਦਾ ਰਵੱਈਆ ਕਿੱਦਾਂ ਚੇਂਜ ਹੁੰਦਾ ਦੇਖਿਆ ਆ? ਉੱਦਾਂ ਹੀ ਆ ਅਦਾਲਤਾਂ ਦੇ ਵਿੱਚ ਤਾਂ ਸ਼ਾਂਤੀ ਵੀ ਬਹੁਤ ਹੋਈ। ਆਪਾਂ ਜਿੱਦਾਂ ਤੁਸੀਂ ਸੈਨ ਫਰਾਂਸਿਸਕੋ ਦੇ ਕੋਰਟ ਦੀ ਗੱਲ ਦੱਸੀ ਸੀ ਵੀ ਕਿੱਥੇ ਪਹਿਲੋਂ ਕਿੰਨੇ ਜ਼ਿਆਦਾ ਵਕੀਲ ਹੁੰਦੇ ਸੀ, ਹੁਣ ਰਹਿ ਹੀ ਉੱਥੇ ਥੋੜ੍ਹੇ ਜਿਹੇ ਗਏ ਆ। ਸੋ ਅਦਾਲਤਾਂ ਦੇ ਰਵੱਈਏ 'ਚ ਕੀ ਤੁਸੀਂ ਇਸ ਪੂਰੇ ਸਾਲ ਦੇ ਵਿੱਚ ਰਵੱਈਏ 'ਚ ਫਰਕ ਦੇਖਿਆ ਹੈ? ਸੋ ਪਿਛਲੇ ਸਾਲ ਬਹੁਤ ਜ਼ਿਆਦਾ ਲੀਨੀਅੰਟ ਸੀਗੇ ਕਈ ਕੋਰਟ, ਸੈਂਟਾਨਾ ਵਗੈਰਾ ਕਈ ਤਾਂ ਵੀ ਸਟ੍ਰਿਕਟ ਜਿਹੜੇ ਸੀਗੇ।
ਤੇ ਜਦੋਂ ਇਹ ਵਾਲੀ ਸਰਕਾਰ ਆਈ ਇਹਨਾਂ ਨੇ ਫਾਇਰ ਫੂਰ ਕਰਨੇ ਸ਼ੁਰੂ ਕੀਤੇ ਤੇ ਕਈ ਜੱਜਾਂ ਨੇ ਜਿਹੜੇ ਸੀਗੇ ਸਟ੍ਰਿਕਟ ਹੋਣ ਦੀ ਕੋਸ਼ਿਸ਼ ਕੀਤੀ, ਪਰ ਤਾਂ ਵੀ ਉਹਨਾਂ ਨੇ ਬਾਹਰ ਕੱਢਤਾ ਉਹਨਾਂ ਨੂੰ ਕਿ ਨਹੀਂ, ਤੁਹਾਡਾ ਪਿਛਲਾ ਜਿਹੜਾ ਟਰੈਕ ਰਿਕਾਰਡ ਆ, ਤੁਸੀਂ ਕਾਫੀ ਕੇਸ ਜਿਹੜੇ ਅਪਰੂਵ ਕੀਤੇ ਸੀਗੇ। ਕਈ ਜੱਜ ਜਿਹੜੇ ਸੀਗੇ ਉਹ ਖੁਦ ਹੀ ਰਿਜ਼ਾਈਨ ਕਰ ਗਏ। ਉਹ ਕਹਿੰਦੇ ਕਿ ਇਹਦਾ ਤੁਸੀਂ ਸਾਨੂੰ ਪਾਵਰ ਹੀ ਸਾਡੀ ਜੱਜ ਵਾਲੀ ਸਾਰੀ ਖੋ ਰਹੇ ਆ, ਤੁਸੀਂ ਬੇਸਿਕਲੀ ਸਾਨੂੰ ਫਤਵਾ ਹੀ ਦੇ ਰਹੇ ਆ ਕਿ ਇਸ ਹਿਸਾਬ ਨਾਲ ਡਿਸਾਈਡ ਕਰੋ ਕੇਸ ਵਗੈਰਾ। ਤੇ ਅਦਾਲਤਾਂ ਦੇ ਤੁਸੀਂ ਰਲਾ ਵੀ ਸੈਨ ਸਭ ਤੋਂ ਐਕਟਿਵ ਜਿਹੜੀ ਕੋਰਟ ਸੀਗੀ 21 ਜੱਜ ਸੀਗੇ ਤੇ 4 ਰਹਿ ਗਏ ਉਹਦੇ ਵਿੱਚ। ਤੁਸੀਂ ਸਾਲ ਦੇ ਅੰਦਰ ਦੇਖ ਲਓ, ਤੁਸੀਂ ਕਿ ਆਪ ਹੀ ਹਿਸਾਬ ਕਿਤਾਬ ਲਗਾ ਲਓ। ਤੇ ਹੁਣ 800 ਤੇ ਟੋਟਲ ਜਿਹੜੇ ਜੱਜ ਸੀਗੇ ਤਕਰੀਬਨ ਮੇਰੇ ਖਿਆਲ ਪੂਰੇ ਦੇਸ਼ ਦੇ ਵਿੱਚ, ਤੇ ਸਾਰੇ ਜੱਜ ਉੱਠ ਕੇ ਤੇ ਹੁਣ ਮਿਲਟਰੀ ਵਾਲੇ ਜਿਹੜੇ ਜੱਜ ਇਹਨਾਂ ਨੇ ਪਾਣੇ ਆ। ਮਿਲਟਰੀ ਵਾਲੇ ਜੱਜ ਅਜੇ ਆਏ ਨਹੀਂ ਸੀਗੇ, ਹੁਣ ਅਗਲੇ ਸਾਲ ਪਤਾ ਲੱਗੂਗਾ ਕਿੱਦਾਂ, ਕਿਉਂਕਿ ਇਹ ਅੰਡਰ ਟ੍ਰੇਨਿੰਗ ਸੀਗੇ ਤੇ ਕਈ ਕੋਰਸ ਇਹ ਆਏ ਸੀਗੇ, ਪਰ ਐਡੀ ਵੱਧ ਗਿਣਤੀ ਤੇ ਨਹੀਂ ਆਏ ਸੀਗੇ। ਸਟ੍ਰਿਕਟ ਜੱਜ ਜਿਹੜੇ ਸੀਗੇ ਓਬਵੀਅਸਲੀ ਇਹ ਸੀਗੇ। ਤੇ ਹੁਣ ਇਹ ਅਗਲੇ ਵਾਲੇ 3 ਸਾਲਾਂ 'ਚ ਇਹਨਾਂ ਨੇ ਫਿਰ ਮਿਲਟਰੀ ਜੱਜਾਂ ਦੇ ਸਿਰ ਤੇ ਜਿਹੜਾ ਸੀਗਾ ਪ੍ਰੋਗਰਾਮ ਰਨ ਕਰਨਾ। ਉਹ ਮਿਲਟਰੀ ਵਾਲੇ ਜੱਜ ਵੀ ਕਈ ਉਹਨਾਂ ਨੇ ਲਾ ਦਿੱਤੇ ਸੀ। ਪਿਛਲੀ ਵਾਰੀ ਆਪਾਂ ਖਬਰ ਕੀਤੀ ਸੀ ਵੀ ਅਖੇ ਉਹ ਲੀਨੀਅੰਸੀ ਜਿਹੜੀ ਉਹ ਜ਼ਿਆਦਾ ਵਰਤ ਰਹੇ ਸੀਗੇ ਉਸ ਚੀਜ਼ ਦੇ ਜਿਹੜਾ ਉਹ ਚੱਲਦੇ ਆ। ਜਿਹੜੇ ਸਰਕਾਰੀ ਵਕੀਲ ਆ ਉਹ ਹੁਣ ਕੇਸ ਨੂੰ ਕਿੱਦਾਂ ਹੈਂਡਲ ਕਰ ਰਹੇ ਆ? ਕਿ ਛੋਟੀ ਗੱਲ ਦੇ ਪਿੱਛੇ ਜਿਹੜਾ ਉਹ ਜਾਂਦੇ ਆ, ਬਹੁਤ ਬਰੀਕੀ 'ਚ ਕੇਸ ਦੀ ਜਿਹੜੀ ਸਟੱਡੀ ਆ ਉਹ ਹੋ ਰਹੀ ਆ? ਕਿਵੇਂ ਤੁਸੀਂ ਦੇਖ ਰਹੇ ਆ ਵੀ ਇਹ ਜਿਹੜਾ ਪ੍ਰੋਸੈਸ ਆ ਇੱਕ ਅਸਾਈਲਮ ਦਾ, ਜ਼ਿਰਾ ਕਰਨ ਦਾ, ਉੱਥੇ ਆਪਣੇ ਆਰਗੂਮੈਂਟਸ ਜਿਹੜੇ ਉਹ ਰੱਖਣ ਦਾ, ਉਹਦੇ ਵਿੱਚ ਕੀ ਤੁਸੀਂ ਦੇਖ ਰਹੇ ਜਾਂ ਫਰਕ ਦੇਖ ਰਹੇ? ਸਰਕਾਰੀ ਵਕੀਲਾਂ ਦੀ ਤਾਂ ਲੋਟਰੀ ਲੱਗੀ ਹੈ ਜੀ। ਉਹ ਤਾਂ ਉਹਨਾਂ ਨੂੰ ਸਿੱਧੇ ਕਹਿੰਦੇ ਕਿ ਕੇਸ ਪ੍ਰੀ ਟਰਮਿਟ ਕਰੋ ਜਾਂ ਏਦਾਂ। ਤੇ ਜ਼ਿਆਦਾਤਰ ਜਿਹੜੇ ਜੱਜ ਸੀਗੇ ਉਹ ਤਕਰੀਬਨ ਹਰੇਕ ਗੱਲ ਜਿਹੜੀ ਸੀਗੀ ਸਰਕਾਰੀ ਵਕੀਲ ਦੀ ਉਹ ਮੰਨ ਲੈਂਦੇ ਆ। ਤੇ ਕੇਸ ਜਿਹੜੇ ਸਰਕਾਰੀ ਵਕੀਲ ਦਾ ਬਸ ਚੱਲੇ ਉਹ ਤਾਂ ਮਤਲਬ ਕਿ ਖੜੇ ਪੈਰ ਜਿਹੜਾ ਉਹੀ ਹੈ ਕਿ ਇਹਨੂੰ ਯੁਗਾਂਡਾ ਭੇਜ ਦਿਓ, ਇਹਦਾ ਕੇਸ ਪ੍ਰੀ ਟਰਮਿਟ ਕਰ ਦਿਓ, ਇਹਨੇ ਕੇਸ ਸਹੀ ਨਹੀਂ ਲਗਾਇਆ, ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ। ਤੇ BIA ਵਗੈਰਾ ਵੱਲੋਂ ਵੀ ਜਿਹੜਾ ਸੀਗਾ ਲਾਅ ਸਟ੍ਰਿਕਟ ਆ। ਹੁਣ ਤਾਂ 9th ਸਰਕਟ 'ਚ ਵੀ ਇੱਕ ਪੈਨਲ ਨੇ ਸਟ੍ਰਿਕਟ ਜਿਹੜਾ ਕਰਤਾ ਸੀਗਾ ਕਿ ਜੇ ਡੰਡੇ ਡੁੰਡੇ ਵੱਜੇ ਆ ਉਹਨੂੰ ਆਪਾਂ ਸੱਟ ਨਹੀਂ ਮੰਨਦੇ ਆ, ਤੇ ਉਹ ਕੇਸ ਜਿਹੜੇ ਸੀਗੇ ਪਾਸ ਨਹੀਂ ਹੋਣੇ ਚਾਹੀਦੇ। ਸੋ ਓਵਰਆਲ ਜਿਹੜਾ ਸੀਗਾ ਕਾਨੂੰਨੀ ਲੈਵਲ ਤੇ ਵੀ ਜਿਹੜੀ ਸੀਗੀ ਫਾਈਟ ਕਾਫੀ ਜਿਹੜੀ ਸੀਗੀ। ਪਹਿਲਾਂ ਲੱਗਦਾ ਹੈਗਾ ਕਿ RKK ਵਾਲਾ ਜਿਹੜਾ ਮੁੱਦਾ ਤੰਗ ਕਰੂਗਾ ਕਿ ਢਾਂਚੇ ਰਲਦੇ, ਉਹ RKK ਵਾਲੇ ਨੂੰ ਤਾਂ ਭੁੱਲ ਹੀ ਗਏ ਕਿਤੇ ਦੂਰ। ਹੁਣ ਤੁਸੀਂ ਹਿਸਾਬ ਲਾ ਲਓ ਕਿੰਨਾ ਜਿਹੜਾ ਉਹ ਫਰਕ ਇਸ ਚੀਜ਼ 'ਚ ਜਿਹੜਾ ਉਹ ਆਇਆ ਹੈਗਾ ਆ। ਸੋ ਅਟਾਰਨੀ ਟਿਰਕੇਣਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ, ਇਸ ਦੇ ਬਾਰੇ ਜਿਹੜਾ ਉਹ ਗੱਲਬਾਤ ਜਿਹੜੀ ਉਹ ਕੀਤੀ ਆ। ਬਹੁਤ ਬਹੁਤ ਤੁਹਾਡਾ ਜਿਹੜਾ ਉਹ ਸ਼ੁਕਰੀਆ। ਤੇ ਸਾਲ ਦੇ ਅਖੀਰ ਦੇ ਵਿੱਚ ਸੁਣਨ ਵਾਲਿਆਂ ਨੂੰ, ਦਰਸ਼ਕਾਂ ਨੂੰ, ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਆ? ਕਿਹੜੀ ਕੋਈ ਗੱਲ ਕਹਿਣਾ ਚਾਹੁੰਦੇ ਆ? ਅਗਲੇ ਸਾਲ 'ਚ ਕਿੱਦਾਂ ਤਿਆਰੀ ਰਵੇ? ਕਿੱਦਾਂ ਦਾ ਤੁਸੀਂ ਸੋਚਦੇ ਆ ਵੀ ਲੋਕਾਂ ਨੂੰ ਵੀ ਉਹ ਕਿੱਦਾਂ ਰੈਡੀ ਰਹਿਣਾ ਚਾਹੀਦਾ ਇਮੀਗ੍ਰੇਸ਼ਨ ਦੇ ਇਹਨਾਂ ਚੇਂਜਸ ਦੇ ਲਈ? ਹਾਂਜੀ, ਗੱਲ ਬੜੀ ਸਿੰਪਲ ਜੀ ਆ। ਤੁਹਾਡੇ ਮੂਹਰੇ ਵੀਡੀਓ ਵਗੈਰਾ ਸ਼ੇਅਰ ਕਰੀ ਦੀਆਂ, ਤੁਸੀਂ ਦੇਖਦੇ ਆ ਕਿ ਕੈਂਪਾਂ ਕੁੰਪਾਂ 'ਚੋਂ ਡਿਫੀਕਲਟ ਕੇਸ ਵੀ ਆਪਾਂ ਕਈ ਜਿੱਤੇ ਆ, ਬੌਂਡ ਵੀ ਡਿਫੀਕਲਟ ਜਿਹੜੇ ਪਵਾਏ ਆ, ਅਪੀਲਾਂ ਵੀ ਜਿਹੜੀਆਂ ਜਿੱਤੀਆਂ, ਠੀਕ ਆ। ਤੇ ਸਿਸਟਮ ਨੂੰ ਤੁਸੀਂ ਸਮਝਣਾ ਕਿ ਕੀ ਆ ਕਿ ਇਸ ਵੇਲੇ ਬੜਾ ਸਟ੍ਰਿਕਟ ਜਿਹੜਾ ਹੈਗਾ। 2 ਬੰਦਿਆਂ ਨੂੰ ਤੁਸੀਂ ਬਾਹਰ ਕੱਢਣਾ ਕਿਉਂਕਿ ਉਹ ਤੁਹਾਡੀ ਬੇੜੀ 'ਚ ਵੱਟੇ ਪਾਉਂਦੇ ਆ। ਇੱਕ ਹੈਗਾ ਜਿਹੜਾ ਪੈਰਾਲੀਗਲ ਵਾਲੇ ਜਿਹੜੀ ਸਰਵਿਸ ਜਿਹੜੀਆਂ ਹੈਗੀਆਂ, ਠੀਕ ਆ, ਉਹ ਢਾਂਚਿਆਂ ਵਾਲੇ ਜਿਹੜੇ ਬੰਦੇ ਆ, ਠੀਕ ਆ। ਇੱਕ ਤਾਂ ਤੁਸੀਂ ਉਹਨਾਂ ਨੂੰ ਕੱਢੋ ਕਿਉਂਕਿ ਹੁਣ ਕੀ ਸੀਗਾ ਕਿ ਉਹਨਾਂ ਦਾ ਟਾਈਮ ਜਿਹੜਾ ਚੱਲ ਗਿਆ, ਤੇ ਇਹਨਾਂ ਨੇ ਇੱਕ ਕੋਸ਼ਿਸ਼ ਜੀ ਬੜੀ ਕੀਤੀ ਸੀ ਕਿ ਇਹਦਾ ਫਾਇਦਾ ਕਿੱਦਾਂ ਚੱਕਿਆ ਜਾਵੇ ਇਸ ਸਿਚੁਏਸ਼ਨ ਦਾ, ਕਿ ਵਕੀਲਾਂ ਨਾਲ ਖਹਿਣ ਖੂਣ ਲੱਗ ਪਏ ਸੀ। ਤਾਂ ਹੀ ਆ ਕੇ ਮੈਂ ਇਹਨਾਂ ਦੇ ਬਾਰੇ ਥੋੜਾ ਜਿਹੜਾ ਓਪਨਲੀ ਬੋਲਦਾ। ਇੱਕ ਤਾਂ ਇਹਨਾਂ ਦੀਆਂ ਜਿਹੜੀਆਂ ਸੀਗੀਆਂ ਦੁਕਾਨਾਂ ਸ਼ਕਾਨਾਂ ਇਹਨਾਂ ਨੇ ਖੋਲੀਆਂ, ਕਿਤੇ ਹਰਿਆਣੇ, ਕਿਤੇ ਪੰਜਾਬ, ਤੇ ਕਾਲਸ ਆਫਸ਼ੋਰ ਸੈਂਟਰ ਵਾਲਾ। ਇਹਨਾਂ ਤੋਂ ਭੱਜੋ ਦੂਰ, ਠੀਕ ਹੈ। ਇਹਨਾਂ ਨੂੰ ਕੱਢੋ ਬਾਹਰ ਪਹਿਲਾਂ ਦਾ ਸਿਸਟਮ ਦੇ ਵਿੱਚੋਂ ਦੀ। ਜਿਹੜੇ ਦੂਜੇ ਸੀਗੇ ਫਾਰਮ ਜੇ ਭਰ ਦਿੰਦੇ ਸੀਗੇ, ਤੁਹਾਡੇ ਕੋਈ ਸਿਟੀਜ਼ਨਸ਼ਿਪ ਦਾ ਭਰਤਾ, ਗ੍ਰੀਨ ਕਾਰਡ ਦਾ ਭਰਤਾ, ਉਹ 400-500 ਬਚ ਜਾਂਦਾ ਸੀਗਾ। ਪਰ ਇਹ ਹੈਗਾ ਕਿ ਹੁਣ ਜਦੋਂ ਵੈਟਿੰਗ ਵੂਟਿੰਗ ਜਿਹੜੀ ਹੋਈ ਹੈ, ਇਹ ਲੋਕੀ ਤੁਹਾਡੇ ਨਾਲ ਜਾ ਨਹੀਂ ਸਕਦੇ, ਇਹਨਾਂ ਕੋਲ ਅਥਾਰਟੀ ਨਹੀਂ ਜਿਹੜੀ ਹੈਗੀ। ਤੇ ਫਾਰਮ ਭਰਨ ਵਾਲੇ ਸੀਗੇ, ਥੋੜੀ ਬੰਦੇ ਦਾ ਸਵਾਗਤ ਵਧੀਆ ਕਰ ਦਿੰਦੇ ਸੀ, ਵਕੀਲ ਮੇ ਵੀ ਬਿਜ਼ੀ ਹੁੰਦਾ ਜਾਂ ਜੋ ਵੀ ਹੈ। ਤੇ ਉਹ ਚੀਜ਼ ਸੀਗੀ ਕਿ ਉਹਦੇ ਵਿੱਚ ਆਪਾਂ ਪ੍ਰੋਬਲਮਾਂ ਦੇਖ ਰਹੇ ਹਾਂ ਕਿਉਂਕਿ ਲਾਅ ਲੂ ਨਹੀਂ ਇਹਨਾਂ ਨੂੰ ਪਤਾ ਹੈਗਾ। ਇਹ ਆਪਣੇ ਵਰਗਿਆਂ ਦੇ ਸ਼ੋਅ ਸੁਣ ਕੇ ਜਿਹੜੀ ਇਹਨੂੰ ਟ੍ਰੇਨਿੰਗ ਮਿਲਦੀ ਹੈ, ਇਹਨਾਂ ਨੂੰ ਹੋਰ ਕੋਈ ਇਹਨਾਂ ਕੋਲ ਰਾਹ ਨਹੀਂ ਹੈਗਾ। ਕੋਈ ਇਹਨਾਂ ਨੂੰ ਜਿੱਦਾਂ ਸੰਸਥਾਵਾਂ ਜਿਹੜੀਆਂ ਵਕੀਲਾਂ ਦੀਆਂ ਹੁੰਦੀਆਂ, ਉਹਦੇ ਵਿੱਚ ਮੈਂਬਰ ਬਣਨ ਲਈ ਤੁਹਾਨੂੰ ਵਕੀਲ ਜਿਹੜਾ ਹੋਣਾ ਪੈਂਦਾ। ਸੋ ਉਹਨਾਂ ਨੂੰ ਐਕਸੈਸ ਹੀ ਨਹੀਂ ਹੁੰਦਾ। ਇਹ ਬਾਹਰੋਂ ਇੰਟਰਨੈਟ ਤੋਂ ਅੱਧੀ ਪਚੱਧੀ ਗੱਲ ਇੱਧਰ ਉੱਧਰ ਜਿਹੜੀ ਕਰ ਦਿੰਦੇ ਆ, ਜਿੱਦਾਂ ਦੀ ਲੋਕ ਸੁਣਨਾ ਚਾਹੁੰਦੇ ਆ ਸੁਣਾਉਂਦੇ ਆ। ਸੋ ਪਹਿਲੀ ਚੀਜ਼ ਤਾਂ ਹੈਗੀ ਕਿ ਹੁਣ ਜਿਹੜਾ ਲੈਵਲ ਇੰਨਾ ਕਿ ਸਟ੍ਰਿਕਟ ਜਿਹੜਾ ਹੋ ਗਿਆ, ਮੈਨੂੰ ਇੱਕ ਇਹ ਨਹੀਂ ਸਮਝ ਲੱਗਦੀ ਕਿ ਅਜੇ ਤੱਕ ਕਿਉਂ ਵਿੱਚ ਜਿਹੜੇ ਪਵਾਏ ਆ ਤੁਸੀਂ ਪੈਰਾਲੀਗਲ। ਇੱਕ ਤਾਂ ਇਹਨਾਂ ਦੀ ਛੁੱਟੀ ਕਰੋ ਪਹਿਲਾਂ, ਸਿੱਧੇ ਆਪਣਾ ਡਾਇਰੈਕਟਲੀ ਵਕੀਲ ਦੇ ਨਾਲ ਕੰਮ ਕਰੋ, ਪਹਿਲੀ ਚੀਜ਼। ਦੂਜੀ ਚੀਜ਼ ਇਹ ਹੈ ਕਿ ਹੁਣ ਜਿਹੜੇ ਕਈ ਸੱਜਣ ਮਿੱਤਰ ਜਿਹੜੇ ਹੁੰਦੇ ਆ ਨਹੀਂ ਸਹੀ ਸਲਾਹ ਦਿੰਦੇ, ਬੰਦੇ ਨੂੰ ਡਿਸਕਰੇਜ ਕਰ ਦਿੰਦੇ ਆ। ਕਈ ਵਾਰੀ ਹੁਣ ਬੰਦਾ ਮਤਲਬ ਸਿੰਪਲ ਗੱਲ ਆ, ਬੰਦਾ ਕਹਿੰਦਾ ਯਾਰ ਮੈਂ ਜੇਲ੍ਹ 'ਚ ਗਿਆ, ਉਹਦੇ ਵਿੱਚ ਬੰਦਾ ਕਹਿੰਦਾ ਯਾਰ ਤੂੰ ਵਕੀਲ ਮਾੜਾ ਕਰ ਲਿਆ ਸਾਡੇ ਬਾਰੇ। ਕਹਿੰਦਾ ਭਾਜੀ ਜਦੋਂ ਮੈਂ ਕਹਿੰਦਾ ਛੁੱਟ ਕੇ ਆਇਆ ਸਾਰੇ ਮੈਨੂੰ ਵੀ ਨੰਬਰ ਦੇ, ਮੈਨੂੰ ਵੀ ਨੰਬਰ ਦੇ। ਸੋ ਤੋਂ ਤੁਸੀਂ ਸਮਝੋ ਆ ਕੀ ਚੀਜ਼ ਆ ਕਿ ਲਾਈ ਲੱਗ ਜਿਹੜਾ ਜ਼ਿਆਦਾ ਜਿਹੜੀ ਲੋਕੀ ਇਨਫਲੂਐਂਸ ਹੋ ਜਾਂਦੇ ਆ।
ਆਪਣੇ ਕੇਸ ਤੇ ਧਿਆਨ ਦਿਓ। ਉਹ ਬੰਦਾ ਕਹਿੰਦਾ ਯਾਰ ਮੈਂ ਜੇਲ੍ਹ 'ਚ ਦੇਖਦਾ ਹੈਗਾ ਕਿ ਦੂਜੇ ਵਕੀਲਾਂ ਦੇ ਪੇਪਰ ਕਿੱਦਾਂ ਵਾ, ਤੁਹਾਡੇ ਕਿੱਦਾਂ, ਠੀਕ ਆ। ਹੁਣ ਸੋਸ਼ਲ ਮੀਡੀਆ ਤੇ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਵੇ, ਐਂਡ 'ਚ ਗੱਲ ਜਿਹੜੀ ਆ ਜਾਂਦੀ ਹੈ ਰਿਜ਼ਲਟਾਂ ਦੀ ਆ ਜਾਂਦੀ ਆ। ਤੁਹਾਨੂੰ ਪਤਾ ਹੁਣ ਤੁਸੀਂ ਪ੍ਰੈਸੀਡੈਂਟ ਜਿੱਦਾਂ ਕੇਸ ਸੀਗਾ ਤੁਹਾਡੇ ਮੂਹਰੇ ਆਰਕੇ ਵਾਲਾ ਜਿਹੜਾ ਲੈ ਕੇ ਆਏ ਸੀ, ਬੜਾ ਇਤਿਹਾਸਿਕ ਕੇਸ ਸੀਗਾ। ਉਹ ਮੰਜ਼ਿਲ ਹਾਸਲ ਨਹੀਂ ਕਰ ਸਕਦੇ ਹੈਗੇ ਰੀਸੈਂਟਲੀ ਵਿੱਚ। ਉਹਦੇ ਲਈ ਕੀ ਹੈਗਾ ਕਿ ਉਹ ਇੱਕੋ ਹੀ ਫਰਮ ਤੁਹਾਡੇ ਮੂਹਰੇ ਲੈ ਕੇ ਆਈ ਹੈ, ਠੀਕ ਆ, ਪਿਛਲੇ ਸਾਲ ਡੇਟ ਦੇ ਵਿੱਚ ਨਹੀਂ ਗੱਲਬਾਤ ਬਣੀ। ਮਤਲਬ ਇਸ ਤੋਂ ਵੱਧ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ। ਮਤਲਬ ਕਿ ਇਹ ਹੈ ਕਿ ਇੱਕ ਟੈਕਨੀਕਲ ਤਰੀਕੇ ਨਾਲ ਤੁਹਾਨੂੰ ਜਿਹੜਾ ਸੀਗਾ ਲੈਂਡਸਕੇਪ ਜਿਹੜਾ ਨੈਵੀਗੇਟ ਜਿਹੜਾ ਕਰਨਾ ਪੈਣਾ। ਤੁਸੀਂ ਇਹ ਚੀਜ਼ ਸਮਝ ਲਓ ਕਿ ਹਰੇਕ ਕੇਸ ਜਿਹੜਾ ਪਾਸ ਨਹੀਂ ਹੋਣਾ, ਠੀਕ ਹੈ। ਜੇ ਉਹ ਹੈ ਕਿ ਨਹੀਂ ਮੈਨੂੰ ਹੌਸਲਾ ਚਾਹੀਦਾ, ਇੱਦਾਂ ਕਰੋ ਉੱਦਾਂ ਕਰੋ, ਉਹ ਤੁਸੀਂ ਹੋਰ ਜ਼ਿਆਦਾ ਜਿਹੜਾ ਸੀਗਾ ਡੂੰਘੀ ਪ੍ਰੋਬਲਮ ਦੇ ਵਿੱਚ ਫਸੂਗੀ। ਸੋ ਆਪਣਾ ਕੰਮ ਬੜਾ ਸਿੰਪਲ ਹੈਗਾ ਕਿ ਤੁਹਾਡੇ ਨਾਲ ਸ਼ੋਅ ਤੇ ਆ ਕੇ ਇੱਥੇ ਤੁਹਾਨੂੰ ਸਾਰੀ ਜਿਹੜੀ ਨੌਲੇਜ ਹੈ, ਜਿਹੜਾ ਤੁਹਾਡਾ ਵਕੀਲ ਆ, ਭਾਵੇਂ ਤੁਸੀਂ ਖੁਦ ਰੈਪਰੈਜ਼ੈਂਟ ਕਰ ਰਹੇ ਆ, ਕਿ ਤੁਸੀਂ ਇੱਕ ਅਪਗ੍ਰੇਡ ਹੋ ਕੇ ਜਿਹੜਾ ਜਾਓ, ਤੁਹਾਡੇ ਕੋਲ ਨੌਲੇਜ ਜਿਹੜੀ ਹੋਵੇ, ਬਿਨਾਂ ਨੌਲੇਜ ਦੇ ਤੁਸੀਂ ਕੰਮ ਨਹੀਂ ਕਰਨਾ, ਠੀਕ ਹੈ। ਸੋ ਇਹ ਚੀਜ਼ਾਂ ਦੇ ਵੱਲ ਤੁਸੀਂ ਧਿਆਨ ਦਿਓ, ਤੁਹਾਡੇ ਚਾਂਸ ਬੈਟਰ ਹੋਣੇ ਆ। ਮਤਲਬ ਇਹ ਨਹੀਂ ਕਿ ਸਾਰਿਆਂ ਦੇ ਪਾਸ ਹੋ ਜਾਣੇ ਆ, ਤੁਹਾਡੇ ਚਾਂਸ ਬੈਟਰ ਹੋਣੇ ਆ। ਤੁਸੀਂ ਨੌਲੇਜ ਆਪਣੀ ਟੌਪ ਤੇ ਰੱਖੋ। ਹੁਣ ਕਈ ਕੀ ਸੀਗਾ ਕਿ ਬੰਦੇ ਇਦਾਂ ਦੇ ਵੀ ਹੈ ਕਿ ਉਹਨਾਂ ਨੇ 20 ਜਣੇ ਦੀਆਂ ਗੱਲਾਂ ਸੁਣਨੀਆਂ, ਐਕਸ਼ਨ ਜ਼ੀਰੋ ਆ, ਕੁਝ ਨਹੀਂ ਕਰਨਾ ਉਹਨਾਂ ਨੇ। ਆਪਾਂ ਰੀਅਲ ਲਾਈਫ ਦੇ ਵਿੱਚ ਦੇਖਿਆ ਹੋਇਆ, ਠੀਕ ਹੈ। ਤੇ ਐਕਸ਼ਨ ਉਹਨਾਂ ਦਾ ਜ਼ੀਰੋ ਆ। ਗੱਲ ਐਂਡ 'ਚ ਇਹ ਹੁੰਦੀ ਆ ਕਿ ਬੰਦੇ ਨੂੰ ਇੱਕ ਸਟੈਂਡ ਖੁਦ ਦੇ ਲਈ ਵੀ ਪਹਿਲਾਂ ਲੈਣਾ ਪੈਂਦਾ ਕਿ ਨਹੀਂ ਮੈਂ ਕੇਸ ਲੜਨਾ। ਜੇ ਮੈਂ ਕੈਂਪ 'ਚ ਗਿਆ, ਮੈਂ ਉੱਥੇ ਲੜੂੰਗਾ ਕੇਸ। ਆਹ ਸੱਜਣ ਮਿੱਤਰ ਮੇਰੇ ਇੰਡੀਆ, ਮੇਰੇ ਰਿਸ਼ਤੇਦਾਰੀ ਨਾਲ ਕੋਆਰਡੀਨੇਟ ਕਰੂਗੇ, ਡਾਕੂਮੈਂਟ ਕਰੂਗੇ। ਸੋ ਇਹ ਸੀਗਾ ਕਿ ਕਈ ਚੀਜ਼ਾਂ ਕੋਲੈਬੋਰੇਸ਼ਨ ਦੇ ਨਾਲ, ਕੋਆਪਰੇਸ਼ਨ ਦੇ ਨਾਲ, ਸਮਝ ਦੇ ਨਾਲ ਜਿਹੜੀਆਂ ਚੱਲਦੀਆਂ। ਉਹ ਚੀਜ਼ 'ਚ ਆਪਾਂ ਦੇਖਿਆ ਕਿ ਪੈਨਿਕ ਜਿਹਾ ਬੜਾ ਚੱਲ ਗਿਆ ਕਿ ਹਥਿਆਰ ਹੀ ਸੁੱਟਤੇ ਲੋਕਾਂ ਨੇ ਕਿ ਨਹੀਂ ਮੈਂ ਕੇਸ ਫਾਈਟ ਹੀ ਨਹੀਂ ਕਰ ਸਕਦਾ। ਸੋ ਉਹ ਚੀਜ਼ ਸੀਗੀ, ਉਹਦੇ ਵਿੱਚ ਵਕੀਲ ਕੁਝ ਨਹੀਂ ਕਰ ਸਕਦਾ। ਸੋ ਇਹ ਹੈ ਕਿ ਆਪਣੇ ਆਪਣੇ ਕੇਸ ਵੱਲ ਜਿਹੜੀ ਤਿਆਰੀ ਕਰੋ। ਉਹ ਕਈ ਵਾਰੀ ਅਜੀਬ ਜਿਹੇ ਰਾਹ 'ਚ ਉਹਨਾਂ ਨੇ ਪਾਇਆ ਹੁੰਦਾ ਕਿ ਨਹੀਂ ਤੂੰ ਵਾਪਸ ਚੱਲਣਾ, ਤੂੰ ਸਮੇਟਣਾ ਸ਼ੁਰੂ ਕਰ ਦੇ, ਵਕੀਲ ਨਾਲ ਪ੍ਰੋਬਲਮਾਂ ਕਰਦੇ, ਫੀਸ ਮਾਰ ਲਾ ਉਹਦੀ, ਇੱਧਰ ਉੱਧਰ ਨੂੰ ਪੁੱਠੀਆਂ ਜਿਹੜੀਆਂ ਸਲਾਹਾਂ। ਐਂਡ ਦੇ ਵਿੱਚ ਕੁਝ ਨਹੀਂ ਹੋਣਾ। ਕੇਸ ਦੇ ਵਿੱਚ ਆਪਣੇ ਧਿਆਨ ਨਾਲ ਫਾਈਟ ਕਰੋ, ਠੀਕ ਆ। ਇਸ ਮੁਕਾਮ ਤੇ ਤੁਸੀਂ ਪਹੁੰਚੇ ਆ, ਵਕੀਲ ਨਾਲ ਆਪਣੇ ਨਾਲ ਕੋਆਰਡੀਨੇਟ ਕਰੋ। ਉਹ ਫਾਲਤੂ ਦਾ ਕੋਈ ਹਾਰਡ ਟਾਈਮ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਵਕੀਲ ਨੂੰ, ਤੇ ਉਹ ਕਿਉਂਕਿ ਤੁਹਾਡੇ ਬੈਸਟ ਇੰਟਰਸਟ 'ਚ ਜਿਹੜਾ ਕੰਮ ਕਰ ਰਿਹਾ। ਸੋ ਇਹ ਚੀਜ਼ ਨੂੰ ਮੇਰੇ ਜਿਹੜੇ ਛੋਟੇ ਵੀਰ ਸੁਣ ਰਹੇ, ਉਹ ਧਿਆਨ ਨਾਲ ਜਿਹੜਾ ਸੁਣਿਓ, ਠੀਕ ਆ। ਮੈਂ ਫਿਰ ਦੁਬਾਰਾ ਕਹਿੰਦਾ ਕਿ ਕਈ ਵਾਰੀ ਮੈਂ ਆ ਕੇ ਨਾ ਡਾਇਰੈਕਟ ਬੋਲ ਦਿੰਦਾ, ਪਰ ਇਹ ਹੈ ਕਿ ਜੋ ਮੈਂ ਡਾਇਰੈਕਟ ਬੋਲਦਾ ਉਹ ਉਦਾਂ ਹੀ ਹੈ। ਜਦੋਂ ਤੁਸੀਂ ਆਫਿਸ ਭਾਵੇਂ ਮੇਰੇ ਨਾਲ ਪੇਡ ਕੰਸਲਟੇਸ਼ਨ ਕਰੋ, ਭਾਵੇਂ ਜਿੱਦਾਂ ਕਰੋ, ਇਦਾਂ ਹੀ ਗੱਲ ਤੁਹਾਡੇ ਨਾਲ ਹੋਣੀ ਹੈ। ਜੀ ਜਿਹੜੇ ਤੁਹਾਨੂੰ ਡਾਇਰੈਕਟਲੀ ਦੱਸੀਦਾ ਕਿ ਆਹ ਚੀਜ਼, ਆਹ ਕੋਰਟ ਦਾ ਇਦਾਂ, ਜੱਜ ਦਾ ਇਦਾਂ ਵਾ। ਇੱਕ ਰੀਜ਼ਨ ਹੈਗਾ ਫਿਰ ਵੀ, ਠੀਕ ਹੈ, ਕਿ ਸਾਡੇ ਆਫਿਸ ਦੇ ਕਿਉਂ ਸਭ ਤੋਂ ਜ਼ਿਆਦਾ ਪਾਸ ਹੁੰਦੇ ਆ, ਕਿਉਂਕਿ ਆਪਾਂ ਜਿਹੜਾ ਸੀਗਾ ਟੈਕਨੀਕਲੀ ਤੇ ਮਿਹਨਤ ਜਿਹੜੀ ਕੇਸ ਦੇ ਉੱਤੇ ਜਿਹੜੀ ਕਰੀਦੀ ਹੈ, ਠੀਕ ਹੈ। ਉਹ ਚੀਜ਼ ਨੂੰ ਜਿਹੜਾ ਇੱਕ ਵਾਰੀ ਗੌਰ ਕਰਿਓ। ਤੇ ਬਾਕੀ ਇਹ ਰੌਣਕ ਮੇਲੇ ਜਿਹੜੇ ਚੱਲਦੇ ਰਹਿਣੇ ਹਰ ਵੀਕਐਂਡ, ਆਪਾਂ ਜਿਹੜਾ ਆ ਕੇ ਤੁਹਾਡੇ ਨਾਲ ਇਦਾਂ ਹੀ ਕਰਨਾ। ਇਹ ਨਾਨ ਸਟਾਪ ਹੀ ਹੈ ਹੁਣ ਉਹ ਜਿਹੜਾ ਆਪਣਾ ਕਈ ਸਾਲਾਂ ਤੋਂ, ਇਹ ਇਦਾਂ ਹੀ ਚੱਲੂਗਾ। ਬਾਕੀ ਮੈਂ 1 ਮਿੰਟ ਭਾਜੀ ਤੁਹਾਡਾ ਹੋਰ ਲਵਾਂਗਾ। ਮੈਂ ਓਬਵੀਅਸਲੀ ਧੰਨਵਾਦ ਕਰਦਾ ਪੰਜਾਬੀ ਰੇਡੀਓ ਦਾ, ਤੁਹਾਡਾ, ਸਜੋਤ ਭਾਈ ਦਾ, ਸਾਰਿਆਂ ਦਾ, ਸਾਰੀ ਟੀਮ ਦਾ, ਤੁਹਾਡੇ ਦਾ। ਦਰਸ਼ਕ ਵੀ ਆਮ ਸ਼ੋਰ ਗ੍ਰੇਟਫੁਲ ਜਿਹੜੇ ਹੋਣਗੇ, ਠੀਕ ਹੈ। ਕਿ ਇਹ ਜਿਹੜਾ ਸੀਗਾ ਪਹਿਲਾ ਰੇਡੀਓ ਚੈਨਲ ਜਿਹੜਾ ਸੀਗਾ, ਇਹ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਸੋਸ਼ਲ ਮੀਡੀਆ ਦਾ ਹੁਣ ਜਿਹੜਾ ਰੌਲਾ ਰੱਪਾ ਤੋਂ ਪਹਿਲਾਂ ਇੱਕ ਜਿਹੜਾ ਸਿਸਟਮ ਜਿਹੜਾ ਚੱਲਦਾ ਸੀਗਾ, ਇਹ ਰੇਡੀਓ ਚੈਨਲ ਨੇ ਜਿਹੜਾ ਸੀਗਾ ਸਾਰਾ ਇੱਕ ਚੇਂਜ ਕਰਤਾ ਕਿ ਕਮਿਊਨਿਟੀ ਨੂੰ ਐਜੂਕੇਟ ਜਿਹੜਾ ਕਰਤਾ। ਇਹ ਸਿਰਫ ਕਹਿਣ ਦੀ ਗੱਲ ਨਹੀਂ, ਕਿਉਂਕਿ ਇਹ ਕਈ ਸਾਲਾਂ ਤੋਂ ਜਿਹੜੀ ਚੀਜ਼ ਜਿਹੜੀ ਹੋਈ ਨਹੀਂ ਸੀਗੀ, ਠੀਕ ਹੈ, ਕਿਸੇ ਨੇ ਨਹੀਂ ਕੀਤੀ। ਫ੍ਰੀ ਆਫ ਕਾਸਟ ਇਹ ਜਿਹੜੇ ਲੋਕਾਂ ਨੂੰ ਘਰਾਂ ਦੇ ਵਿੱਚ ਟਰੱਕ ਚਲਾਉਂਦਿਆਂ ਨੂੰ ਜਿਹੜਾ ਸੀਗਾ ਉਹ ਲੀਗਲ ਇੱਕ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਪਹੁੰਚਾਤੀ ਸਿੱਧੇ। ਇਹ ਨਹੀਂ ਕਿ ਉੱਦਾਂ ਹੀ ਉੱਤੋਂ ਦੀ ਮਾੜੀ ਮੋਟੀ ਇਨਫੋਰਮੇਸ਼ਨ, ਟੈਕਨੀਕਲ ਜਿਹੜੀ 24 ਕੈਰਟ ਗੋਲਡ ਇਨਫੋਰਮੇਸ਼ਨ, ਮਤਲਬ ਕਿ ਸਹੀ ਇਨਫੋਰਮੇਸ਼ਨ ਜਿਹੜਾ ਲਾਅ ਕਿੱਦਾਂ ਚੱਲਦਾ, ਕੋਰਟ ਰੂਮ ਦੇ ਵਿੱਚ ਕੀ ਹੁੰਦਾ ਸੀਗਾ, ਬਾਅਦ ਚ ਜਿਹੜੇ ਏਲਾ ਵਾਲੇ ਉਹ ਬਾਅਦ ਚ ਦੱਸਦੇ ਸੀਗੇ ਕਿ ਏਦਾਂ ਚੇਂਜਸ ਹੋ ਗਈਆਂ। ਆਪਾਂ ਤੁਹਾਡੇ ਤੱਕ ਪਹਿਲਾਂ ਲੈ ਕੇ ਆਏ, ਮਤਲਬ ਤੁਹਾਨੂੰ ਜਿਹੜਾ ਸੀਗਾ ਡਿਟੇਲ ਦੇ ਨਾਲ। ਤੇ ਇਹ ਸਿਰਫ ਜਿਹੜਾ ਸੀਗਾ ਪੰਜਾਬੀ ਰੇਡੀਓ USA ਕਰਕੇ ਹੀ ਜਿਹੜਾ ਪੋਸੀਬਲ ਹੋ ਸਕਿਆ, ਕੋਈ ਹੋਰ ਨਹੀਂ ਪਹਿਲਾਂ ਕਰ ਪਾਇਆ। ਹੁਣ ਬਥੇਰੇ ਕਾਪੀ ਕੈਟ ਚੈਨਲ ਚੋਣ ਇੱਧਰ ਉੱਧਰੋਂ ਜਿਹੜੇ ਹੈਗੇ ਆ, ਪਰ ਜਿਹੜਾ ਸੀਗਾ ਪੰਜਾਬੀ ਰੇਡੀਓ ਇਹਨੇ ਆਲਰੇਡੀ ਜਿਹੜਾ ਮੁਕਾਮ ਉਹਲਾ ਜਿਹੜਾ ਸੀਗਾ ਹਾਸਲ ਕਰ ਲਿਆ। ਤੇ ਸਾਨੂੰ ਜਿਹੜਾ ਸੀਗਾ ਮੰਚ ਦੇ ਦਿੱਤਾ, ਜਿਹਦੇ ਵਿੱਚ ਕੀ ਸੀਗਾ ਕਿ ਸਾਡੀ ਵੀ ਕਹਿ ਲਓ ਕੋਈ ਨਾਲ ਜਿਹੜੀ ਸੀਗੀ ਕਿਸਮਤ ਚਮਕ ਗਈ ਜੇ ਟੂ ਬੀ ਸਟ੍ਰੇਟ। ਤੇ ਦਿਲੋਂ ਭਾਜੀ ਐਪਰੀਸ਼ੀਏਟ ਕਰਦੇ ਆ, ਤੁਸੀਂ ਵੀ ਬੜਾ ਐਫਰਟ ਜਿਹੜਾ ਲਾਉਂਦੇ ਆ। ਵਧੀਆ ਲੱਗਦਾ ਤੁਹਾਡੇ ਨਾਲ ਸ਼ੋਅ ਕਰਕੇ, ਤੇ ਮਤਲਬ ਅਨਫਿਲਟਰਡ ਹੀ, ਮਤਲਬ ਐਂ ਲੱਗਦਾ ਗੱਲਾਂ ਹੀ ਬਾਤਾਂ ਕਰੀ ਜਾਂਦਾ, ਕੰਮ ਕੁੰਮ ਵਾਲੀ ਦਾ ਕੋਈ ਚੀਜ਼ ਲੱਗਦੀ ਨਹੀਂ। ਤੇ ਨਹੀਂ ਥੈਂਕ ਯੂ ਤੁਹਾਡਾ। ਦੇਖੋ ਚਾਹੇ ਛੁੱਟੀਆਂ ਦਾ ਦਿਨ ਆ, ਚਾਹੇ ਨਹੀਂ ਆ, ਕੋਈ ਵੀ ਹੋ ਜਾਵੇ, ਚਾਹੇ ਪਹਿਲੋਂ ਕਰ ਲਈਏ, ਬਾਅਦ 'ਚ ਕਰ ਲਈਏ, ਮੌਕੇ 'ਤੇ ਕਰ ਲਈਏ, ਵੀ ਪ੍ਰੋਗਰਾਮ ਜਿਹੜਾ ਜ਼ਰੂਰ ਆ ਇਮੀਗ੍ਰੇਸ਼ਨ ਦੀ ਜਿਹੜੇ ਲੈਂਡਸਕੇਪ ਦੇ ਬਾਰੇ ਤੁਹਾਨੂੰ ਹਮੇਸ਼ਾ ਅਸੀਂ ਦੱਸਦੇ ਰਹਿੰਦੇ ਹਾਂ। ਅਸੀਂ ਬੜੇ ਧੰਨਵਾਦੀ ਹਾਂ ਤੁਹਾਡੇ ਵਕੀਲ ਟਿਰਕੇਣਾ ਜੀ, ਤੁਹਾਡੇ ਵੀ ਆਪਣੇ ਕੀਮਤੀ ਸਮੇਂ 'ਚੋਂ ਤੁਸੀਂ ਵਕਤ ਕੱਢਦੇ ਆ
ਇਹੀ ਜਿਹੜੀਆਂ ਚੀਜ਼ਾਂ ਲੋਕਾਂ ਨੇ ਕੰਸਲਟ ਕਰਕੇ ਜਿਹੜੀਆਂ ਪੁੱਛਣੀਆਂ ਉਹਨਾਂ ਨੂੰ ਉੱਦਾਂ ਹੀ ਫ੍ਰੀ ਆਫ ਕਾਸਟ ਉਹਦੀ ਇਨਫੋਰਮੇਸ਼ਨ ਪਤਾ ਲੱਗ ਜਾਂਦੀ। ਨਾਲੇ ਜ਼ਿਆਦਾਤਰ ਬਹੁਤ ਸਾਰੇ ਲੋਕਾਂ ਦੇ ਇੱਕ ਜਿਹੜਾ ਸਵਾਲ ਉਹ ਕਈਆਂ ਦਾ ਸਵਾਲ ਹੁੰਦਾ ਉਹ ਇੱਕ ਦੇ ਨਾਲ ਹੀ ਕਿੰਨਿਆਂ ਨੂੰ ਜਿਹੜਾ ਉਹ ਜਵਾਬ ਇਸ ਦੇ ਜ਼ਰੀਏ ਮਿਲ ਜਾਂਦਾ। ਤੇ ਤੁਸੀਂ ਵੀ ਸਿੱਧੀ ਜਿਹੜੀ ਰਾਏ ਆ ਉਹ ਆਪਣੀ ਠਾਹ ਕਰਕੇ ਜਿਹੜੀ ਉਹ ਰੱਖਦੇ ਆ, ਕਦੀ ਇਹ ਨਹੀਂ ਕਹਿੰਦੇ ਵੀ ਭਾਈ ਆਓ ਵੀ ਸਾਡੇ ਕਲਾਇੰਟ ਬਣੋ। ਇਹ ਜਿਹੜੀ ਸਭ ਤੋਂ ਵਧੀਆ ਤੇ ਨਿਆਰੀ ਚੀਜ਼ ਆ। ਨਹੀਂ ਤਾਂ ਆਪਾਂ ਵੇਖਿਆ ਹੀ ਆ, ਸਭ ਨੂੰ ਹੀ ਪਤਾ ਵੀ ਕਿੱਦਾਂ ਚੱਲਦਾ ਆ। ਉਹ ਕਹਿੰਦੇ ਵੀ ਇਨਫੋਰਮੇਸ਼ਨ ਤਾਂ ਦੇਵਾਂਗੇ ਪਹਿਲੋਂ ਸਾਡੇ ਜਿਹੜੇ ਕਲਾਇੰਟ ਬਣੋ, ਪਰ ਇਦਾਂ ਤੁਸੀਂ ਨਹੀਂ ਕਹਿੰਦੇ। ਸੋ ਤੁਸੀਂ ਤਾਂ ਸਗੋਂ ਇਹ ਸਲਾਹ ਦਿੰਦੇ ਹੁੰਦੇ ਵੀ ਜਿਨ੍ਹਾਂ ਨਾਲ ਲੱਗੇ ਆ ਉਹਨਾਂ ਦੇ ਥਰੂ ਹੀ ਆਪਣੇ ਕੰਮ ਜਿਹੜਾ ਉਹ ਕਰੋ। ਦੈਟਸ ਓਕੇ, ਉਹਦੇ ਵਿੱਚ ਨਹੀਂ ਹੈ। ਸੋ ਬਹੁਤ ਬਹੁਤ ਸ਼ੁਕਰੀਆ ਹੈ ਤੁਹਾਡਾ, ਬੜੀ ਮਿਹਰਬਾਨੀ ਹੈ। ਇਹ ਜਿਹੜੇ ਟਾਈਮਸ ਆ ਇਸ ਦੇ ਵਿੱਚ ਤੁਸੀਂ ਸਹੀ ਤਰੀਕੇ ਦੇ ਨਾਲ ਦੱਸ ਰਹੇ ਆ। ਜਿੱਦਾਂ ਹੀ ਤੁਸੀਂ ਕਿਹਾ ਵੀ ਸੱਚੀ ਗੱਲ ਕੀ ਦੀ ਕੌੜੀ ਲੱਗਦੀ ਆ, ਪਰ ਉਹ ਸੱਚ ਆ। ਉਹੀ ਚੀਜ਼ਾਂ ਜੋ ਪਹਿਲੋਂ ਅੱਜ ਤੋਂ ਕਈ ਸਾਲ ਪਹਿਲੋਂ ਜਿਹੜੀਆਂ ਦੱਸੀਆਂ ਜਾ ਰਹੀਆਂ ਸੀ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ। ਸੋ ਥੈਂਕ ਯੂ ਆ ਤੁਹਾਡਾ, ਬੜੀ ਮਿਹਰਬਾਨੀ। ਤੇ ਜੋ ਪਿਛਲੇ ਇੰਨੇ ਸਾਲਾਂ ਤੋਂ ਲਗਾਤਾਰ ਚੱਲ ਰਿਹਾ, ਆਉਂਦੇ ਸਾਲਾਂ 'ਚ ਵੀ ਇਦਾਂ ਹੀ ਜਿਹੜਾ ਉਹ ਚੱਲਦਾ ਰਹੇ, ਇਹੀ ਆਪਾਂ ਅਰਦਾਸ ਬੇਨਤੀ ਜਿਹੜੀ ਉਹ ਕਰਦੇ ਹਾਂ। ਤੇ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਥੈਂਕ ਯੂ ਕਰਦੇ ਹਾਂ। ਤੇ ਹੈਪੀ ਨਿਊ ਈਅਰ ਆ ਜੀ ਫਿਰ ਤੁਹਾਨੂੰ ਵੀ। ਤੇ ਮਿਲਦੇ ਹਾਂ ਫਿਰ ਆਪਾਂ ਅਗਲੇ ਸਾਲ 'ਚ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।